ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बरजमां ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋੜੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਨੇ ਤਰ੍ਹਾਂ ਸਟੂਡੀਓ ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦਿਆਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी राज साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी राज साहब जी ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਅੱਜ 19 ਅਗਸਤ 2021 4 ਭਾਦੋ ਨਾਨਕ ਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸ਼ੀਨ ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊ ਜਰਸੀ ਤੋਂ ਸਰਦਾਰ ਜਸਦੀਪ ਸਿੰਘ ਹੋਰਾਂ ਵੱਲੋਂ ਔਰ ਉਹਨਾਂ ਨੇ ਸੁਨੇਹਾ ਦਿੱਤਾ ਹੈ ਕਿ ਅੱਜ ਇਨਫੋਰਮੇਸ਼ਨ ਦਾ ਸਮਾਂ ਹੈ ਸੋ ਤੁਹਾਡੇ ਕੋਲ ਸਹੀ ਅਤੇ ਪਾਏਦਾਰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਤੁਸੀਂ ਕਹੇ ਕਹਾਏ ਜਜ਼ਬਾਤੀ ਹੋ ਕੇ ਆਪਣਾ ਨੁਕਸਾਨ ਕਰ ਲੈਂਦੇ ਹੋ। ਸੋ ਇਸ ਲਈ ਸਾਡਾ ਆਪਣਾ ਮੀਡੀਆ ਮਜ਼ਬੂਤ ਹੋਣਾ ਚਾਹੀਦਾ ਹੈ। ਸੋ ਨਿਰਪੱਖ ਮੀਡੀਆ ਝੂਠ ਨੂੰ ਜਿਹੜਾ ਹੈ ਬੇਪਰਦਾ ਕਰਦਾ ਹੈ। ਸੋ ਬੇਨਤੀ ਇਹ ਹੈ ਕਿ ਟੀਵੀ 84 ਦੀ ਅਹਿਮੀਅਤ ਨੂੰ ਸਮਝੀਏ ਅਤੇ ਆਪਣੇ ਦਸਵੰਧ ਵਿੱਚੋਂ ਇਸ ਪਾਸੇ ਯੋਗਦਾਨ ਪਾਈਏ। ਇਸ ਵਾਰ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਦੀਪ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਹੁਣ ਆਪਣੇ ਪ੍ਰੋਗਰਾਮ ਦੇ ਵਿੱਚ ਆਪਾਂ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਦੇ ਤਾਲਿਬਾਨ ਦੇ ਹਵਾਲੇ ਨਾਲ ਕਿ ਤਾਲਿਬਾਨ ਦਾ ਜਿਹੜਾ ਅਫਗਾਨਿਸਤਾਨ ਵਿੱਚ ਹੁਣ ਮੁਕੰਮਲ ਜਿਹੜਾ ਹੈ ਕੰਟਰੋਲ ਹੈ। ਸੋ ਕੁੱਲ ਮਿਲਾ ਕੇ ਅਮਨ ਕਾਨੂੰਨ ਦੀ ਜਿਹੜੀ ਹਾਲਤ ਵੀ ਕਾਬੂ ਹੇਠ ਹੈ। ਸੋ ਕਾਬਲ 에ਅਰਪੋਰਟ ਤੋਂ ਜਿਹੜੀਆਂ ਫਲਾਈਟਾਂ ਨੇ ਉਹ ਲਗਾਤਾਰ ਉੱਡ ਰਹੀਆਂ ਨੇ। ਸੋ ਤਾਲਿਬਾਨ ਵੱਲੋਂ ਆਮ ਮਾਫੀ ਦਾ ਐਲਾਨ ਕਰਨ ਤੋਂ ਬਾਅਦ ਕਿਸੇ ਕਿਸਮ ਦੀ ਜਿਹੜੀ ਬਦਲਾਖੋਰੀ ਹੈ ਉਹ ਨਹੀਂ ਚੱਲ ਰਹੀ। ਇਸ ਦੇ ਬਾਵਜੂਦ ਮੀਡੀਆ ਵਿੱਚ ਤਾਲਿਬਾਨ ਦੇ ਖਿਲਾਫ ਰੱਜ ਕੇ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ। ਸੋ IMF ਨੇ ਅਫਗਾਨਿਸਤਾਨ ਨੂੰ ਦਿੱਤੀ ਜਾਣ ਵਾਲੀ 440 ਮਿਲੀਅਨ ਦੀ ਜਿਹੜੀ ਰਾਸ਼ੀ ਤੇ ਪਾਬੰਦੀ ਲਗਾ ਦਿੱਤੀ ਹੈ। ਸੋ ਐਸਾ ਕਿਉਂ ਕੀਤਾ ਜਾ ਰਿਹਾ ਹੈ ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਲਗਭਗ ਇੱਕ ਹਫ਼ਤਾ ਹੋ ਗਿਆ ਜੇ ਅੱਜ ਵੀ ਦੁਨੀਆ ਦੇ ਸਾਰੇ ਮੀਡੀਆ 'ਚ ਸਿਆਸੀ ਸਰਕਲਸ ਦੇ ਵਿੱਚ ਔਰ ਓਪੀਨੀਅਨ ਮੇਕਰਸ ਡਿਸੀਜਨ ਮੇਕਰਸ ਲਾਅ ਮੇਕਰਸ ਦੇ ਵਿੱਚ ਜਿਹੜੀ ਖਬਰ ਦੇ ਉੱਤੇ ਅੱਜ ਵੀ ਫੋਕਸ ਵੀ ਹੈ ਇਕੱਲੀ ਖਬਰ ਨਹੀਂ ਇੰਨਾ ਵੱਡਾ ਅਨਸਰਟਨਟੀ ਦਾ ਜਿਹੜਾ ਬੱਦਲ ਉਹ ਸਾਰੇ ਇਕੱਲੇ ਸਾਊਥ ਏਸ਼ੀਆ ਦੇ ਉੱਤੇ ਨਹੀਂ ਜਾਂ ਅਫਗਾਨਿਸਤਾਨ ਦੇ ਹੋਰਾਈਜ਼ਨ ਤੇ ਨਹੀਂ ਕੁੱਲ ਦੁਨੀਆ ਦੇ ਹੋਰਾਈਜ਼ਨ ਤੇ ਜਿਹੜਾ ਬੱਦਲ ਮੰਡਰਾ ਰਿਹਾ ਹੈ ਅਨਸਰਟਨਟੀ ਦਾ ਉਹ ਅਫਗਾਨਿਸਤਾਨ 'ਚ ਕੀ ਹੋਏਗਾ ਕੱਲ੍ਹ ਨੂੰ ਕੀ ਹੋਏਗਾ। ਔਰ ਇਹ ਗੱਲ ਕਰਨ ਤੋਂ ਪਹਿਲਾਂ ਕਿ ਕਿਵੇਂ ਇੱਕ ਪਾਸੇ ਤਾਲਿਬਾਨ ਨੇ ਜਿੱਥੇ ਕਿ ਫਰਵਰੀ 2020 'ਚ ਜਿਹੜਾ ਅਮਰੀਕਾ ਨਾਲ ਉਹਨਾਂ ਦਾ ਅਹਿਦਨਾਮਾ ਸੀ ਟ੍ਰੀਟੀ ਸੀ ਉਸ ਦੇ ਉੱਤੇ ਪਹਿਰਾ ਦਿੱਤਾ ਔਰ ਇਸ ਦੇ ਬਾਵਜੂਦ ਕਿ ਜਿਹੜੇ ਮੁੱਢਲੇ ਖਦਸ਼ੇ ਸਨ ਕਿ ਉਹ ਜਦੋਂ ਟੇਕ ਓਵਰ ਕਰਨਗੇ ਤਾਂ ਕੀ ਹੋਏਗਾ ਉਹਨਾਂ ਨੇ ਗਲਤ ਸਾਬਤ ਕੀਤਾ ਪਰ ਇਹਦੇ ਬਾਵਜੂਦ ਜਿਵੇਂ ਇੰਟਰਨੈਸ਼ਨਲ ਮੋਨੀਟਰੀ ਫੰਡ ਨੇ ਅਮਰੀਕਾ ਨੇ ਫਾਈਨੈਂਸ਼ੀਅਲ ਜਿਹੜਾ ਉਹ ਸੈਂਕਸ਼ਨਸ ਲਾ ਦਿੱਤੀਆਂ ਨੇ। ਸੈਂਕਸ਼ਨਸ ਹੀ ਨੇ ਜਦੋਂ ਤੁਸੀਂ ਜਿਹੜੀ ਇਸ ਵੇਲੇ ਉਹਨਾਂ ਨੂੰ ਨੇਸ਼ਨ ਬਿਲਡਿੰਗ ਦੇ ਲਈ ਜਾਂ ਉਹ ਸਾਰੇ ਡੇ ਟੂ ਡੇ ਖਰਚੇ ਚਲਾਉਣ ਦੇ ਲਈ ਰਕਮ ਚਾਹੀਦੀ ਹੈ ਉਸ ਨੂੰ ਜਿਹੜਾ ਬਲੌਕ ਕਰ ਦਿੱਤਾ ਹੈ। ਔਰ ਦੂਸਰਾ ਪਾਰਟ ਅਸੀਂ ਦੇਖ ਰਹੇ ਹਾਂ ਕਿ DC ਤੋਂ ਲੈ ਕੇ ਲੰਡਨ ਤੱਕ ਲੰਡਨ ਤੋਂ ਲੈ ਕੇ ਨਵੀਂ ਦਿੱਲੀ ਤੱਕ ਇੱਕ ਨੈਗੇਟਿਵ ਪ੍ਰੋਪੇਗੈਂਡਾ ਔਰ ਬਹੁਤ ਸਾਰੀਆਂ ਸਟੋਰੀਜ਼ ਜਿਹੜੀਆਂ ਫਲਾਊਟ ਕੀਤੀਆਂ ਜਾ ਰਹੀਆਂ ਨੇ ਔਰ ਜਿਹੜੀਆਂ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ 'ਚ ਆ ਰਹੀਆਂ ਨੇ
ਜੇ ਤੁਸੀਂ ਗਰਾਊਂਡ ਲੈਵਲ ਤੇ ਉਹਨਾਂ ਦਾ ਫੈਕਟ ਚੈੱਕ ਕਰਦੇ ਹੋ ਤੇ ਉਹ ਝੂਠੀਆਂ ਨੇ। ਅੱਛਾ, ਹੁਣ ਇਹ ਅਸੀਂ ਦੇਖਾਂਗੇ ਕਿ ਵੀ ਇਹ ਦੋਵੇਂ ਹੀ ਗੱਲਾਂ ਕੀ ਕੋਈ ਨਵੀਂ ਖੇਡ ਹੈ ਅਫਗਾਨਿਸਤਾਨ 'ਚ 20 ਸਾਲ ਬਾਅਦ ਨਿਕਲਣ ਤੋਂ, ਹੁਣ ਕੋਈ ਨਵੀਂ ਐਂਟਰੀ ਮਾਰਨ ਦੀ ਲਾਈਨ ਹੈ, ਕੋਈ ਪੈਂਟਾਗਨ ਹੋਏ, ਕੋਈ ਜਿਹੜੀਆਂ ਵੈਸਟ ਦੀਆਂ ਆਪਣੀਆਂ ਜਿਸ ਨੂੰ ਗ੍ਰੇਟ ਗੇਮ ਦੇ ਥੱਲੇ ਗੱਲ ਕੀਤੀ ਜਾਂਦੀ ਹੈ ਉਸ ਦਾ ਕੋਈ ਹਿੱਸਾ ਹੈ। ਪਰ ਇਸ ਵੱਲ ਆਉਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦਾ, ਵਿਊਅਰਸ ਦਾ ਇੱਕ ਵਾਰ ਫੇਰ ਸ਼ੁਕਰੀਆ ਅਦਾ ਕਰਦੇ ਹਾਂ ਕਿ ਜਿਵੇਂ ਉਹ ਸਾਨੂੰ ਮਾਣ ਤਾਣ ਦੇ ਰਹੇ ਨੇ, ਖਾਸ ਤੌਰ ਤੇ ਸਾਡੇ ਅਫਗਾਨਿਸਤਾਨ ਦੇ ਉੱਤੇ ਜਿਹੜੀ ਪਹੁੰਚ ਹੈ। ਔਰ ਜਿਵੇਂ ਮੈਂ ਕਿਹਾ ਵੀ ਹਾਲਾਂ ਸਾਨੂੰ ਆਪਣੇ ਲੋਕਾਂ ਦੇ ਕ੍ਰਿਟਿਸਿਜ਼ਮ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਕਿਉਂਕਿ ਬਹੁਤ ਵਾਰ ਜਿਹੜਾ ਪ੍ਰੋਪੇਗੈਂਡਾ ਹੁੰਦਾ ਹੈ, ਪ੍ਰੋਪੇਗੈਂਡਾ ਦਾ ਮਤਲਬ ਇਹ ਹੁੰਦਾ ਹੈ ਵੀ ਇੱਕ ਗੱਲ ਨੂੰ ਤੁਸੀਂ ਬਾਰ-ਬਾਰ ਰਿਪੀਟ ਵੀ ਕਰ ਰਹੇ ਹੋ ਔਰ ਇੱਕ ਐਸਾ ਐਂਗਲ ਸੈੱਟ ਕਰ ਦਿੱਤਾ ਹੈ ਕਿ ਉਹ ਔਰ ਇੰਨੇ ਉਹਦੇ ਆਊਟਲੈਟ ਨੇ ਉਸ ਨੈਗੇਟਿਵ ਪ੍ਰੋਪੇਗੈਂਡੇ ਦੇ ਕਿ ਜੇ ਉਹਨੂੰ ਕੋਈ ਕੱਲੀ ਕਾਰੀ ਆਵਾਜ਼ ਕਿਤੇ ਜਿਹੜੀ ਹੈ ਡੀਬੰਕ ਵੀ ਕਰਦੀ ਹੈ ਉਸ ਝੂਠ ਨੂੰ, ਤੇ ਉਹ ਜਿਹੜੇ ਦੇਖਣ ਵਾਲੇ ਨੇ ਜਾਂ ਸੁਣਨ ਵਾਲੇ ਨੇ ਉਹਨਾਂ ਤੇ ਉਹਨਾਂ ਦਾ ਹੀ ਅਸਰ ਹੁੰਦਾ ਹੈ ਜਿਹੜਾ ਕਿ ਮੈਨੀ ਆਊਟਲੈਟਸ ਜਿਹੜਾ ਝੂਠ ਪਸਾਰ ਰਹੇ ਹੁੰਦੇ ਨੇ। ਸੋ ਸਾਡਾ ਵੀ ਇੱਕ ਤਬਕਾ ਜਿਹੜਾ ਉਸ ਦੇ ਵਿੱਚ ਵਿਆਹਿਆ ਹੋਇਆ, ਉਹ ਰੁੜਿਆ ਹੋਇਆ ਔਰ ਸਾਨੂੰ ਇਹਦੇ ਲਈ ਐਕਸਟਰਾ ਐਫਰਟ ਵੀ ਕਰਨਾ ਪੈ ਰਿਹਾ। ਸਾਡੇ ਕੁਝ ਨਿੱਜੀ ਮਿੱਤਰਾਂ ਨੇ ਵੀ ਸਾਨੂੰ ਲਿਖਿਆ ਕਿ ਵੀ ਤੁਸੀਂ ਬਹੁਤ ਜ਼ਿਆਦਾ ਹੁਲਾਰ ਹੋ ਰਹੇ ਹੋ ਉਸ ਪਾਸੇ ਔਰ ਕਈ ਚੀਜ਼ਾਂ ਉਹਦਾ ਵੀ ਅਸੀਂ ਵਕਤ ਜ਼ਿਕਰ ਕਰਦੇ ਹਾਂ। ਪਰ ਵੱਡੀ ਗਿਣਤੀ ਦੇ ਵਿੱਚ ਸਾਡੇ ਵਿਊਅਰਸ, ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਯੰਗਸਟਰਸ ਔਰ ਸੋਸ਼ਲ ਮੀਡੀਆ ਦੇ ਉੱਤੇ ਖਾਸ ਤੌਰ ਤੇ ਉਹ ਬੜਾ ਇਸ ਸਾਡੇ ਨੈਰੇਟਿਵ ਨੂੰ ਪਸੰਦ ਵੀ ਕਰ ਰਹੇ ਨੇ। ਔਰ ਇੱਕ ਪਰਿਵਾਰਕ ਮੀਟਿੰਗ 'ਚ ਵੀ 2 ਦਿਨ ਪਹਿਲਾਂ ਜਿਹਦੇ ਵਿੱਚ 10ਵੀਂ ਦੇ ਜਿਹੜੇ ਨੇ ਉਹ ਕਲੋਜ਼ ਮੈਂਬਰ ਹੀ ਸਨ, ਜਿਹੜੇ ਵੈਲਵਿਸ਼ਰ, ਤੇ ਉਹਨਾਂ 'ਚ ਬੱਚੇ ਵੀ ਉਹਨਾਂ ਦੇ ਆਏ ਹੋਏ ਸੀ। ਔਰ ਅੱਜ ਉਹਨਾਂ 'ਚੋਂ ਇੱਕ ਦੇ ਬੱਚੇ ਦੇ ਫਾਦਰ ਮੈਨੂੰ ਇਹ ਇਨਪੁਟ ਦੇ ਰਹੇ ਸੀ ਕਿ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਡਾਕਟਰ ਅੰਕਲ ਨੇ ਜਿਹੜੀ ਗੱਲ ਕਹੀ, ਹਾਲਾਂ ਦੂਸਰੇ ਸਾਰੇ ਦੂਸਰੀ ਤਰ੍ਹਾਂ ਸੋਚਦੇ ਨੇ, ਜੋ ਚੱਲ ਰਿਹਾ ਖੌਫ ਪੈਦਾ ਕੀਤਾ ਤੇ ਉਹਨਾਂ ਨੇ ਕਿਹਾ ਨਹੀਂ ਉਹ ਜ਼ਿਆਦਾ ਅਪੀਲਿੰਗ ਲੱਗਾ। ਦੇਖੋ ਇਹ ਠੀਕ ਹੈ ਵੀ ਪ੍ਰੋਪੇਗੈਂਡਾ ਇੱਕ ਵਾਰ ਤਾਂ 4 ਚਫੇਰੇ ਜਿਹੜਾ ਉਹ ਬੱਦਲ ਆ ਕੇ ਝੂਠੀ ਬਰਸ ਵੀ ਜਾਂਦੇ ਨੇ, ਲੇਕਿਨ ਗੱਲ ਤਾਂ ਅਲਟੀਮੇਟਲੀ ਜਿਹੜਾ ਪ੍ਰੋਪੇਗੈਂਡਾ ਹੈ ਉਹ ਪ੍ਰੋਪੇਗੈਂਡਾ ਹੀ ਹੁੰਦਾ। ਜੇ ਤੁਸੀਂ ਉਸ ਦੇ ਵਿੱਚ ਇੱਕ ਸੂਈ ਵੀ ਮਾਰ ਦਿਓ ਤੇ ਉਹ ਜਿਹੜਾ ਬੈਲੂਨ ਬਣਾਇਆ ਹੁੰਦਾ ਪ੍ਰੋਪੇਗੈਂਡੇ ਦਾ ਉਹਦੀ ਹਵਾ ਨਿਕਲ ਜਾਂਦੀ ਹੈ। ਸੋ ਵੀਰ ਜਸਦੀਪ ਸਿੰਘ ਜਿਹੜੇ ਨਿਊ ਜਰਸੀ ਤੋਂ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਹੈ, ਇਹ ਵੀ ਉਹਨਾਂ ਯੰਗਸਟਰਸ ਦੀ ਲਿਸਟ ਚੋਂ ਨੇ ਜਿਨ੍ਹਾਂ ਨੂੰ ਸਾਡਾ ਅਫਗਾਨਿਸਤਾਨ ਦੇ ਉੱਤੇ ਤਜ਼ੀਆ ਔਰ ਜਿਹੜੀ ਇਸ ਦੇ ਵਿੱਚ ਸਿੱਖ ਨੁਕਤਾ ਨਿਗਾਹ ਕੀ ਹੈ ਔਰ ਕਿਵੇਂ ਇਹ ਸਾਡੇ ਸਿੱਖ ਨੁਕਤਾ ਨਿਗਾਹ ਤੋਂ ਆਉਣ ਵਾਲੇ ਦਿਨਾਂ 'ਚ ਇਹ ਡਿਵੈਲਪਮੈਂਟ ਕਿੰਨੀ ਅਹਿਮ ਹੈ, ਇਹ ਸਾਰਾ ਉਹਨਾਂ ਨੂੰ ਪਸੰਦ ਆਇਆ। ਸੋ ਉਹਨਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਔਰ ਅਸੀਂ ਇਹ ਜ਼ੋਰਦਾਰ ਗੁਜ਼ਾਰਿਸ਼ ਵੀ ਕਰਾਂਗੇ ਕਿ ਜੇ ਅਸੀਂ ਸਮਝਦੇ ਹਾਂ ਕਿ ਸੱਚ, ਹੱਕ, ਇਨਸਾਫ ਦੀ ਆਵਾਜ਼ ਜਾਰੀ ਰਹਿਣੀ ਚਾਹੀਦੀ ਹੈ ਤੇ ਫਿਰ ਗੱਲਾਂ ਸਿਰਫ ਹਵਾ ਦੇ ਵਿੱਚ ਨਹੀਂ ਹੁੰਦੀਆਂ, ਉਸ ਦੇ ਲਈ ਤੁਹਾਨੂੰ ਐਫਰਟ ਵੀ ਕਰਨਾ ਪੈਂਦਾ ਹੈ। ਔਰ ਜਿਹੜੇ ਵੀ ਅਫੋਰਡ ਕਰ ਸਕਦੇ ਨੇ ਸਾਡੇ ਵੀਰ ਭੈਣਾਂ, ਉਹ ਸਾਡੇ ਆਪਣੇ ਨੇ ਜਾਂ ਜਿਹੜੇ ਹਮਦਰਦੀ ਰੱਖਣ ਵਾਲੇ ਨੇ, ਉਹਨਾਂ ਸਾਰਿਆਂ ਨੂੰ ਹੀ ਅਸੀਂ ਇਹ ਅਪੀਲ ਕਰਦੇ ਹਾਂ ਕਿ ਇੱਕ ਦਿਨ ਦਾ ਪ੍ਰੋਗਰਾਮ ਸਪਾਂਸਰ ਕਰਨ ਤੋਂ ਬਾਅਦ ਸਾਲ ਤੁਹਾਨੂੰ ਦੁਬਾਰਾ ਫਿਰ ਲੋੜ ਨਹੀਂ ਪਏਗੀ। ਅਸੀਂ ਸਮਝਦੇ ਹਾਂ ਵੀ ਇੰਨੇ ਸਾਡੇ ਕੋਲ ਵੈਲਵਿਸ਼ਰ ਹੋਣੇ ਚਾਹੀਦੇ ਨੇ ਸਾਰੇ ਪੀਰੀਅਡ ਤੋਂ ਬਾਅਦ, ਅਦਰਵਾਈਜ਼ ਤਾਂ ਫਿਰ ਜੇ ਸਾਨੂੰ ਇਹ ਵੀ ਲੱਗੇ ਕਿ ਵੀ ਨਹੀਂ ਨੇ, ਫਿਰ ਤਾਂ ਸਾਨੂੰ ਇਹਨੂੰ ਇਸ ਸਾਰੇ ਨੂੰ ਜਾਰੀ ਰੱਖਣ ਦਾ ਵੀ ਕੋਈ ਲਾਭ ਨਹੀਂ ਹੈ। ਕਿਉਂਕਿ ਜੇ ਅਸੀਂ 200-250 ਬੰਦਾ ਵੀ ਨਹੀਂ ਨਿਕਲਦਾ ਨਿੱਤਰ ਕੇ ਕਿ ਇਹ ਇੱਕ ਯੂਜ਼ਫੁਲ ਪਾਰਟ ਹੈ, ਤਾਂ ਫਿਰ ਮੇਰਾ ਖਿਆਲ ਹੈ ਕਿ ਵੀ ਸਾਡਾ ਜਿਹੜਾ ਉਹ ਬਣਦਾ ਵੀ ਨਹੀਂ ਹੈ ਇਸ ਫੀਲਡ 'ਚ ਰਹਿਣਾ। ਸੋ ਅਜੇ ਤੱਕ ਤਾਂ ਅਸੀਂ ਸਾਨੂੰ ਜਿਹੜਾ ਉਹ ਥਾਪੜਾ ਵੀ ਹੈ ਬਹੁਤ ਸਾਰਿਆਂ ਦਾ ਔਰ ਅਸੀਂ ਹੋਪ ਵੀ ਕਰ ਰਹੇ। ਸੋ ਅਸੀਂ ਇਹੀ ਅਪੀਲ ਕਰਦੇ। ਗੱਲ ਕਾਬਲ ਇਸ ਵੇਲੇ, ਕਿਉਂਕਿ ਅੱਜ ਤੋਂ 2-3 ਦਿਨ ਪਹਿਲਾਂ ਜਿਹੜੀਆਂ ਪਿਕਚਰਸ ਵੀ ਆਈਆਂ ਔਰ ਜਿਹੜੀ ਇੱਕ ਹਫੜਾ ਦਫੜੀ ਕਾਬਲ 에ਅਰਪੋਰਟ ਦੇ ਉੱਤੇ ਦੇਖਣ 'ਚ ਆਈ, ਜਿਹਦੇ 'ਚ ਇਹ ਆਇਆ ਕਿ ਕਿਵੇਂ ਉਸ ਜਹਾਜ਼ ਤੋਂ ਉੱਤੋਂ ਵੀ ਡਿੱਗ ਕੇ ਜਿਹੜੀਆਂ 3-4 ਮੌਤਾਂ ਹੋਈਆਂ, ਉਹਨਾਂ 'ਚ ਆਇਆ ਕਿ ਇੱਕ ਜਿਹੜਾ ਉਹ ਫੁੱਟਬਾਲ ਪਲੇਅਰ ਸੀ ਯੰਗ ਟੀਮ ਦਾ ਅਫਗਾਨਿਸਤਾਨ ਦਾ। ਫਿਰ ਇਹ ਵੀ ਜਿਹੜਾ ਦੇਖਣ 'ਚ ਆਇਆ ਕਿ ਕਿਵੇਂ ਜਿਹੜੇ ਲੋਕ ਰਸ਼ ਕਰ ਰਹੇ ਨੇ ਕਾਬਲ 에ਅਰਪੋਰਟ ਵੱਲ, ਉਹਨਾਂ ਦੇ ਕੋਲ ਵੀ ਕੋਈ ਜਿਹਨਾਂ ਕੋਲ ਡਾਕੂਮੈਂਟ ਨਹੀਂ ਨੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ। ਕਿਉਂਕਿ ਇਹ ਸਾਰਾ ਮੇਰਾ ਖਿਆਲ ਹੈ ਵੀ ਜਦੋਂ ਅਮਰੀਕਾ ਨੇ ਜਾਂ ਉਹਨਾਂ ਦੀਆਂ ਏਜੰਸੀਆਂ ਨੇ
90 ਦਿਨ ਦੀ ਡੈਡਲਾਈਨ ਦਿੱਤੀ ਸੀ ਜਾਂ ਪ੍ਰੈਡਿਕਸ਼ਨ ਦਿੱਤੀ ਸੀ ਕਿ ਹੋਏਗਾ, ਉਹ ਸਮਝਦੇ ਸੀ ਵੀ 3 ਮਹੀਨੇ ਦਾ ਪੀਰੀਅਡ ਕਾਫੀ ਟਾਈਮ ਹੋਏਗਾ, ਜਿਹਦੇ 'ਚ ਕਿ ਜਿਹੜੇ 15-20 ਹਜ਼ਾਰ ਅਮਰੀਕਨ ਸਿਟੀਜ਼ਨ ਨੇ, ਜਿਹੜੇ ਰੀਅਲ ਸਿਟੀਜ਼ਨ ਨੇ, ਔਰ ਜਿਹੜਾ 65-70 ਹਜ਼ਾਰ ਬੰਦਾ ਇਹਨਾਂ ਨੇ ਓਵਰਆਲ ਜਿਹੜੇ 20 ਸਾਲ 'ਚ ਇਹਨਾਂ ਲਈ ਕੰਮ ਕਰਦੇ ਰਹੇ, ਇਹਨਾਂ ਦੇ ਇੰਟਰਪ੍ਰੇਟਰ, ਟਰਾਂਸਲੇਟਰ, ਮੁਖਬਰ, ਜੋ ਵੀ ਉਹਨਾਂ ਨੂੰ ਕਹੋ, ਇਹਨਾਂ ਦੇ ਹੈਲਪਰ, ਉਹਨਾਂ ਨੂੰ ਵੀ ਇਹਨਾਂ ਨੇ ਇੱਕ ਸਕੀਮ ਦੇ ਤਹਿਤ ਜਿਹੜਾ ਉਹਨਾਂ 'ਚੋਂ ਬਹੁਤ ਸਾਰਿਆਂ ਨੂੰ ਸਕਰੀਨ ਕੀਤਾ ਹੋਇਆ ਹੈ, ਔਰ ਉਹਨੂੰ ਲੱਗਦਾ ਸੀ ਬਾਕੀਆਂ ਨੂੰ ਕਰਕੇ ਸੋ ਇਹ ਗਿਣਤੀ 1 ਲੱਖ ਦੇ ਨੇੜੇ ਤੇੜੇ ਪਹੁੰਚ ਜਾਂਦੀ ਹੈ। ਔਰ ਜਿਸ ਤੇਜ਼ੀ ਨਾਲ ਵਿਦ ਦਾ ਲਾਈਟਨਿੰਗ ਸਟ੍ਰਾਈਕ ਤਾਲਿਬਾਨ ਨੇ ਆ ਕੇ ਇਹਨਾਂ ਦੀ ਅਜੇ ਪ੍ਰੈਡਿਕਸ਼ਨ ਦੀ ਰਿਪੋਰਟ ਆਈ ਔਰ 4 ਦਿਨ ਬਾਅਦ ਉਹ ਕਾਬਲ 'ਚ ਬੈਠੇ ਸੀ ਔਰ ਫਾਲ ਆਫ ਕਾਬਲ ਹੋਇਆ, ਉਸ ਨੇ ਇੱਕ ਘਬਰਾਹਟ ਵੀ ਪੈਦਾ ਕੀਤੀ। ਪਰ ਹੁਣ ਦੋਨੋਂ ਪਾਸਿਓਂ ਔਰ ਇਹ ਗੱਲ ਦੇਖਣ ਵਾਲੀ ਹੈ ਕਿ ਵੀ ਅਜੇ ਤੱਕ ਤਾਲਿਬਾਨ ਨੇ ਨਾ ਸਿਰਫ ਜਿਵੇਂ ਉਹਨਾਂ ਨੇ ਆਮ ਮੁਆਫੀ ਦਾ ਐਲਾਨ ਕੀਤਾ, ਕਿਉਂਕਿ ਇੱਕ ਸੀ ਕਿ ਜਦੋਂ ਕਾਬਲ 'ਚ ਆਏ ਫਿਰ ਤਾਂ ਥਾਂ ਤੇ ਲਾਸ਼ਾਂ ਲਟਕ ਰਹੀਆਂ ਹੋਣਗੀਆਂ, ਗਾਟੇ ਲੱਤ ਰਹੇ ਹੋਣਗੇ ਰਿਵੈਂਜ ਦੇ ਥੱਲੇ, ਔਰ ਸਕੂਲ ਬੰਦ ਹੋ ਜਾਣਗੇ, ਔਰਤਾਂ ਜਿਹੜੀਆਂ ਨੇ ਉਹ ਸਾਰੀਆਂ ਬੁਰਕਿਆਂ 'ਚ ਆ ਜਾਣਗੀਆਂ, ਔਰ ਦੂਜਾ ਲੇਕਿਨ ਉਹਨਾਂ ਨੇ ਬੜਾ ਗ੍ਰੇਸਫੁਲੀ ਹੈਂਡਲ ਕੀਤਾ ਆਮ ਮੁਆਫੀ ਦਾ ਜਿਹੜਾ ਪਾਰਟ ਸੀ, ਔਰ ਉਸ ਤੋਂ ਇਲਾਵਾ ਵੀ ਉਹਨਾਂ ਨੇ ਇਹ ਗੱਲ ਹਾਲਾਂ ਅੱਜ ਉਹਨਾਂ ਨੇ ਆਫੀਸ਼ੀਅਲੀ ਆਪਣਾ ਜਿਹੜਾ ਇਹ ਅਫਗਾਨਿਸਤਾਨ ਨੂੰ ਜਿਹੜਾ ਐਮੀਰੇਟ, ਔਰ ਜ਼ਾਹਰ ਹੈ ਪਹਿਲਾਂ ਇਸਲਾਮਿਕ ਰਿਪਬਲਿਕ ਆਫ ਅਫਗਾਨਿਸਤਾਨ ਹੈ, ਹੁਣ ਇਸਲਾਮਿਕ ਐਮੀਰੇਟ ਆਫ ਅਫਗਾਨਿਸਤਾਨ, ਸੋ ਜ਼ਾਹਰ ਹੈ ਕਿ ਜਿਹੜਾ ਉਹਨਾਂ ਦੀ ਖਲੀਫਾ ਸਿਸਟਮ ਜਾਂ ਅਮੀਰ ਸਿਸਟਮ, ਅਮੀਰੁਲ ਮੋਮਨੀਨ ਦੇ ਥੱਲੇ ਉਹ ਕੀ ਐਸਟੈਬਲਿਸ਼ ਕਰਨਗੇ। ਲੇਕਿਨ ਇੱਕ ਪਾਰਟ ਉਹਨਾਂ ਨੇ ਇਹ ਜਿਹੜਾ ਐਸ਼ੋਰੈਂਸ ਸੀ ਉਹ ਬੀਬੀਆਂ ਦੇ ਹੱਕਾਂ ਦੇ ਹਵਾਲੇ ਨਾਲ ਹੋਏ, ਮਾਈਨੋਰਿਟੀਜ਼ ਦੇ ਹਵਾਲੇ ਨਾਲ ਹੋਏ, ਔਰ ਦੂਸਰੇ ਉਹ ਅਸੀਂ ਆਲਰੇਡੀ ਜ਼ਿਕਰ ਕੀਤਾ, ਉਹਨੂੰ ਮੈਂ ਬਾਰ-ਬਾਰ ਰਿਪੀਟ ਨਹੀਂ ਕਰਾਂਗਾ। ਔਰ ਇਹ ਆਸ ਕੀਤੀ ਜਾਂਦੀ ਸੀ ਕਿ ਜੇ ਉਹਨਾਂ ਨੇ ਘੱਟੋ ਘੱਟ ਇਸ ਤੋਂ ਬਹੁਤ ਸਾਰਿਆਂ ਨੇ ਇਨਕਲੂਡਿੰਗ ਈਵਨ ਯੂਕੇ ਦੇ ਪ੍ਰਾਈਮ ਮਿਨਿਸਟਰ ਨੇ ਵੀ ਔਰ ਦੂਸਰਿਆਂ ਨੇ ਵੀ ਕਿਹਾ ਕਿ ਇਟ ਸੀਮਸ ਕਿ ਇਹ ਜਿਹੜੇ ਤਾਲਿਬਾਨ ਨੇ ਇਹ ਉਸ ਕਿਸਮ ਦੀ ਉਹਨਾਂ ਦੀ ਸੋਚ ਨਹੀਂ ਹੈ ਜਿਹੜੀ 1996 'ਚ ਸੀ, ਜਦੋਂ ਕਿ ਪਹਿਲੇ ਤਾਲਿਬਾਨ ਉਹਨਾਂ ਦਾ ਲਗਭਗ 5 ਸਾਲ ਦਾ ਰੂਲ ਰਿਹਾ। ਔਰ ਜੇ ਸੱਚਮੁੱਚ ਤਾਲਿਬਾਨ ਨੇ ਇਸ ਲਾਈਨ ਦੇ ਉੱਤੇ ਜਿਹੜਾ ਐਕਟ ਕਰਨਾ ਸ਼ੁਰੂ ਕੀਤਾ, ਸੋ ਚਾਹੀਦਾ ਤਾਂ ਇਹ ਸੀ ਕਿ ਵਰਲਡ ਕਮਿਊਨਿਟੀ, ਜਿਹਦੇ 'ਚ IMF, ਵਰਲਡ ਬੈਂਕ ਜ਼ਾਹਰ ਹੈ, ਅਮਰੀਕਾ, UK ਔਰ ਬਾਕੀ ਯੂਰਪੀਅਨ ਪਾਰਲੀਮੈਂਟ ਔਰ ਬਾਕੀ ਜਿਹੜੀਆਂ ਇੰਸਟੀਟਿਊਸ਼ਨਸ ਨੇ ਉਹ ਵੀ ਲਚਕ ਦਿਖਾਉਂਦੀਆਂ। ਬੇਸ਼ੱਕ ਉਹਨਾਂ ਦਾ ਫੀਅਰ ਪਹਿਲੀ ਸਟੇਜ ਤੇ ਤਾਂ ਜਾਇਜ਼ ਸੀ, ਪਰ ਜਦੋਂ ਜੋ ਕੁਝ ਕਾਬਲ ਦੇ ਵਿੱਚ ਪਿਛਲੇ 3-4 ਦਿਨ 'ਚ ਹੁੰਦਾ ਹੈ, ਉਸ ਤੋਂ ਬਾਅਦ ਤਾਂ ਉਹਨਾਂ ਨੂੰ ਹੋਰ ਠੀਕ ਰੱਖਣ ਦੇ ਲਈ ਕਿ ਭਾਈ ਉਹਨਾਂ ਨੂੰ ਲੱਗੇ ਕਿ ਇੰਟਰਨੈਸ਼ਨਲ ਕਮਿਊਨਿਟੀ ਜਿੱਥੇ ਵਾਚ ਕਰ ਰਹੀ ਹੈ ਉੱਥੇ ਸਿਰਫ ਡੰਡਾ ਹੀ ਨਹੀਂ ਹੱਥ ਫੜਿਆ ਹੋਇਆ, ਉਹਨਾਂ ਨੂੰ ਐਕਸਟਰਾ ਸਗੋਂ ਇਮਦਾਦ ਦਿੰਦੇ। ਪਰ ਜਿਹੜੀ ਆਲਰੇਡੀ ਪ੍ਰੋਮਿਸਡ ਸੀ ਫਾਈਨੈਂਸ਼ੀਅਲ, ਉਹ IMF ਦੀ ਔਰ ਅਮਰੀਕਾ ਦੀ ਜਿਹੜੀ ਅਗਸਤ ਮਹੀਨੇ ਦੇ ਵਿੱਚ ਡੇਟਾ ਨੇ, ਇੱਕ 15 ਤਰੀਕ ਨੂੰ ਜਿਹੜੀ ਹੈ ਇੰਬਰਸ ਉਹਨੂੰ ਵੰਡਿਆ ਜਾਣਾ ਸੀ, 27 ਅਗਸਤ ਨੂੰ, ਉਹਨੂੰ ਉਸ ਦੇ ਉੱਤੇ ਵੀ ਜਿਹੜੀ ਹੈ ਰੋਕ ਲਾ ਦਿੱਤੀ ਹੈ। ਲੇਕਿਨ ਉਸ ਤੋਂ ਪਹਿਲਾਂ ਚੱਲ ਉੱਥੇ ਕੀ ਰਿਹਾ, ਇੱਕ ਪਾਰਟ ਤਾਂ ਇਹ ਹੈ ਕਿ ਇਕਨੋਮਿਕਲ ਉਹਨਾਂ ਨੇ ਉਹਨਾਂ ਨੂੰ ਸਕਵੀਜ਼ ਕਰ ਦਿੱਤਾ ਹੈ ਜਿਹੜਾ ਉਹਨਾਂ ਨੂੰ ਪੁਸ਼ ਕਰ ਸਕਦਾ ਹਾਰਡ ਲਾਈਨ ਵੱਲ। ਦੂਸਰਾ ਪ੍ਰੋਪੇਗੈਂਡਾ, ਇੱਕ ਪ੍ਰੋਪੇਗੈਂਡਾ ਤਾਂ ਆਲਰੇਡੀ ਜਿਵੇਂ ਭਾਰਤ ਜਾਂ ਦੂਜੇ ਔਰ ਅਸੀਂ ਜਿਹੜੀ ਸਾਡੀ ਇੱਕ ਸੋਸ਼ਲ ਮੀਡੀਆ ਟੀਮ ਜਿਹੜੀ ਨਵੀਂ ਕੰਸਟੀਟਿਊਟ ਹੋਈ ਸੀ, ਉਹਨਾਂ ਨੇ ਵੀ ਹੱਥ ਖੜੇ ਕਰ ਦਿੱਤੇ, ਕਿਉਂਕਿ ਉਹਨਾਂ ਨੂੰ ਵੀ ਜਿਹੜੀ ਉਹਨਾਂ ਦੀ ਅੱਗੋਂ ਪੇਰੈਂਟ ਕੰਪਨੀ ਸੀ, ਉਹਨਾਂ ਨੇ ਕਿਹਾ ਵੀ ਇਹ ਕੀ ਹੋ ਰਿਹਾ, ਕਿਉਂਕਿ ਹੁਣ ਜਿਹੜਾ ਭਾਰਤ ਦੇ ਵਿੱਚ 4 ਚਫੇਰੇ ਮੀਡੀਆ, ਪ੍ਰਿੰਟ ਮੀਡੀਆ, ਈਵਨ ਮੈਂ ਇਹ ਦੇਖਦਾ ਕਿ ਜਿਹੜੇ ਇੰਡੀਵਿਜੂਅਲ ਯੂਟਿਊਬਰ ਨੇ ਜਿਨ੍ਹਾਂ ਨੂੰ ਦੇ ਉੱਤੇ ਕੋਈ ਡੰਡਾ ਨਹੀਂ ਰੱਖਿਆ ਹੋਇਆ ਕਿਸੇ ਨੇ, ਉਹ ਵੀ ਉਹੀ ਜਿਹੜਾ ਨੈਰੇਟਿਵ ਦੇ ਰਹੇ ਨੇ ਜੋ ਕਿ ਨੈਗੇਟਿਵਿਟੀ ਦਾ ਟੋਟਲ ਉਹਨਾਂ ਨੂੰ ਇਵੇਂ ਲੱਗ ਰਿਹਾ ਕਿ ਵੀ ਜਿਵੇਂ ਤਾਲਿਬਾਨ ਬਿਲਕੁਲ ਕੋਈ ਲੁੱਚੇ ਬਦਮਾਸ਼ ਉਹਨਾਂ ਨੇ ਆ ਕੇ ਕਰ ਲਿਆ ਔਰ ਅਫਗਾਨਿਸਤਾਨ ਬੜਾ ਪੀਸਫੁਲ ਸੀ ਔਰ ਸਾਰਾ ਜਿਹੜਾ ਹੁਣ ਉਜੜ ਗਿਆ ਇਹ ਉਹ। ਹਾਲਾਂਕਿ ਗਰਾਊਂਡ ਰਿਐਲਿਟੀ ਆਲਟੂਗੈਦਰ ਡਿਫਰੈਂਟ ਹੈ। ਔਰ ਉਸ ਲੈਵਲ ਦੇ ਉੱਤੇ ਜਿਵੇਂ ਪਾਕਿਸਤਾਨ ਦੇ ਨਾਲ ਜੇ ਉਹਨਾਂ ਦੀਆਂ 2 ਵੱਡੇ ਬਾਰਡਰ ਨੇ, ਉਹਨਾਂ ਦੇ ਵਿੱਚ ਤੁਰਖਾਮ ਹੈ ਔਰ ਚਮਨ ਹੈ, ਤੁਰਖਾਮ ਤੋਂ ਜਿਹੜਾ ਆਲਮੋਸਟ 85% ਟ੍ਰੇਡ ਹੁੰਦੀ, ਉਹ ਤਾਂ ਵੱਧ ਗਈ ਹੈ। ਕੋਈ ਰਿਫਿਊਜੀ ਜਿਹੜੇ ਨੇ ਹੁਣ ਜਦੋਂ ਜੇ ਇਨਸਟੇਬਿਲਿਟੀ ਹੁੰਦੀ ਹੈ ਤਾਂ ਪਹਿਲਾ ਪਾਰਟ ਤਾਂ ਹੁੰਦਾ ਵੀ ਉੱਥੋਂ ਲੋਕ ਦੌੜਦੇ ਨੇ, ਔਰ ਇਹ ਜਹਾਜ਼ਾਂ ਵਾਲੇ ਤਾਂ ਡਿਪਲੋਮੈਟ ਤਾਂ ਦੂਸਰੇ ਹੀ ਨੇ ਜਿਹੜੇ ਅਫੋਰਡ ਕਰ ਸਕਦੇ ਨੇ, ਜਿਨ੍ਹਾਂ ਕੋਲ ਡਾਕੂਮੈਂਟ ਨੇ, ਕਲੀਅਰੈਂਸ ਹੈ, ਇਹਨਾਂ ਨੇ ਦਿੱਤਾ ਹੋਇਆ। ਕਾਮਨ ਬੰਦਾ ਜਿਹਨੂੰ ਗਰੀਬ ਜਾਂ ਆਮ ਲੋਕ, ਉਹ ਤਾਂ
ਬਾਈ ਰੋਡ ਹੀ ਜਾਂਦੇ ਨੇ। ਜੀ। ਸੋ ਬਿਲਕੁਲ ਦੋਨੋਂ ਬਾਰਡਰਸ ਦੇ ਉੱਤੇ ਉਹ ਚਮਨ ਵੀ ਤੁਰਖਾਮ ਵੀ ਆਮ ਵਾਂਗ 8-10 ਘੰਟੇ ਉੱਥੇ ਰਿਹਾ ਬੰਦ, ਜਦੋਂ ਕਿ ਕਾਬਲ ਲੈਂਡ ਤੋਂ ਬਾਅਦ ਨਾਰਮਲ ਵਾਂਗ ਹੈ ਔਰ ਰਾਦਰ ਜ਼ਿਆਦਾ ਟ੍ਰੇਡ ਹੋ ਰਹੀ ਹੈ। ਸੋ ਗਰਾਊਂਡ ਦੇ ਉੱਤੇ ਗੱਲ ਹੋ ਰਿਹਾ, ਪਰ ਹੁਣ ਇਹਨਾਂ ਨੇ ਜਿਸ ਕਿਸਮ ਦਾ ਨੈਗੇਟਿਵ ਪ੍ਰੋਪੇਗੈਂਡਾ ਕਰਨ ਲਈ ਇੱਕ ਹੋਰ ਲੱਭ ਲਿਆ। ਹੁਣ ਅਫਗਾਨਿਸਤਾਨ ਇੰਡੀਪੈਂਡੈਂਸ ਡੇ ਦੀ ਗੱਲ ਹੋ ਰਹੀ ਹੈ, ਜਦੋਂ ਪਹਿਲਾਂ ਮੈਂ ਵੀ ਦੇਖਿਆ ਇੰਡੀਪੈਂਡੈਂਸ ਡੇ, ਮੈਂ ਕਿਹਾ ਪਤਾ ਨਹੀਂ ਇਹਨਾਂ ਦੀ ਤਾਂ ਕਹਾਣੀ ਵਿਚਾਰੇ ਤੇ ਇੱਕ ਸਦੀ ਤੋਂ ਜ਼ਿਆਦਾ ਤੋਂ ਲੜਦੇ ਹੀ ਨੇ ਵੀ ਕਿਹੜੀ ਆਜ਼ਾਦੀ ਨੂੰ ਇਹ ਸੈਲੀਬ੍ਰੇਟ ਕਰ ਰਹੇ ਨੇ। ਫਿਰ ਇਹ ਸਾਹਮਣੇ ਆਇਆ ਜੀ ਕਿ ਵੀ 102 ਸਾਲ ਪਹਿਲਾਂ ਇਹਨਾਂ ਦਿਨਾਂ 'ਚ ਹੀ, ਜਦੋਂ ਅਸੀਂ ਇਹ ਅਗਸਤ ਦੀ ਗੱਲ ਕਰ ਰਹੇ 1919 ਦੇ ਵਿੱਚ, ਜਦੋਂ ਕਿ 4th ਬੈਟਲ ਹੋ ਚੁੱਕੀ ਸੀ ਅੰਗਰੇਜ਼ਾਂ ਔਰ ਉਹਨਾਂ ਅਫਗਾਨਾਂ ਦੀ, ਸੋ ਬ੍ਰਿਟਿਸ਼ ਨੇ ਉਹਨਾਂ ਦੇ ਨਾਲ ਸਮਝੌਤਾ ਕੀਤਾ ਔਰ ਉਸ ਕਿਉਂਕਿ ਡਿਊਰੈਂਟ ਲਾਈਨ ਤਾਂ ਪਹਿਲਾਂ ਹੀ 1893 ਚ ਉਹਨਾਂ ਨੇ ਡਰਾ ਕਰ ਲਈ ਸੀ। ਸੋ ਬਾਰਡਰ ਔਰ ਉਹ ਵੀ ਉਹਨਾਂ ਹਾਲਾਤਾਂ 'ਚ ਕੀਤੀ ਜਦੋਂ ਕਿ ਬ੍ਰਿਟਿਸ਼ ਦਾ ਕੰਟਰੋਲ ਸੀ ਵਨ ਸਾਈਡਡ। ਪਰ ਜਿਹੜਾ 1919 ਜਿਹਦੀ 102 ਸਾਲਾ ਯਾਦ ਮਨਾਈ ਜਾ ਰਹੀ ਹੈ, ਕੀਤਾ ਗਿਆ, ਉਹਦੇ 'ਚ ਵੀ ਉਸਦਾ ਹਿੱਸਾ ਸੀ ਉਸ ਟ੍ਰੀਟੀ ਦਾ ਕਿ ਅਫਗਾਨਿਸਤਾਨ ਦੀ ਫੋਰਨ ਪਾਲਿਸੀ ਜਿਹੜੀ ਹੈ ਉਹ ਔਰ ਡਿਪਲੋਮੈਟਿਕ ਜਿਹੜਾ ਸਾਰਾ ਉਹ ਬ੍ਰਿਟਿਸ਼ ਹੀ ਹੈਂਡਲ ਕਰਨਗੇ। ਸੋ ਉਦੋਂ ਹੀ ਜਿਹੜਾ ਇਸ ਦਿਨ ਨੂੰ ਮਨਾਇਆ ਜਾਂਦਾ, ਉਹ ਬਾਕੀ ਵੀ ਸਕਸੈਸਿਵ ਹਕੂਮਤਾਂ ਨੇ ਜਾਰੀ ਰੱਖਿਆ। ਉਹਨਾਂ ਦੇ ਵਿੱਚ ਕਦੇ ਜ਼ਾਹਿਰ ਸ਼ਾਹ ਆ ਗਿਆ, ਕਦੇ ਸੋਵੀਅਤ ਆ ਗਏ, ਨਜ਼ੀਬੁੱਲਾ ਆ ਗਿਆ, ਫਿਰ ਹਾਮਦ ਕਰਜ਼ਾਈ ਆ ਗਿਆ, ਫਿਰ ਅਸ਼ਰਫ ਗਨੀ ਆ ਗਿਆ। ਜੇ ਇਹ ਕਰੰਟ ਦੌਰ ਦੇ ਦੇਖੀਏ ਤੇ ਝੰਡੇ ਤਾਂ ਮੈਂ ਕਿਹਾ ਸੀ ਵੀ ਦਰਜਨਵਾਰ ਬਦਲੇ ਹੋਣੇ ਨੇ। ਹੁਣ ਇੱਕ ਜਿਹੜਾ ਇਹਨਾਂ ਨੂੰ ਬਹਾਨਾ ਮਿਲਿਆ ਕਿ ਵੀ ਅਜੇ ਕੋਈ ਤਾਲਿਬਾਨ ਨੇ ਇਹ ਡਿਕਲੇਅਰ ਨਹੀਂ ਕੀਤਾ ਹੈ ਕਿ ਉਹਨਾਂ ਦਾ ਚਿੱਟਾ ਝੰਡਾ ਜਿਹੜਾ ਹੈ, ਜਿਸ ਦੇ ਉੱਤੇ ਕਲਮਾ ਲਿਖਿਆ ਹੋਇਆ ਹੈ, ਇਹ ਅਫਗਾਨਿਸਤਾਨ ਦਾ ਝੰਡਾ ਹੈ। ਪਰ ਜਦੋਂ ਉਹਨਾਂ ਨੇ ਲੜ ਕੇ ਮੁਲਕ ਫਤਹ ਕੀਤਾ ਤੇ ਜ਼ਾਹਰ ਹੈ ਕਿ ਜਿੱਥੇ ਜਿੱਥੇ ਉਹਨਾਂ ਨੇ ਫਤਹ ਕੀਤਾ ਆਪਣੇ ਝੰਡੇ ਹੀ ਲਾਉਣੇ ਸੀ। ਉਹਨਾਂ ਨੇ ਕਿਹਾ ਵੀ ਅਸੀਂ ਇਸ ਦੇ ਉੱਤੇ ਅੱਗੋਂ ਡਿਸਕਸ ਕਰਾਂਗੇ ਕੀ ਹੈ, ਲੇਕਿਨ ਇਹ ਬਹਾਨਾ ਬਣਾ ਕੇ, ਔਰ ਜਿਹਦੇ ਵਿੱਚ ਕਿਉਂਕਿ ਜਿਸ ਅੰਦਾਜ਼ ਭਾਰਤੀ ਏਜੰਸੀਆਂ ਔਰ ਉਹਨਾਂ ਦੇ ਮੀਡੀਆ ਆਊਟਲੈਟ ਕਰ ਰਹੇ ਨੇ, ਉਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਅਸੀਂ ਤਾਂ ਬਿਲਕੁਲ ਇਰਰੈਲੇਵੈਂਟ ਹੋ ਗਏ ਹਾਂ ਉਹ ਸਾਰੀ ਸਿਚੁਏਸ਼ਨ। ਹੁਣ ਉਹ ਇਹ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਿਵੇਂ ਤਾਲਿਬਾਨ ਦੇ ਆਉਣ ਦੇ ਨਾਲ ਇੱਕ ਖੌਫ ਪਸਰ ਗਿਆ, ਲੋਕ ਪ੍ਰੋਟੈਸਟ ਦੇ ਲਈ ਬਾਹਰ ਨਿਕਲ ਰਹੇ ਨੇ। ਹਾਲਾਂ ਪਹਿਲਾਂ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਜਲਾਲਾਬਾਦ ਦੇ ਵਿੱਚ ਔਰ 1-2 ਖੋਸਟ ਔਰ ਦੂਸਰੇ ਥਾਵਾਂ ਦੇ ਉੱਤੇ ਹੋਇਆ। ਹੁਣ ਇਹਨੂੰ ਇੱਕ ਵੱਡੀ ਖਬਰ ਬਣਾਇਆ ਹੋਇਆ ਕਿ ਅਫਗਾਨ ਪ੍ਰੋਟੈਸਟ ਸਪਰੈਡ ਇਨ ਅਰਲੀ ਚੈਲੰਜ ਟੂ ਤਾਲਿਬਾਨ। ਹੁਣ ਹਾਲਾਂਕਿ ਇਹ ਪ੍ਰੋਟੈਸਟ ਨਹੀਂ ਨੇ ਬਹੁਤ ਸਾਰੀਆਂ ਥਾਵਾਂ ਤੇ, ਕਿਉਂਕਿ ਉਹਨਾਂ ਦਾ ਜਿਹੜਾ ਇੰਡੀਪੈਂਡੈਂਸ ਡੇ ਜਿਹਨੂੰ ਵੀ ਉਹਨਾਂ ਨੇ 1919 ਦੇ ਨਾਲ ਜੋੜ ਕੇ 102ਵਾਂ ਇੰਡੀਪੈਂਡੈਂਸ ਡੇ ਹੈ ਕਰ ਰਹੇ ਨੇ, ਉਹਨਾਂ ਨੇ ਰੋਕਿਆ ਵੀ ਨਹੀਂ ਤਾਲਿਬਾਨ ਨੇ, ਕਿਉਂਕਿ ਉਹਨਾਂ ਨੇ ਕਿਹੜਾ ਕਿਹਾ ਵੀ ਇਹ ਜਿਹੜਾ ਜੇ ਅਸੀਂ ਕੋਈ ਨਵਾਂ ਇੰਡੀਪੈਂਡੈਂਸ ਡੇ ਰੱਖਿਆ। ਹੋ ਸਕਦਾ ਤਾਲਿਬਾਨ 15 ਅਗਸਤ ਨੂੰ ਰੱਖਣ ਜਦੋਂ ਕਾਬਲ ਲਿਬਰੇਟ ਕਰਵਾਇਆ, ਜਾਂ ਹੋ ਸਕਦਾ ਜਦੋਂ ਸੋਵੀਅਤ ਯੂਨੀਅਨ ਤੋਂ ਕਿੰਨੀ ਵਾਰੀ ਤਾਂ ਉਹਨਾਂ ਤੇ ਕਬਜ਼ੇ ਹੋਏ ਨੇ, ਕਿੰਨੀ ਵਾਰੀ, ਲੇਕਿਨ ਅਫਗਾਨ ਪ੍ਰੋਟੈਸਟ ਸਪਰੈਡ ਇਨ ਅਰਲੀ ਚੈਲੰਜ ਟੂ ਤਾਲਿਬਾਨ। ਇਹ ਰਾਇਟਰ ਹੁਣ ਇੰਡੀਅਨ ਏਜੰਸੀਜ਼ ਕੀ ਕਰਦੀਆਂ, ਉਹਨਾਂ ਦੇ ਤਾਂ PTI, UNI, ANI ਉਹ ਸਮਝ ਆ ਸਕਦੀ ਹੈ। ਜਦੋਂ ਰਾਇਟਰ, AFP ਜਾਂ ਐਸੋਸੀਏਟਿਡ ਪ੍ਰੈਸ, ਇਹ ਜਿਨ੍ਹਾਂ ਦੇ ਨੇ ਅੱਗੋਂ ਜਿਨ੍ਹਾਂ ਦੀ ਸਟੋਰੀਜ਼ ਹੰਡਰਡਸ ਆਫ ਆਊਟਲੈਟਸ ਨੇ ਛਾਪਣੀਆਂ ਹੁੰਦੀਆਂ ਨੇ, ਫਿਰ ਇਹ ਮੈਨੂੰ ਨਜ਼ਰ ਆ ਰਿਹਾ ਕਿ ਵੀ ਇਹ ਗੱਲ ਇੰਨੀ ਸਿੱਧੀ ਨਹੀਂ ਹੈ ਕਿ ਜੀ ਇਹ ਉੱਥੋਂ ਨਿਕਲ ਆਏ ਨੇ ਔਰ ਗੱਲ ਨਾਰਮਲ ਹੋ ਗਈ ਔਰ ਉਹ ਉਹਨਾਂ ਨੂੰ ਫੰਕਸ਼ਨ ਕਰਨ ਦੇਣਗੇ। ਕੋਈ ਨਾ ਕੋਈ ਮਿਸਚੀਫ ਅਪ देयर ਸਲੀਵਸ ਹੈ, ਕਿਉਂਕਿ ਇੱਕ ਪਾਰਟ ਤਾਂ ਇਹ ਹੋ ਸਕਦਾ ਕਿ ਤਾਲਿਬਾਨ ਦੇ ਉੱਤੇ ਪ੍ਰੈਸ਼ਰ ਬਿਲਡ ਕਰਨ ਦੀ, ਪਰ ਮੈਨੂੰ ਲੱਗਦਾ ਵੀ ਇਹ ਟੂ ਫਾਰ ਜਾ ਰਹੇ ਨੇ, ਕਿਉਂਕਿ ਤਾਲਿਬਾਨ ਕੋਈ ਉਹਨਾਂ ਨੇ ਪਹਿਲਾਂ ਵੀ ਕੋਈ ਅਨਰੀਜ਼ਨੇਬਲਨੈਸ ਨਹੀਂ ਦਿਖਾਈ, ਤੇ ਦੂਸਰੀ ਗੱਲ ਵੀ ਪਹਿਲਾਂ ਕਿਹੜਾ ਤਾਲਿਬਾਨ ਏਡੇ ਇੱਕ ਇੰਟਰਨੈਸ਼ਨਲ ਕਮਿਊਨਿਟੀ ਦੀ ਪਰਵਾਹ ਕਰਨ, ਉਹਨਾਂ ਨੇ ਜੇ ਲਚਕੀਲਾਪਨ ਦਿਖਾਇਆ ਹੈ ਤੇ ਇਹ ਚਾਹੁੰਦੇ ਨੇ ਕਿ ਅਫਗਾਨਿਸਤਾਨ ਜਿਹੜਾ ਉਹ ਪੀਸਫੁਲ ਮੁਲਕ ਦੇ ਤੌਰ ਤੇ ਤਰੱਕੀ ਕਰੇ। ਖੁਦ ਡਰਾਮੇਬਾਜ਼ੀ ਅਸੀਂ ਨੇਸ਼ਨ ਬਿਲਡ ਕਰ ਰਹੇ ਹਾਂ। ਹੁਣ ਜੇ ਗੱਲ ਅਮਰੀਕਾ ਉਸੇ ਹੀ ਹਕੂਮਤ ਨੂੰ ਜਾਂ ਵੈਸਟਰਨ ਪਾਵਰਸ ਜਿਹੜੀਆਂ ਨੇ ਉਹ ਲੈਜੀਟੀਮੇਟ ਮੰਨਣਗੀਆਂ, ਜਿਹੜੀਆਂ ਕਿ ਚੋਣਾਂ ਕਰਕੇ ਆਈਆਂ ਨੇ, ਫਿਰ ਤਾਂ ਹਿਟਲਰ ਵੀ ਲੈਜੀਟੀਮੇਟ ਸੀ। ਹਿਟਲਰ ਨੇ ਕੋਈ ਕੂ ਕਰਕੇ ਤਾਂ ਪਾਵਰ ਨਹੀਂ ਸੀ ਲਈ ਜਾਂ ਲੜ ਕੇ ਤਾਂ ਪਾਵਰ ਨਹੀਂ ਸੀ ਲਈ। ਫਿਰ ਅਮਰੀਕਾ ਨੂੰ ਦੇਖਣਾ ਪਏਗਾ ਕਿ ਜਿਹੜੀ ਅਮਰੀਕਾ ਦੀ ਸ਼ੁਰੂਆਤ ਹੁੰਦੀ ਹੈ 13 ਕਾਲੋਨੀਜ਼ ਵਾਲੀ, ਉਹਨਾਂ ਨੇ ਬ੍ਰਿਟਿਸ਼ ਤੋਂ ਵੋਟਾਂ ਪਾ ਕੇ ਰੈਫਰੈਂਡਮ ਕਰਾ ਕੇ ਤਾਂ ਨਹੀਂ ਸੀ ਆਜ਼ਾਦੀ ਲਈ। ਜਾਰਜ ਵਾਸ਼ਿੰਗਟਨ ਜਿਹੜਾ ਫਸਟ ਪ੍ਰੈਜ਼ੀਡੈਂਟ ਵੀ ਹੈ ਔਰ ਦੂਸਰਾ ਵੀ ਹੈ, ਲੜ ਕੇ ਹੀ ਲਈ ਸੀ। ਔਰ ਜਿਨ੍ਹਾਂ ਹਾਲਾਤਾਂ ਦੇ ਵਿੱਚ ਅਫਗਾਨਿਸਤਾਨ ਦੇ ਲੋਕ ਪੁਸ਼ ਹੋਏ ਪਿਛਲੀ ਅੱਧੀ ਸਦੀ ਤੋਂ, ਉਹਨਾਂ ਦੇ ਵਿੱਚ ਇਸ ਪਾਰਟ ਨੂੰ ਹੁਣ ਤੁਸੀਂ ਉਹਨਾਂ ਨਾਲ ਗੱਲਬਾਤ ਵੀ ਕੀਤੀ
ਉਹਨਾਂ ਦੇ ਨਾਲ ਬਹਿ ਕੇ ਬਰਾਬਰ ਤੇ ਤੁਹਾਡਾ ਸੈਕਟਰੀ ਆਫ ਸਟੇਟ ਔਰ ਉਹਨਾਂ ਦਾ ਜੋ ਵੀ ਪੈਰਲਲ ਅਹੁਦੇਦਾਰ ਸੀ ਉਹਨੇ ਦਸਤਖਤ ਕੀਤੇ। ਪਰ ਤੁਸੀਂ ਅੱਜ ਇਹ ਕਹੋ ਕਿ ਜੀ ਅਸੀਂ ਇਸ ਲਈ ਫੰਡ ਰੋਕ ਲਏ ਨੇ ਜਾਂ ਦੂਜੇ ਨੇ, ਕਿਉਂਕਿ ਤਾਲਿਬਾਨ ਅਮਰੀਕਾ 'ਚ ਵੀ ਅਜੇ ਐਜ਼ ਏ ਦਹਿਸ਼ਤਗਰਦ ਗਰੁੱਪ ਦੇ ਤੌਰ ਤੇ ਮੰਨਿਆ ਜਾਂਦਾ ਹੈ ਔਰ UN ਦੇ ਵਿੱਚ ਵੀ ਮੰਨਿਆ ਜਾਂਦਾ ਹੈ। ਇਹ ਤਾਂ ਜਿਹੜਾ ਹੈ ਇਸ ਤੋਂ ਇਹ ਲੱਗਦਾ ਹੈ ਕਿ ਵੀ ਇਹ ਕੁਛ ਨਾ ਕੁਛ ਐਸੀ ਮਿਸਚਿਫ ਆਉਣ ਵਾਲੇ ਪੀਰੀਅਡ 'ਚ ਹੈ। ਇਕੱਲਾ ਪ੍ਰੈਸ਼ਰ ਬਿਲਡ ਕਰਨ ਦੀ ਲਾਈਨ ਨਹੀਂ, ਔਰ ਇਹ ਜਾਣਦਿਆਂ ਹੋਇਆਂ ਤਾਲਿਬਾਨ ਦੇ ਮਿਜ਼ਾਜ ਨੂੰ ਕਿ ਇਹਨਾਂ ਨੇ ਤਾਂ ਚਾਹਿਆ ਸੀ ਕਿ ਵੀ ਉਹ ਇਸਲਾਮਿਕ ਰਿਪਬਲਿਕ ਆਫ ਅਫਗਾਨਿਸਤਾਨ ਦੇ ਥੱਲੇ ਟ੍ਰੀਟੀ ਕਰਨ ਜਾਂ ਕਿਸੇ ਹੋਰ ਦੇ, ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਇਸਲਾਮਿਕ ਬੇਸਡ ਸਟੇਟ ਹੀ ਬਣਾਣੀ ਹੈ, ਅਸੀਂ ਜਿਹੜਾ ਇਹ ਐਮਿਰੇਟ ਹੋਣਾ ਹੈ ਸਾਡਾ, ਜ਼ਾਹਰ ਹੈ ਉਹਦੇ 'ਚ ਖਲੀਫਾ ਹੈ ਜਾਂ ਅਮੀਰ ਹੈ ਜਾਂ ਕੀ ਹੈ, ਉਹ ਸਾਰੇ ਦਾ ਸਟਰਕਚਰ ਜਿਹੜਾ ਹੈ। ਪਰ ਹੁਣ ਇਹ ਉਹ ਕਹਿ ਰਹੇ ਨੇ ਵੀ ਆਲ ਇਨਕਲੂਸਿਵ ਹੋਏਗਾ। ਹੁਣ ਆਲ ਇਨਕਲੂਸਿਵ ਜਿਹੜਾ ਸਟਰਕਚਰ ਹੈ, ਔਰ ਮੈਨੂੰ ਲੱਗਦਾ ਹੈ ਕਿ ਮੋਰ ਔਰ ਲੈਸ ਈਰਾਨ ਵਰਗਾ ਸਟਰਕਚਰ ਹੋ ਸਕਦਾ। ਫਰਕ ਇੰਨਾ ਹੈ ਕਿ ਈਰਾਨ 'ਚ ਸ਼ੀਆ ਲੈਵਲ ਦੇ ਉੱਤੇ ਇੱਕ ਆਪਣੀ ਹਾਇਰਾਰਕੀ ਹੈ, ਇਹ ਜਿਹੜੇ ਨੇ ਕਿਉਂਕਿ ਸੁੰਨੀ ਇਸਲਾਮ 'ਚ ਨੇ, ਇਹ ਕੋਈ ਨਾ ਕੋਈ ਉਸ ਕਿਸਮ ਦਾ ਜਿਹੜਾ ਉਹਨਾਂ ਦਾ ਸ਼ੋਰਾ ਹੁੰਦਾ ਹੈ ਲੋਅਰ ਲੈਵਲ ਦੇ ਉੱਤੇ, ਜਿਹੜਾ ਅਲਟੀਮੇਟਲੀ ਇੱਕ ਡਿਸਾਈਡਿੰਗ ਫੈਕਟਰ ਹੈ ਉਹਨਾਂ ਦੀ ਪਾਰਲੀਮੈਂਟ ਵਾਂਗ, ਉਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਅਸੀਂ ਔਰਤਾਂ ਨੂੰ ਵੀ ਇਨਕਲੂਡ ਕਰਾਂਗੇ, ਅਕਲੀਅਤਾਂ ਦਾ ਵੀ, ਮਾਈਨੋਰਟੀਜ਼ ਦਾ ਵੀ ਹੋ ਸਕਦਾ। ਸੋ ਸਟਰਕਚਰ ਤਾਂ ਉਹਨਾਂ ਦਾ ਆਪਣਾ ਹੋਏਗਾ, ਪਰ ਇਹ ਕ੍ਰਾਈਟੇਰੀਆ ਰੱਖਣਾ ਵੀ ਜੇ ਵੋਟਾਂ ਨਾਲ ਬਣਨ ਵਾਲਾ ਹੀ ਤੁਹਾਡਾ ਹੈ ਤੇ ਉਹ ਤਾਂ ਪੁਤਿਨ ਵੀ ਜਿਹੜਾ ਹੈ, ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਅੱਜ ਜਿੰਨੀ ਤਰੀਕ ਹੈ, ਠੀਕ 30 ਸਾਲ ਪਹਿਲਾਂ 1991 ਦੇ ਵਿੱਚ ਸੋਵੀਅਤ ਯੂਨੀਅਨ ਦੇ ਵਿੱਚ ਕੂਹ ਦੀ ਕੋਸ਼ਿਸ਼ ਹੋਈ ਸੀ, ਯੈਲਸਿਨ ਬਾਹਰ ਨਿਕਲਿਆ ਔਰ ਉਸ ਤੋਂ ਬਾਅਦ ਹੀ ਅਸੀਂ ਬ੍ਰੇਕਅਪ ਦੇਖਦੇ ਹਾਂ ਗੋਰਬਾਚੋਵ ਦੇ ਥੱਲੇ, ਔਰ ਉਸ ਤੋਂ ਬਾਅਦ ਕਿੰਨੀ ਕੁ ਦੇਰ ਪਹਿਲੀਆਂ ਤੁਸੀਂ ਫੇਅਰ ਇਲੈਕਸ਼ਨਾਂ, ਹੁਣ ਜਿਹੜਾ ਪੁਤਿਨ ਕਦੇ ਪ੍ਰਾਈਮ ਮਿਨਿਸਟਰ ਬਣ ਜਾਂਦਾ ਹੈ, ਕਦੇ ਪ੍ਰੈਜ਼ੀਡੈਂਟ ਬਣ ਜਾਂਦਾ ਹੈ, ਤੈਅ ਜ਼ਿੰਦਗੀ ਹੈ। ਪਰ ਉਹਨੂੰ ਕਦੇ ਨਹੀਂ ਕਿਸੇ ਨੇ ਕਿਹਾ ਰਸ਼ੀਆ ਨੂੰ ਕਿ ਭਾਈ ਇਹ ਜਿਹੜਾ ਪਾਰਟ ਹੈ ਡੈਮੋਕ੍ਰੇਸੀ ਤੁਹਾਡੇ ਨਹੀਂ ਹੈ। ਇੰਡੀਆ ਜਿਹੜਾ ਵੋਟਾਂ ਰਾਹੀਂ ਭਾਵੇਂ ਬਣਿਆ, ਪਰ ਉੱਥੇ ਜੋ ਚੱਲ ਰਿਹਾ ਇਹ ਜਮਹੂਰੀਅਤ ਹੈ, ਇਹੀ ਹੈ। ਸੋ ਜੇ ਇੱਕ ਐਕਸਪੈਰੀਮੈਂਟ ਹੈ, ਹੋ ਸਕਦਾ ਹੈ ਕਿ ਵੀ ਜਿਹੜਾ ਉਹਨਾਂ ਦਾ ਜਿਸ ਦੀਨ ਦੇ ਵਿੱਚ ਫੇਥ ਹੈ ਉਹਦੇ ਰਾਹੀਂ ਇੱਕ ਤਾਂ ਉਹਨਾਂ ਦਾ ਇੱਕ ਆਪਣਾ ਹੱਕ ਵੀ ਬਣਦਾ ਕਿ ਉਹ ਕੀ ਚਾਹੁੰਦੇ, ਕਿਉਂਕਿ ਅਫਗਾਨਿਸਤਾਨ ਕੱਲਾ ਇਹੀ ਨਹੀਂ ਹੈ ਕਿ ਉਹ ਇਸਲਾਮ 'ਚ ਯਕੀਨ ਰੱਖਣ ਵਾਲਾ ਮੁਲਕ ਹੈ ਜਾਂ ਲੋਕ ਨੇ, ਉਹ ਟ੍ਰਾਈਬਲ ਸੁਸਾਇਟੀ ਹੈ। ਟ੍ਰਾਈਬਲ ਸੁਸਾਇਟੀਜ਼ ਦੇ ਵਿੱਚ ਇੱਕ ਆਪਣਾ ਸਿਸਟਮ, ਹੁਣ ਡੈਮੋਕ੍ਰੇਸੀ ਤਾਂ 51-49 ਹੈ ਕਿ 51 ਗਧੇ ਜਿਹੜੇ ਨੇ ਉਹ 49 ਸ਼ੇਰਾਂ ਤੇ ਹਾਵੀ ਹੋ ਸਕਦੇ ਨੇ ਵੋਟਾਂ ਨਾਲ। ਪਰ ਜੇ ਤੁਸੀਂ ਇਹਨਾਂ ਦੇ ਜਿਹਨੂੰ ਜਿਰਗਾ ਜਾਂ ਜਿਰਗਾ ਲੋਇਆ ਜਿਹੜੀ ਉਹਨਾਂ ਦਾ ਆਪਣੀ ਟ੍ਰਾਈਬਲ ਪ੍ਰੋਸੈਸ ਹੈ ਦੇਖੋ, ਤੇ ਉਹਦੇ 'ਚ ਜਿਹੜੇ ਫੈਸਲੇ ਨੇ ਉਹ ਯੂਨੈਨੀਮਸਲੀ ਲੈ ਜਾਂਦੇ ਨੇ, 51-49 ਨਹੀਂ। ਔਰ ਮੈਂ ਜਦੋਂ ਸਰਬੱਤ ਖਾਲਸਾ ਜਿਹੜੀ ਸਾਡੀ ਟ੍ਰੈਡੀਸ਼ਨ ਸੀ 18th ਸੈਂਚੁਰੀ ਦੇ ਵਿੱਚ, ਉਹਦੇ ਥੱਲੇ ਦੇਖਦਾ ਤੇ ਉਹਦਾ ਪ੍ਰਿੰਸੀਪਲ ਇਹੀ ਸੀ ਕਿ ਭਾਈ ਹਰ ਇੱਕ ਨੂੰ ਵੋਟ, ਕੋਈ ਫੈਸਲਾ ਉਦੋਂ ਤੱਕ ਨਹੀਂ ਸੀ ਲਿਆ ਜਾਂਦਾ ਜਦੋਂ ਤੱਕ ਸਾਰੇ ਸਹਿਮਤ, ਇਸ ਲਈ ਅਸੀਂ ਸਰਬਸੰਮਤੀ ਕਹਿੰਦੇ, ਯੂਨੈਨਿਮਿਟੀ। ਔਰ ਇਹ ਨਹੀਂ ਹੈ ਵੀ ਹੁਣ ਉਹ ਮਾਡਲ ਨੇ, OIC ਦੇ ਵਿੱਚ ਵੀ ਉਹ ਮਾਡਲ ਹੈ। ਔਰ ਈਵਨ ਜੇ ਤੁਸੀਂ NSG ਦੇਖੋ, ਨਿਊਕਲੀਅਰ ਸਪਲਾਇਰ ਗਰੁੱਪ, ਜਿਹਦੇ 43 ਦੇਸ਼ ਮੈਂਬਰ ਨੇ, ਮੈਜੋਰਿਟੀ ਉਹਨਾਂ ਚੋਂ ਵੈਸਟਰਨ ਔਰ ਸਕੈਂਡੀਨੇਵੀਅਨ ਔਰ ਦੂਸਰੇ ਮੁਲਕ ਨੇ, ਯੂਰਪੀਅਨ ਅਮਰੀਕਾ ਵੀ ਉਹਦਾ ਹਿੱਸਾ ਹੈ। ਹੁਣ NSG ਦੇ ਵਿੱਚ ਨਿਊਕਲੀਅਰ ਸਪਲਾਇਰ ਗਰੁੱਪ ਦੇ ਵਿੱਚ ਡੈਮੋਕ੍ਰੈਟਿਕਲੀ ਫੈਸਲੇ ਨਹੀਂ ਲੈ ਜਾਂਦੇ, ਜਿਹੜੀ ਇਹਨਾਂ ਦੀ ਡੈਮੋਕ੍ਰੇਸੀ ਹੈ ਮੈਜੋਰਿਟੀ ਮਾਈਨੋਰਿਟੀ, ਉਹਦੇ 'ਚ ਵੀ ਕੰਸੈਂਸਸ ਨਾਲ ਹਰ ਇੱਕ ਨਾਲ। ਸੋ ਇੱਕ ਸਿਸਟਮ ਹੈ, ਐਜ਼ ਲੌਂਗ ਐਜ਼ ਬੇਸਿਕ ਹਿਊਮਨ ਰਾਈਟਸ ਵਾਇਓਲੇਟ ਨਹੀਂ ਹੁੰਦੇ, ਔਰਤਾਂ ਦੇ ਹੱਕਾਂ ਦੀ ਗੱਲ ਹੈ, ਮਾਈਨੋਰਿਟੀਜ਼ ਦੀ ਹੈ, ਪਰ ਜਿਹੜੀ ਗੇਮ ਹੈ ਉਹ ਕੋਈ ਹੋਰ ਪਾਸੇ ਜਾ ਰਹੀ ਲੱਗਦੀ। ਔਰ ਇੰਡੀਆ ਨੇ ਤਾਂ ਇਸ ਦੇ ਉੱਤੇ 2-3 ਖਬਰਾਂ ਉਹਨਾਂ ਦੀਆਂ ਨਿਊਜ਼ ਏਜੰਸੀ ਨੇ, ਪਹਿਲਾਂ ਤਾਂ ਉਹ ਇਹਨਾਂ ਨੂੰ ਹੁਣ 1919 ਯਾਦ ਆ ਗਿਆ, ਇੰਡੀਪੈਂਡੈਂਸ ਡੇ ਔਰ ਉਹਨਾਂ ਦਾ, ਔਰ ਉਹਦੇ 'ਚ ਹੈ ਸਪਿਰਿਟਸ ਰਨ ਲੋ ਇਨ ਡੈਲੀ, ਲਿਟਲ ਕਾਬੁਲ ਔਨ ਅਫਗਾਨਿਸਤਾਨ's ਇੰਡੀਪੈਂਡੈਂਸ ਡੇ, ਫਰੋਮ ਰੈਸਟੋਰੈਂਟਸ ਟੂ ਡਿਪਾਰਟਮੈਂਟਲ ਸਟੋਰਸ, the spirit of freedom otherwise peaking on the anniversary day was running low। ਫਿਰ ਉਹਨਾਂ ਨੇ 2-4 ਬੰਦਿਆਂ ਦਾ ਇੰਟਰਵਿਊ ਕਿ ਜੀ ਅਸੀਂ ਬਹੁਤ ਖੌਫਜ਼ਦਾ ਹੈ, ਸਾਡੇ ਪਰਿਵਾਰ ਉੱਥੇ ਨੇ ਔਰ ਕੀ ਹੋ ਜਾਏਗਾ ਉਹਨਾਂ ਨੂੰ, ਕੀ ਨਹੀਂ ਹੋਏਗਾ। ਦੂਸਰੀ ਸਟੋਰੀ ਜਰਨਲਿਸਟਾਂ ਦੇ ਹਵਾਲੇ ਨਾਲ, on our independence day we Afghans feel like prisoners, says former journalist, while phone lines and internet are working in Afghanistan, the network connection is wobbly and his voice sometimes quivered as he bared his sentiments on the situation in his homeland। ਇਹ ਇੰਡੀਅਨ ਕੌਂਸੂਲੇਟ 'ਚ ਬਹਿ ਕੇ ਕਿਤੇ ਇੰਟਰਵਿਊ ਕੀਤਾ ਹੋਣਾ, ਉਹਨੂੰ ਕਿਹਾ ਜੀ ਅਸੀਂ
ਫਰਮ ਦਾ ਗਰਾਊਂਡ ਕਰ ਰਹੇ ਹਾਂ। ਔਰ ਜਰਨਲਿਸਟ ਨੇ ਕਿਹਾ ਜੀ ਵੀ ਭਾਵੇਂ ਸਾਡਾ ਇੰਡੀਪੈਂਡੈਂਸ ਡੇ ਹੈ ਪਰ ਅਸੀਂ ਤਾਂ ਕੈਦੀਆਂ ਵਾਂਗ ਮਹਿਸੂਸ ਕਰਦੇ ਹਾਂ। ਹੁਣ ਇੱਕ ਪਾਸੇ ਇਹ ਪ੍ਰੋਪੇਗੈਂਡਾ ਵਾਰਫੇਅਰ ਹੈ। ਹੁਣ ਪੰਜਸ਼ੀਰ ਜਿਹੜਾ ਨਾਮ ਪੰਜੇ ਸ਼ੇਰ ਤੋਂ ਆਇਆ ਹੈ, ਪੰਜ ਸ਼ੇਰ ਵੈਲੀ, ਉਹਦੇ ਹਵਾਲੇ ਨਾਲ ਇਹ ਆ ਰਿਹਾ ਕਿ ਉਹਨਾਂ ਦਾ ਉੱਥੇ ਜਿਹੜਾ ਮਿਸਟਰ ਸਲੇ ਬੈਠਾ ਹੈ ਉਹ ਕਹਿੰਦਾ ਜੀ ਮੈਨੂੰ ਮੰਨ ਲਓ, ਮਾਨਤਾ ਦੇ ਦਿਓ। ਔਰ ਇਹ ਖਬਰ ਜਿਹੜਾ ਪ੍ਰੋਪੇਗੈਂਡਾ ਪੂਰਾ ਚੱਲ ਰਿਹਾ, ਸਨ ਆਫ ਸਲੇਨ ਅਫਗਾਨ ਹੀਰੋ ਮਸੂਦ ਵਾਉਜ਼ ਪੰਜਸ਼ੀਰ ਰੈਜ਼ਿਸਟੈਂਸ ਸੀਕ ਸਪੋਰਟ। ਉਹਨੇ ਕਿਹਾ ਜੀ ਅਸੀਂ ਰੈਜ਼ਿਸਟ ਕਰਾਂਗੇ। ਔਰ ਇੰਡੀਅਨ ਮੀਡੀਆ ਕਹਿ ਰਿਹਾ ਕਿ ਜੀ ਉਹ ਨਾਰਦਰਨ ਅਲਾਇੰਸ ਦੇ ਪੁਰਾਣੇ ਜਿਹੜੇ ਨੇ ਉਹ ਇੱਕ ਥਾਂ ਤੇ ਇਕੱਠੇ ਹੋ ਰਹੇ ਨੇ ਔਰ ਇਹ ਸਾਰਾ ਜਿਹੜਾ ਉਹਨਾਂ ਨੂੰ ਚੈਲੰਜ ਹੋਏਗਾ। ਹੁਣ ਗੱਲ ਬਾਈਡਨ ਦੀ ਕਰੀਏ ਵੀ ਬਾਈਡਨ ਨੇ ਇਸ ਦੇ ਉੱਤੇ ਕੀ ਕਿਹਾ, ਕਿਉਂਕਿ ਐਵੈਕੂਏਸ਼ਨਸ ਚੱਲ ਰਹੀਆਂ ਪੂਰੇ ਜ਼ੋਰ ਸ਼ੋਰ ਨਾਲ ਔਰ 2200 ਦੇ ਕਰੀਬ ਡਿਪਲੋਮੈਟ ਜਿਹੜੇ ਨੇ ਉਹ ਉੱਥੋਂ ਐਵੈਕੂਏਟ ਹੋ ਚੁੱਕੇ ਨੇ। ਔਰ ਬਾਈਡਨ ਨੇ ਕਿਹਾ ਵੀ ਹੋ ਸਕਦਾ ਅਸੀਂ 31 ਅਗਸਤ ਤੱਕ ਸਾਰਿਆਂ ਨੂੰ ਨਾ ਕੱਢ ਸਕੀਏ ਔਰ ਇਹ ਡੇਟ ਐਕਸਟੈਂਡ ਕੀਤੀ ਜਾ ਸਕਦੀ ਹੈ। 5000 ਅਮਰੀਕਨ ਸੋਲਜਰ ਜਿਹੜੇ ਨੇ ਉਹ ਕਾਬਲ 에ਅਰਪੋਰਟ ਦੇ ਉੱਤੇ ਮੌਜੂਦ ਨੇ ਔਰ ਉਹ ਇਸ ਗੱਲ ਨੂੰ ਯਕੀਨੀ ਬਣਾ ਰਹੇ ਨੇ ਕਿ ਇਹ ਜਿਹੜਾ ਉੱਥੋਂ ਫਲਾਈਟਸ ਵਗੈਰਾ ਦੂਸਰੀਆਂ ਨਾਰਮਲ ਹੋਣ। ਹਾਲਾਂਕਿ ਤਾਲਿਬਾਨ ਦੇ ਵੀ ਨਾਲ ਉਹਨਾਂ ਦੇ ਖੜੇ ਨੇ। ਔਰ ਇਹ ਵਾਸ਼ਿੰਗਟਨ ਹੈਜ਼ ਪਲੇਜਡ ਟੂ ਇਵੈਕੂਏਟ ਆਲ ਰਿਮੇਨਿੰਗ ਅਮਰੀਕਨ ਸਿਟੀਜ਼ਨਸ along with 50 to 65,000 ਅਫਗਾਨਸ। ਹੁਣ ਜਿਹੜੇ ਨੇ 50 ਤੋਂ 65,000 ਅਫਗਾਨ ਔਰ 10 ਤੋਂ 12,000 US ਸਿਟੀਜ਼ਨ ਅਜੇ ਉੱਥੋਂ ਆਣੇ ਬਾਕੀ ਨੇ ਪਰ ਉਹਨਾਂ ਨੂੰ ਉਹ ਪੂਰਾ ਕਰ ਰਹੇ ਨੇ ਕਿ ਵੀ ਇਹ ਨਾਲ ਬਾਈਡਨ ਨੇ ਕਿਹਾ the idea that somehow there is a way to have gotten out without chaos and showing I don't know how that happens। ਉਹਨੇ ਕਿਹਾ ਜਿੰਨਾ ਕਿ ਥੋੜਾ ਬਹੁਤ ਹੋਇਆ ਇਹ ਨਾਰਮਲ ਹੈ ਜਿਹੜਾ chaos ਹੋਇਆ ਔਰ ਅਦਰਵਾਈਜ਼ ਇਹ ਬੜਾ ਵਰਸਟ ਹੋ ਸਕਦਾ ਸੀ। what I thought was we have to gain control of this ਕਿ ਅਸੀਂ 에ਅਰਪੋਰਟ ਦੇ ਕੰਟਰੋਲ 'ਚ ਹੈ। 5000 ਸੋਲਜਰ ਸਾਡੇ ਬੈਠੇ ਹੋਏ ਨੇ। we have to move this more quickly, we have to move in a way in which we can take control of that airport and we did ਕਿ ਅਸੀਂ ਕੀਤਾ ਔਰ ਅਸੀਂ ਜਿਹੜਾ US ਸਿਟੀਜ਼ਨਸ ਜਿਹੜੇ ਨੇ ਸਟਕ ਅਫਗਾਨਿਸਤਾਨ 'ਚ ਉਹਨਾਂ ਨੂੰ ਵੀ and if there is American citizen left we are gonna stay till we get them all out ਕਿ ਵੀ ਜਦੋਂ ਤੱਕ ਅਖੀਰਲਾ ਸਿਟੀਜ਼ਨ ਅਸੀਂ ਉੱਥੋਂ ਆਪਣਾ ਕੱਢ ਨਹੀਂ ਲੈਂਦੇ ਅਸੀਂ ਉੱਥੇ ਆਪਣੀ ਮੌਜੂਦਗੀ 에ਅਰਪੋਰਟ ਤੇ ਉੱਤੇ ਫੌਜ ਦੀ ਰੱਖਾਂਗੇ। ਪਰ ਨਾਲ ਦੀ ਨਾਲ ਉਹਨਾਂ ਨੇ 60 ਤੋਂ 65,000 ਜਿਹੜਾ ਹੈ ਉਹ ਕੀਤਾ। ਪਰ ਨਾਲ ਦੀ ਨਾਲ ਇਹ ਵੀ ਕਹਿ ਰਿਹਾ ਬਾਈਡਨ ਡਜ਼ਨਟ ਬਿਲੀਵ ਦਾ ਤਾਲਿਬਾਨ ਹੈਜ਼ ਚੇਂਜਡ। ਇਹਦਾ ਮਤਲਬ ਇਹ ਹੈ ਕਿ ਇਹ ਕੋਈ ਨਾ ਕੋਈ ਗੇਮ ਅਪ देयर ਸਲੀਵਸ ਹੈ। ਉਹਨੇ ਕਿਹਾ ਕਿ ਵੀ ਉਹ ਚੇਂਜ ਨਹੀਂ ਹੋ ਸਕਦੇ ਔਰ ਇਸ ਸਾਰੇ ਦੇ ਥੱਲੇ ਹੀ ਜਿਹੜੀ ਫਾਈਨੈਂਸ਼ੀਅਲ ਸਕਵੀਜ਼ ਦੀ ਗੱਲ ਅਸੀਂ ਕੀਤੀ ਹੈ, ਫਾਈਨੈਂਸ਼ੀਅਲ ਸਕਵੀਜ਼ ਔਨ ਤਾਲਿਬਾਨ ਐਜ਼ ਗਵਰਨਮੈਂਟ ਫਾਰਮੇਸ਼ਨ ਐਲੂਡਸ ਅਫਗਾਨਿਸਤਾਨ। ਹੁਣ ਗੱਲਬਾਤ ਤਾਂ ਚੱਲ ਰਹੀ ਹੈ, ਹਕਾਨੀ ਵੀ ਹੈ, ਅਬਦੁੱਲਾ ਵੀ ਹੈ, ਹਾਮਿਦ ਕਰਜ਼ਾਈ ਵੀ ਹੈ, ਪਰ ਹੁਣ ਇਹ ਜਿਹੜੇ ਲੂਜ਼ਰ ਨੇ ਬਿਲਕੁਲ ਕੱਲ ਤੱਕ ਜਿਹੜੇ ਅਸ਼ਰਫ ਗਨੀ ਔਰ ਉਹਨਾਂ ਲੂਟਰਸ ਦੇ ਨਾਲ ਸੀ ਉਹ ਜੇ ਕਹਿਣ ਕਿ ਕੇਕ ਚੋਂ 3 ਹਿੱਸੇ ਸਾਨੂੰ ਦੇ ਦਿਓ, ਇਹ ਪਾਵਰ ਕੇਕ ਚੋਂ 1 ਹਿੱਸਾ ਤੁਸੀਂ ਰੱਖੋ, ਤੇ ਉਹ ਜਿਹੜੇ ਇੰਨੀਆਂ ਕੁਰਬਾਨੀਆਂ ਕਰਕੇ 20 ਸਾਲ ਤੋਂ ਲੜਦੇ ਆਏ ਨੇ ਉਹਨਾਂ ਨੇ ਕਹਿਣਾ ਵੀ ਕੋਈ ਨਹੀਂ ਇੰਨਾ ਤਾਂ ਅਸੀਂ ਕਰਦੇ ਹਾਂ ਕਿ ਜਿਹੜੀ ਆਈਸਿੰਗ ਔਨ ਦਾ ਕੇਕ ਹੈ, ਟੌਪਿੰਗ ਔਨ ਦਾ ਕੇਕ ਕੀ ਕਹਿੰਦੇ ਨੇ ਉਹਨੂੰ, ਜੀ ਵਿਪ ਕਰੀਮ, ਹਾਂਜੀ ਵਿਪ ਕਰੀਮ, ਹਾਂ, ਤੇ ਕਿ ਵੀ ਉਹ ਤੁਹਾਨੂੰ ਉਹ ਲੈ ਲਓ ਤੁਸੀਂ, ਕੇਕ ਤਾਂ ਉਹਨਾਂ ਨੂੰ ਹੀ ਹੋਏਗਾ ਜਿਹੜੇ ਜਿਨ੍ਹਾਂ ਦੇ ਹੱਕ ਬਣਦੇ ਨੇ। ਹੁਣ ਇਹਦੇ ਚ ਜਿਹੜੀਆਂ ਦੋ ਉਹਨਾਂ ਨੇ ਕੀਤਾ ਕਿ ਅਮਰੀਕਾ ਨੇ ਵੀ ਪਹਿਲਾਂ ਤਾਂ ਇਹ ਹੈ ਕਿ IMF suspended 440 million in sanctions aid due to lack of clarity over the formation of government। 440 million ਜਿਹੜਾ ਇਹਨਾਂ ਨੇ IMF ਨੇ ਰੋਕ ਲਿਆ। Simultaneously US also suspended a cash consignment to bridge Afghanistan's current account deficit, which was due to arrive on August 15, the day Taliban took over Kabul। ਕਿ ਜਿਹੜੀ 15 ਅਗਸਤ ਨੂੰ ਅਮਰੀਕਾ ਦਾ ਜਾਣਾ ਸੀ ਔਰ ਇਸ ਤੋਂ ਇਲਾਵਾ ਵੀ $9 ਬਿਲੀਅਨ ਅਫਗਾਨਿਸਤਾਨ ਗਵਰਨਮੈਂਟ ਦੇ ਉਹ ਰਿਜ਼ਰਵ ਦੇ ਵਿੱਚ ਪਏ ਹੋਏ ਨੇ ਅਮਰੀਕਾ ਕੋਲ, ਉਹਦੇ ਤੇ ਵੀ ਉਹਨਾਂ ਨੇ ਰੋਕ ਲਾ ਦਿੱਤੀ ਹੈ। ਔਰ ਕਿਉਂਕਿ ਬਾਈਡਨ ਕਹਿ ਚੁੱਕਾ ਪਹਿਲਾਂ ਹੀ ਕਿ ਵੀ ਵਿਲ ਯੂਜ਼ ਇਕਨੋਮਿਕ ਟੂਲਸ। ਹੁਣ ਇਕਨੋਮਿਕ ਟੂਲਸ ਕੀ ਹੈ? ਸਿੱਧਾ ਸੈਂਕਸ਼ਨ ਲਫ਼ਜ਼ ਨਹੀਂ ਕਿਹਾ, ਨਹੀਂ ਤਾਂ ਤਾਲਿਬਾਨ ਨੇ ਸਾਰੀ ਰੋਕ ਲੈਣੇ ਸੀ ਉੱਤੇ ਕਿ ਵੀ ਉਹਨਾਂ ਨੇ ਇਹ ਕਿਹਾ ਸੀ ਅਸੀਂ ਇਕਨੋਮਿਕ ਟੂਲਸ ਜਿਹੜੇ ਨੇ ਉਹ ਵਰਤਾਂਗੇ ਔਰ ਜਿਹੜਾ ਅਫਗਾਨਿਸਤਾਨ ਦਾ $9 ਬਿਲੀਅਨ ਰਿਜ਼ਰਵ ਦੇ ਉੱਤੇ ਇਹਨਾਂ ਦਾ ਕੰਟਰੋਲ ਹੈ
ਔਰ ਇਹ ਬਹਾਨਾ ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜੇ ਤਾਲਿਬਾਨ ਨੇ ਦੇ ਆਰ ਸਟਿਲ ਡੈਜ਼ਿਗਨੇਟਿਡ ਐਜ਼ ਟੈਰਰਿਸਟ ਬਾਈ ਯੂਨਾਈਟਿਡ ਨੇਸ਼ਨਸ ਐਂਡ ਯੂਐਸ। ਸੋ ਇਹ ਇੱਕ ਖਤਰਨਾਕ ਖੇਡ ਖੇਡੀ ਜਾ ਰਹੀ ਹੈ, ਜਿਸ ਦਾ ਅਲਟੀਮੇਟਲੀ ਕੀ ਹੋਏਗਾ। ਅਜੇ ਤੱਕ ਤਾਂ ਤਾਲਿਬਾਨ ਨੇ ਬੜਾ ਸੰਜਮ ਰੱਖਿਆ ਹੈ, ਬੜਾ ਕੂਲ ਹੈ ਜੀ, ਲੇਕਿਨ ਜੇ ਇਹ ਵਰਤਾਰਾ ਵੈਸਟ ਦਾ ਰਿਹਾ ਤੇ ਫਿਰ ਇਹ ਇੱਕ 20 ਸਾਲ ਦੀ ਇਸ ਸਾਰੀ ਜੰਗ ਤੋਂ ਬਾਅਦ ਜਿੱਥੇ ਇੱਕ ਪੀਸ ਦੀ ਆਸ ਬੱਝੀ ਸੀ ਕਿ ਭਾਈ ਇਹ ਖਿੱਤਾ ਅਮਨ ਵੱਲ ਜਾਏਗਾ, ਫਿਰ ਮੈਂ ਸਮਝਦਾ ਵੀ ਇਹ ਇੱਕ ਅਨਐਂਡਿੰਗ ਜਿਹੜਾ ਉਸ ਥਾਂ ਦੇ ਉੱਤੇ ਇਕੱਲਾ ਵਾਰ ਨਹੀਂ, ਇਹ ਫਿਰ ਤਬਾਹੀ ਦਾ ਆਲਮ ਹੋਏਗਾ। ਕਿਉਂਕਿ ਇਹ ਤਾਂ ਅਮਰੀਕਾ ਔਰ ਵੈਸਟ ਦੀਆਂ ਹੀ ਅਸੀਂ ਖਬਰਾਂ ਡਿਸਕਸ ਕੀਤੀਆਂ ਨੇ, ਰਸ਼ੀਆ ਔਰ ਚਾਈਨਾ ਔਰ ਪਾਕਿਸਤਾਨ ਜ਼ਾਹਰ ਹੈ ਇਹ ਅਲਟੀਮੇਟਲੀ ਉਸ ਕਿਸਮ ਦਾ ਵਰਤਾਰਾ ਜਿਹੜਾ ਇਹ ਰੱਖ ਰਹੇ ਨੇ ਇਹਦੇ ਨਾਲ ਨਹੀਂ ਜਾਣਗੇ। ਸੋ ਇੱਕ ਕਿਸਮ ਦੀ ਨਵੀਂ ਪ੍ਰੌਕਸੀ ਵਾਰ ਵੀ ਉੱਥੇ ਸ਼ੁਰੂ ਹੋ ਸਕਦੀ ਹੈ, ਜਿਸ ਦੇ ਵਿੱਚ ਰਸ਼ੀਆ, ਚਾਈਨਾ, ਈਰਾਨ ਇੱਕ ਪਾਸੇ ਹੋਣ ਔਰ ਅਮਰੀਕਾ, ਵੈਸਟਰਨ ਪਾਵਰਸ ਔਰ ਇਹਨਾਂ ਦਾ ਅੱਗੋਂ ਜਿਹੜਾ ਦੁਮਛੱਲਾ ਖੜਾ ਕੀਤਾ ਇੰਡੀਆ ਉਸ ਦਾ ਮੋਢਾ। ਕਿਉਂਕਿ ਜਿਹੜਾ ਭਾਰਤੀਆਂ ਦਾ ਵੀ ਰਵੱਈਆ ਸਾਰੇ ਉਹਨਾਂ ਦਾ ਉਹ ਦੱਸਦਾ ਹੈ ਕਿ ਵੀ ਇਹ ਜਿਹਨੂੰ ਕਹਿੰਦੇ ਨੇ ਕਿ ਸਮ ਮਿਸਚੀਫ ਅਪ देयर स्लीव्स। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਤੇ ਪਹਿਰਾ ਦੇ ਰਿਹਾ ਹੈ ਔਰ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਭਾਰਤ ਨੂੰ ਅਜੇ ਤੱਕ ਅਫਗਾਨਿਸਤਾਨ ਚੋਂ ਮਿਲਿਆ ਜਿਹੜਾ ਦੇਸ਼ ਨਿਕਾਲਾ ਹੈ ਅਤੇ ਪਾਕਿਸਤਾਨ ਦੀ ਕਾਮਯਾਬੀ ਹਜ਼ਮ ਨਹੀਂ ਹੋ ਰਹੀ। ਸੋ ਭਾਰਤੀ ਵਿਦੇਸ਼ ਮੰਤਰੀ ਜੈ ਸ਼ੰਕਰ ਨੇ UN ਸਿਕਿਉਰਿਟੀ ਕਾਉਂਸਲ ਵਿੱਚ ਪਾਕਿਸਤਾਨ ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਪਾਕਿਸਤਾਨ ਦਹਿਸ਼ਤਗਰਦੀ ਸੰਬੰਧੀ ਦੋ ਮੂੰਹਾਂ ਜਿਹੜਾ ਵਿਹਾਰ ਹੈ ਉਹ ਕਰ ਰਿਹਾ ਹੈ, ਯਾਨੀ ਕਿ ਉਹ ਕਹਿੰਦਾ ਕੁਛ ਹੈ ਕਰਦਾ ਕੁਛ ਹੈ। ਸੋ ਦੂਸਰੇ ਪਾਸੇ ਪਾਕਿਸਤਾਨ ਦੇ ਵਜ਼ੀਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਹੁਣ ਇੱਕ ਅਹਿਮ ਮੁਲਕ ਹੈ
ਔਰ ਜਿਸ ਨੂੰ ਦੁਨੀਆ ਦਾ ਕੋਈ ਵੀ ਮੁਲਕ ਅਣਗੌਲਿਆ ਨਹੀਂ ਕਰ ਸਕਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਨ? ਦੇਖੋ, ਜਦੋਂ ਅਸੀਂ ਜੂਨ 84 ਦੇ ਫੌਜੀ ਹਮਲੇ, ਜਿਹੜਾ ਭਾਰਤੀ ਫੌਜ ਨੇ ਟੈਂਕਾਂ ਤੋਪਾਂ ਨਾਲ ਅਕਾਲ ਤਖਤ ਸਾਹਿਬ ਦੇ ਉੱਤੇ ਦਰਬਾਰ ਸਾਹਿਬ ਤੇ ਫੌਜਾਂ ਚਾੜੀਆਂ ਜੀ, ਔਰ ਕੁਝ ਅਰਸੇ ਬਾਅਦ, ਕੁਝ ਹਫ਼ਤਿਆਂ ਬਾਅਦ ਇੰਦਰਾ ਗਾਂਧੀ ਨੇ ਪਾਰਲੀਮੈਂਟ ਦੇ ਵਿੱਚ ਜਿਹੜਾ ਇੱਕ ਵਾਈਟ ਪੇਪਰ ਜਾਰੀ ਕੀਤਾ, ਜਿਹਦੇ ਲਈ ਸਿੱਖਾਂ ਨੂੰ ਹੀ ਜ਼ਿੰਮੇਵਾਰ ਦੱਸਿਆ ਗਿਆ ਕਿ ਜੀ ਦਰਬਾਰ ਸਾਹਿਬ ਦੇ ਅੰਦਰ ਉਹਨਾਂ ਨੇ ਹਥਿਆਰ ਜਮ੍ਹਾਂ ਕੀਤੇ ਸੀ ਔਰ ਦਹਿਸ਼ਤਗਰਦੀ ਔਰ ਦਿਸ ਦੈਟ, ਸਾਡੇ ਕੋਲ ਕੋਈ ਚੋਇਸ ਨਹੀਂ ਸੀ। ਅਸੀਂ, ਸਾਡੀ ਫੌਜ ਅੰਦਰ ਦਰਬਾਰ ਸਾਹਿਬ ਗਈ, ਉਹਨਾਂ ਦੀਆਂ ਬੁੱਲਾਂ ਦੇ ਉੱਤੇ ਪ੍ਰੇਅਰ ਸੀ ਔਰ ਸਿਰ ਉਹਨਾਂ ਦੇ ਝੁਕੇ ਹੋਏ ਸੀ ਸਨਮਾਨ ਦੇ ਵਿੱਚ, ਔਰ ਇਹ ਉਹ ਅਸੀਂ ਜਿਹੜਾ ਹੈ ਉਸ ਦੇ ਜਵਾਬ 'ਚ ਕੁਝ ਅਰਸੇ ਬਾਅਦ ਨਵੰਬਰ 1984 'ਚ ਕਾਊਂਟਰ ਵਾਈਟ ਪੇਪਰ ਜਿਹੜਾ ਹੈ ਉਹਦੇ 'ਚ ਥੋੜਾ ਬਹੁਤ ਮੇਰੀ ਵੀ ਇਨਪੁਟ ਸੀ। ਅਸੀਂ ਦਿੱਲੀ ਪਹੁੰਚ ਕੇ ਅੱਡ ਐਮਬੈਸੀਆਂ ਤੱਕ ਪਹੁੰਚਾਉਣ 'ਚ ਵੀ ਕਾਮਯਾਬ ਰਹੇ। ਬਿਲਕੁਲ। ਔਰ ਉਹਦੇ 'ਚ ਅਸੀਂ 2 ਟਰਮਸ, ਹੁਣ ਜਿਹੜਾ ਅੱਜ ਜੈ ਸ਼ੰਕਰ ਨੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੀ ਪ੍ਰੈਜ਼ੀਡੈਂਸੀ ਦੇ ਵੇਲੇ ਲਫ਼ਜ਼ ਇਸਤੇਮਾਲ ਕੀਤਾ ਹੈ ਪਾਕਿਸਤਾਨ ਨੂੰ ਭੰਡਣ ਦੇ ਲਈ, ਅਫਗਾਨਿਸਤਾਨ ਦੇ ਮੁੱਦੇ ਨੂੰ ਰੱਖ ਕੇ, ਇਹਨੇ ਡਬਲ ਸਪੀਕ। ਹੁਣ ਡਬਲ ਸਪੀਕ ਅਕਸਰ ਜਿਹੜਾ ਹੈ, ਜਦੋਂ ਅਸੀਂ ਪੰਜਾਬੀ 'ਚ ਜੇ ਠੇਠ ਪੰਜਾਬੀ 'ਚ ਕਹਿਣਾ ਹੋਏ ਤੇ ਦੋ ਮੂੰਹਾਂ ਸੱਪ ਅਸੀਂ ਕਹਿੰਦੇ ਹਾਂ ਕਿ ਭਾਈ ਉਹ ਜਿਹੜਾ ਹੈ ਉਹਦੇ ਦੋ ਕਹਿਣਾ ਕੁਛ ਹੁੰਦਾ, ਕਰਨਾ ਕੁਛ ਹੁੰਦਾ। ਅੰਗਰੇਜ਼ੀ 'ਚ ਇਹੀ ਹੁੰਦਾ ਕਿ ਜੀ ਤੁਸੀਂ ਵੀ ਮੂੰਹ ਦੇ ਦੋ ਪਾਸਿਓਂ ਬੋਲ ਰਹੇ ਹੋ। ਤੇ ਅਸੀਂ ਉਹਦੇ 'ਚ ਇਹਨਾਂ ਦੇ ਲਈ ਜਿਹੜੀ ਟਰਮੀਨੋਲੋਜੀ ਇਸਤੇਮਾਲ ਕੀਤੀ ਕਿ ਇਹ ਨਾ ਸਿਰਫ ਡਬਲ ਸਪੀਕ ਦਾ ਲਫ਼ਜ਼ ਬਹੁਤ ਛੋਟਾ ਹੈ, ਅਸੀਂ ਇਸਤੇਮਾਲ ਕੀਤਾ ਹੈ ਸੂਡੋ ਸਪੀਕ। ਹੁਣ ਸੂਡੋ ਸ਼ਬਦ ਉਹਦੀ ਪੀ ਸਾਇਲੈਂਟ ਹੁੰਦੀ ਹੈ, SEUD ਉਹਦੇ ਨਾਲ ਹੁੰਦਾ ਹੈ, ਔਰ ਉਹਦੇ 'ਚ ਇਹ ਹੁੰਦਾ ਹੈ ਕਿ ਵੀ ਜਿਵੇਂ ਜੇ ਅਸੀਂ ਕਦੇ ਸੂਡੋ ਲਫ਼ਜ਼ ਦਾ ਇਸਤੇਮਾਲ ਦੇਖੀਏ, ਜਦੋਂ ਤੁਸੀਂ ਜਿਹੜਾ ਬਾਇਓਲੋਜੀ ਪੜ੍ਹਦੇ ਹੋ, ਸ਼ੁਰੂ ਕਰਦੇ ਹੋ, ਜਾਂ ਸਾਇੰਸ ਦੇ ਵਿੱਚ ਵੀ ਹੁਣ ਹੁੰਦਾ ਹੈ, ਤੇ ਇੱਕ ਵਨ ਸੈਲਡ ਜਿਹੜੀ ਲਾਈਫ ਤੋਂ ਸ਼ੁਰੂ ਹੋਇਆ ਅਮੀਬਾ। ਹੁਣ ਅਮੀਬਾ ਦੇ ਪੈਰ ਨਹੀਂ ਹੁੰਦੇ, ਪਰ ਉਹ ਆਪਣੇ ਥਰੋ ਕਰਦਾ ਕਦੇ ਇਸ ਡਾਇਰੈਕਸ਼ਨ 'ਚ ਕਦੇ ਉਸ ਡਾਇਰੈਕਸ਼ਨ 'ਚ, ਉਹਦੇ ਨਾਲ ਉਹ ਮੂਵ ਕਰਦਾ ਹੈ। ਉਹਨੂੰ ਸੂਡੋਪੋਡੀਆ ਕਿਹਾ ਜਾਂਦਾ ਹੈ ਕਿ ਵੀ ਉਹਦੇ ਸੂਡੋ ਨੇ ਝੂਠ, ਲੇਕਿਨ ਹੈ ਸਹੀ, ਕਿਸੇ ਪਾਸੇ ਕਿਸ ਡਾਇਰੈਕਸ਼ਨ 'ਚ ਜਾ ਰਿਹਾ ਉਹੀ ਹੈ। ਤੇ ਇਹਨਾਂ ਨੂੰ ਅਸੀਂ ਕਿਹਾ ਕਿ ਸੂਡੋ ਸਪੀਕ, ਕਿ ਇਹ ਜਿਹੜਾ ਇਹਨਾਂ ਦਾ ਕਰੈਕਟਰ ਔਰ ਟ੍ਰੇਟ ਹੈ। ਔਰ ਇਹ ਇਕੱਲਾ ਇਹ ਨਹੀਂ ਹੈ ਵੀ ਇੰਦਰਾ ਗਾਂਧੀ ਹਕੂਮਤ ਦਾ ਸੀ ਜਾਂ ਪਹਿਲਾਂ ਨਹਿਰੂ ਦਾ ਸੀ ਜਾਂ ਹੁਣ ਨਰਿੰਦਰ ਮੋਦੀ ਦਾ। ਇਹ ਬਿਲਟ ਇਨ ਹੈ ਜਿਹੜਾ ਬ੍ਰਾਹਮਣਿਕਲ ਕਰੈਕਟਰ, ਜਦੋਂ ਅਸੀਂ ਕਹਿੰਦੇ ਆ ਬ੍ਰਾਹਮਣਵਾਦ ਕਹਿੰਦੇ ਆ, ਹਾਲਾਂਕਿ ਅਸੀਂ ਕਿਸੇ ਧਰਮ ਦੇ ਖਿਲਾਫ ਗੱਲ ਨਹੀਂ ਕਰਦੇ, ਇਹ ਇੱਕ ਉਹ ਕਨਸੈਪਟ ਹੈ ਜਿਸ ਨੂੰ ਚਾਣਕਿਆ ਨੇ ਜਦੋਂ ਉਸਨੇ ਕੂਟਨੀਤੀ ਸ਼ਾਸਤਰ ਲਿਖਿਆ, ਉਸ ਦੇ ਵਿੱਚ ਉਹਨੇ ਉਸ ਨੂੰ ਕੋਡੀਫਾਈ ਕੀਤਾ, ਉਹਦੇ ਕੁਝ ਪਾਰਟ ਕਿ ਭਾਈ ਕਿਵੇਂ ਆਪਣੇ ਦੁਸ਼ਮਣ ਨੂੰ ਚਿੱਤ ਕਰਨ ਦੇ ਲਈ ਕਿਹੜੇ-ਕਿਹੜੇ ਹਥਿਆਰ ਜਿਹੜੇ ਨੇ ਜਿਹੜਾ ਹੈ ਉਹ ਸਾਮ ਦਾਮ ਦੰਡ ਭੇਦ ਤੁਸੀਂ ਬੇਕਿਰਕੀ ਨਾਲ ਇਸਤੇਮਾਲ ਕਰ ਸਕਦੇ ਹੋ। ਨਹਿਰੂ ਨੇ ਜਦੋਂ ਇਹ ਕਿਹਾ ਸੀ ਕਿ ਬਾਤ ਐਸੀ ਕੀਜੀਏ ਹਰ ਬਾਤ ਕੇ 100 ਪਹਿਲੂ ਹੋ, ਕੋਈ ਪਹਿਲੂ ਤੋਂ ਰਹੇ ਬਾਤ ਬਦਲਨੇ ਕੇ ਲਈ, ਇਹ ਵੀ ਬ੍ਰਾਹਮਣਵਾਦ ਦਾ ਹੈ। ਔਰ ਇੱਕ ਲਫ਼ਜ਼ ਜਿਹੜਾ ਅਸੀਂ ਇਹਨਾਂ ਦੀ ਸੂਡੋ ਸਪੀਕ ਦੇ ਨਾਲ ਇਸਤੇਮਾਲ ਕੀਤਾ ਹੈ, ਕਨਵੋਲਿਊਟਡ ਮਾਈਂਡ। ਹੁਣ ਇੱਕ ਮਾਈਂਡ ਦੇ ਵਿੱਚ ਇੱਕ ਤਹਿ ਹੈ, ਉਹਦੀ ਤਹਿ ਦੇ ਅੰਦਰ ਤਹਿ ਹੈ, ਉਹਦੇ 'ਚ ਉਹ ਹੈ ਕਿ ਵੀ ਢੋਲ ਮੇ ਪੋਲ ਹੈ, ਪੋਲ ਮੇ ਖੋਲ ਹੈ, ਖੋਲ ਮੇ ਫਿਰ ਢੋਲ ਹੈ। ਜੇ ਤੁਸੀਂ ਇੰਨੀਆਂ ਤਹਿਵਾਂ ਦੇਖਣੀਆਂ ਹੋਣ ਤੇ ਉਹ ਬ੍ਰਾਹਮਣ ਮਾਈਂਡ ਸੈਟ ਨੂੰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਚਾਣਕਿਆਵਾਦ ਵਾਲੇ ਜਿਹੜੇ ਲੋਕ ਨੇ ਇਹ ਝੂਠ ਤੇ ਜਿਸ ਮੁਹਾਰਤ ਨਾਲ ਬੋਲਦੇ ਹੀ ਨੇ, ਪਰ ਇਹਨਾਂ ਦੇ ਵਿੱਚ ਕਿਸ ਕਿਸਮ ਦੀ, ਜਿਹਨੂੰ ਜਦੋਂ ਕਾਇਦੇ ਆਜ਼ਮ ਨੇ ਗਾਂਧੀ ਦੇ ਲਈ ਇਹ ਲਫ਼ਜ਼ ਕਹੇ ਸੀ ਕਿ whenever he has come to meet me he has come to cheat me। ਹੁਣ ਅਦਰਵਾਈਜ਼ ਕੋ ਗਾਂਧੀ ਨੂੰ ਦੇਖੇਗਾ ਮਹਾਤਮਾ ਅੱਧ ਨੰਗਾ, ਉਹਨੇ ਆਪਣੇ ਆਪ ਨੂੰ ਰੱਖਿਆ, ਚੱਜ ਨਾਲ ਜੁੱਤੀ ਵੀ ਨਹੀਂ ਪਾਈ ਹੁੰਦੀ, ਸੁੱਕਾ ਬੱਕਰੀ ਦਾ ਦੁੱਧ ਪੀਂਦਾ ਹੈ ਔਰ ਆਪਣੇ ਆਪ ਨੂੰ ਬਾਕੀ ਉਹਨੂੰ ਮਹਾਤਮਾ ਕਹਿ ਰਹੇ ਨੇ, ਗ੍ਰੇਟ ਸੋਲ। ਪਰ ਇਸ ਗ੍ਰੇਟ ਸੋਲ ਦੇ ਵਿੱਚ ਕਿੰਨਾ ਕਨਵੋਲਿਊਟਡ ਮਾਈਂਡ ਹੈ, ਕਿਵੇਂ ਉਸ ਦੇ ਜਿਹੜੇ ਨੇ ਚਲਿੱਤਰ ਕਿਸ ਕਿਸਮ ਦੇ ਨੇ, ਉਹ ਅਸੀਂ ਦੇਖਦੇ ਹਾਂ ਕਿ ਵੀ ਉਹ ਈਵਨ ਇਹੀ ਨਹੀਂ ਵੀ ਉਹਨਾਂ ਨੇ ਕਿਹਾ, ਲਾਰਡ ਵਾਵਲ ਜਿਹੜਾ ਵਾਇਸਰਾਏ ਸੀ ਉਹਨੇ ਕਿਹਾ ਉਹਦੇ ਬਾਰੇ ਕਿ I don't know why people call him Mahatma, he is a very shrewd politician। ਹੁਣ ਜਿਹੜਾ shrewd ਲਫ਼ਜ਼ ਹੈ ਅੰਗਰੇਜ਼ੀ ਦਾ, ਇਹ ਤਾਂ ਬਹੁਤ ਛੋਟਾ ਪੈ ਜਾਂਦਾ ਜਦੋਂ ਤੁਸੀਂ ਇਹਨਾਂ ਦਾ ਮਾਈਂਡ ਸੈਟ ਦੇਖਦੇ ਹੋ।
ਹੁਣ ਕਿਉਂਕਿ ਅਫਗਾਨਿਸਤਾਨ ਚੋਂ ਟੋਟਲ ਇਹਨਾਂ ਦਾ ਕਲੈਪਸ ਔਰ ਜੋ ਕੁਛ ਇੰਨੀ ਜਿੰਨੀ ਸ਼ਰਾਰਤ ਇਹਨਾਂ ਨੇ ਅਫਗਾਨਿਸਤਾਨ 'ਚ ਬਹਿ ਕੇ, ਔਰ ਅੱਜ ਬਹੁਤ ਸਾਰਿਆਂ ਨੇ ਪੁੱਛਿਆ ਕਿ ਜੀ ਔਰ ਇਹ ਉਹਦੇ 'ਚ ਪੁੱਛਣ ਵਾਲੇ ਯਸ਼ਵੰਤ ਸਿਨਹਾ ਵੀ ਹੈ ਜਿਹੜਾ ਇਹਨਾਂ ਦਾ ਫੋਰਨ ਮਿਨਿਸਟਰ ਹੈ ਵਾਜਪਾਈ ਗਵਰਨਮੈਂਟ ਵੇਲੇ, ਕਿ ਚਾਈਨਾ ਦੀ ਐਮਬੈਸੀ ਉੱਥੇ ਹੈ, ਅਮਰੀਕਾ ਦਾ ਸਟਾਫ ਹੈ, ਰਸ਼ੀਆ ਦੀ ਹੈ, ਈਰਾਨ ਦੀ ਹੈ, ਤੁਸੀਂ ਸਾਰਾ ਆਪਣਾ ਅਮਲਾ ਫੈਲਾ ਤੁਸੀਂ ਕਿਉਂ ਬੰਦ ਕਰਤਾ? ਲੇਕਿਨ ਹਕੀਕਤ ਇਹ ਹੈ ਕਿ ਇਹਨਾਂ ਦਾ ਉਹ ਐਮਬੈਸੀ ਨਹੀਂ, ਉਹ ਇਹਨਾਂ ਦਾ ਰਾਹ ਦਾ ਸੇਫ ਹਾਊਸ ਹੀ ਸੀ। ਔਰ ਸੇਫ ਹਾਊਸ ਤਾਂ ਇਹਨਾਂ ਨੇ ਪਤਾ ਨਹੀਂ ਥੱਲੇ ਕੀ ਜਿਹੜਾ ਉਹ ਬਰੀ ਕੀਤਾ ਹੋਣਾ, ਕੀ ਉਹਨਾਂ ਨੇ ਆਪਣੇ ਡਿਵਾਈਸਿਸ ਲਾਏ ਹੋਣੇ ਨੇ ਔਰ ਕੀ ਨਹੀਂ ਕੀਤਾ ਉਹਨਾਂ ਨੇ ਉੱਥੇ ਰਹਿੰਦੇ। ਸੋ ਇਹਨਾਂ ਨੂੰ ਇਹ ਨਜ਼ਰ ਆ ਰਿਹਾ ਸੀ ਕਿ ਭਾਈ ਇਸ ਤੋਂ ਪਹਿਲਾਂ ਕਿ ਸਾਡਾ ਸਾਰਾ ਜਿਹੜਾ ਉਹ ਐਕਸਪੋਜ਼ ਹੋਏ, ਔਰ ਦਹਿਸ਼ਤਗਰਦੀ ਉਹਨਾਂ ਨੇ ਅਫਗਾਨਿਸਤਾਨ 'ਚ ਵੀ ਫੈਲਾਈ, ਪਾਕਿਸਤਾਨ 'ਚ ਤਹਿਰੀਕੇ ਜਿਹੜਾ ਉਹ ਪਾਕਿਸਤਾਨ ਦੇ ਥੱਲੇ ਜਿਹੜਾ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ ਥੱਲੇ ਉਹਨਾਂ ਨੇ ਕਿਵੇਂ ਪਾਕਿਸਤਾਨ ਦੇ ਵਿੱਚ ਉਹਨੂੰ ਡੀਸਟੈਬਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ, ਬਲੋਚਿਸਤਾਨ ਦੂਜੇ ਤੀਜੇ, ਇਹ ਸਾਰੇ ਦੇ ਚੱਲਦੇ ਆ। ਹੁਣ ਜੇ ਇੱਕ ਕਾਬਲ ਲੈਣ ਤੋਂ ਬਾਅਦ ਇੱਕ ਜਿਸ ਕਿਸਮ ਦਾ ਖੌਫ ਸੀ ਕਿ ਬਈ ਉੱਥੇ ਕਿੰਨਾ ਬਲੱਡ ਸ਼ੈਡ ਕੁਝ ਨਹੀਂ ਹੋਇਆ ਹੈ, ਲੇਕਿਨ ਇਹਨਾਂ ਦਾ ਪ੍ਰੋਪੇਗੈਂਡਾ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਡਿਸਕਸ ਕੀਤਾ ਕਿ ਇੱਕ ਪਾਸੇ ਫਾਈਨੈਂਸ਼ੀਅਲ ਜਿਹੜੀ ਹੈ ਉਹਨਾਂ ਨੇ ਸਕਰੂਇੰਗ ਸ਼ੁਰੂ ਕੀਤੀ ਹੈ, ਉਹ IMF ਤੋਂ ਅਮਰੀਕਾ ਜੀ ਉਹਨੂੰ ਤਾਂ ਜਿਹੜਾ ਉਹ ਤਾਲਿਬਾਨ ਨੂੰ UN ਨੇ ਔਰ ਅਮਰੀਕਾ ਨੇ ਜਿਹੜਾ ਉਹ ਤਾਂ ਟੈਰਰਿਸਟ ਆਰਗੇਨਾਈਜੇਸ਼ਨ ਲਾਣੇ ਹੋਇਆ। ਹੁਣ ਜਿਹੜਾ ਰੋਲ ਇਹਨੇ ਪਲੇ ਕੀਤਾ ਜੈ ਸ਼ੰਕਰ ਜਾਂ ਇੰਡੀਆ, ਕਿਉਂਕਿ ਅਗਸਤ ਦਾ ਮਹੀਨਾ ਇਹਨਾਂ ਕੋਲ ਜਿਹੜੀ ਹੈ ਪ੍ਰੈਜ਼ੀਡੈਂਸੀ ਹੈ UN ਸਿਕਿਉਰਿਟੀ ਕਾਉਂਸਲ ਦੀ, ਲੇਕਿਨ ਅੱਜ ਜਿਹੜੀ ਜੈ ਸ਼ੰਕਰ ਦੀ ਔਰ ਕਦੇ ਵੀ ਇਹਦੇ ਤੋਂ ਇੱਕ ਗੱਲ ਇਹ ਵੀ ਜ਼ਾਹਰ ਹੁੰਦੀ ਹੈ ਵੀ ਇਹ ਕਿਸ ਹੱਦ ਤੱਕ ਰੈਟਲ ਹੋ ਗਏ ਨੇ। ਅਦਰਵਾਈਜ਼ ਤਾਂ ਡਿਪਲੋਮੇਸੀ ਔਰ ਜੈ ਸ਼ੰਕਰ ਵਰਗਾ ਜਿਹੜਾ ਸੀਜ਼ਨ ਡਿਪਲੋਮੈਟ ਹੈ, ਇੰਨਾ ਜਿਹੜਾ ਉਹ ਸਾਰੀ ਕੰਧ ਢਾਹ ਕੇ ਅੰਦਰ ਦੀ ਜਿਹੜੀ ਡਿਪਲੋਮੈਟਸ ਨੂੰ ਬਾਹਰ ਨਾ ਨਿਕਲਦਾ। ਹੁਣ ਕਹਿ ਕੀ ਰਿਹਾ ਉਹ, call out double speak of sanctuary providers says Jai Shankar at UNC। ਉਹ ਅਮਰੀਕਨ ਜਿਹੜਾ ਉਹਨੂੰ ਸਿਕਿਉਰਿਟੀ ਕਾਉਂਸਲ 'ਚ ਕਹਿ ਰਿਹਾ ਹੈ ਕਿ ਵੀ ਇਹ ਜਿਹੜਾ ਤੁਸੀਂ ਸੱਚ ਬੋਲੋ, ਇਹ ਜਿਹੜੇ ਡਬਲ ਸਪੀਕ ਸੈਂਚੁਰੀ ਪ੍ਰੋਵਾਈਡਰ ਨੇ ਇਹਨਾਂ ਨੂੰ ਐਕਸਪੋਜ਼ ਕਰੋ ਔਰ ਸਿੱਧਾ ਪਾਕਿਸਤਾਨ ਤੇ ਨਿਸ਼ਾਨਾ ਸਾਧਦੇ ਹੋ। ਕਹਿੰਦੇ ਕਿ ਵੀ ਇਸ ਵੇਲੇ ਜਿਹੜਾ ਹੈ the events unfolding in Afghanistan enhance concerns about regional and international security and heightened activity of Haqqani network justifies this anxiety। ਹੁਣ ਇੱਕ ਪਾਸੇ ਉਹਨਾਂ ਨੂੰ ਕਹਿ ਰਹੇ ਨੇ ਤਾਲਿਬਾਨ ਨੂੰ ਵੀ ਆਲ ਇਨਕਲੂਸਿਵ ਗਵਰਨਮੈਂਟ ਬਣਾਓ, ਜੇ ਆਲ ਇਨਕਲੂਸਿਵ ਚੋਂ ਹੱਕਾਨੀ ਗਰੁੱਪ ਨਾਲ ਵੀ ਇਨ ਟੱਚ ਗੱਲਬਾਤ ਕਰ ਰਹੇ ਨੇ, ਅਬਦੁੱਲਾ ਨਾਲ ਵੀ ਕਰ ਰਹੇ ਨੇ, ਉਹਦੇ 'ਚ ਐਕਸ ਪ੍ਰੈਜ਼ੀਡੈਂਟ ਹਾਮਿਦ ਕਰਜ਼ਾਈ ਨਾਲ ਵੀ ਕਰ ਰਹੇ ਨੇ। ਹੁਣ ਉਹ ਨਾਲ ਦੀ ਨਾਲ ਜੈ ਸ਼ੰਕਰ ਕਹਿ ਰਹੇ ਵੀ ਇਹ ਜਿਹੜਾ ਹੱਕਾਨੀ ਗਰੁੱਪ ਹੈ ਇਹ ਅਲ-ਕਾਇਦਾ ਦੇ ਨਾਲ ਬਿਲਕੁਲ ਜੁੜਿਆ ਹੋਇਆ ਹੈ, ਟੈਰਰਿਸਟ ਟ੍ਰੇਨਿੰਗ ਕੈਂਪ, ਔਰ ਕਸ਼ਮੀਰੀ ਗਰੁੱਪ ਵੀ ਜਿਹੜੇ ਨੇ ਲਸ਼ਕਰ-ਏ-ਤਾਇਬਾ ਔਰ ਜੈਸ਼-ਏ-ਮੁਹੰਮਦ ਇਹ ਸਾਰੇ ਇੱਕੋ ਹੀ ਬਲਾਕ ਨੇ। ਔਰ ਨਾਲ ਦੀ ਨਾਲ ਕਿਉਂਕਿ ਜਿਹੜੀ ਜਦੋਂ ਮੈਂ ਇੰਟਰਨੈਸ਼ਨਲ ਕੰਸਪੀਰੇਸੀ ਦੀ ਗੱਲ ਕਰ ਰਿਹਾ ਵੀ ਇਹ ਕੀ ਚੱਲ ਰਹੀ ਹੈ, ਨਾਲ ਦੀ ਨਾਲ UN ਦੀ ਇੱਕ ਖੁਫੀਆ ਰਿਪੋਰਟ ਆ ਗਈ ਕਿ ਜੀ ਇਹ ਤਾਲਿਬਾਨ ਨੇ ਅਲ-ਕਾਇਦਾ ਨਾਲੋਂ ਆਪਣੇ ਸਬੰਧ ਪੂਰੀ ਤਰ੍ਹਾਂ ਨਹੀਂ ਜੁੜੇ ਹੋਏ, ਕਿਉਂਕਿ ਯਮਨ ਦਾ ਜਿਹੜਾ ਚੈਪਟਰ ਹੈ ਅਲ-ਕਾਇਦਾ ਵਾਲਾ ਉਹਨਾਂ ਨੇ ਮੁਬਾਰਕਬਾਦ ਤਾਲਿਬਾਨ ਨੂੰ ਦਿੱਤੀ ਹੈ ਔਰ ਉਹ ਇਹ ਸਮਝਦੇ ਨੇ ਕਿ ਇਹ ਉਹਨਾਂ ਦੀ ਫਿਊਚਰ ਦੀ ਵੀ ਸੇਫ ਸੈਂਚੁਰੀ ਹੋਏਗੀ। ਹੁਣ ਇਹ ਜੈ ਸ਼ੰਕਰ ਕਹਿ ਰਿਹਾ ਵੈਦਰ ਇਟ ਇਜ਼ ਇਨ ਅਫਗਾਨਿਸਤਾਨ ਔਰ ਅਗੇਂਸਟ ਇੰਡੀਆ, groups like Lashkar-e-Taiba, Jaish-e-Mohammed continue to operate with impunity and encouragement। ਹੁਣ encouragement ਕੌਣ? ਉਹ ਸਿੱਧਾ ਕਹਿ ਰਿਹਾ there cannot be any justification for a terrorism act, or he said decrying attempts to take selective, tactical or complacent view of problems। ਹੁਣ ਇਹ ਖੁਦ ਹੀ ਕਹਿੰਦੇ ਰਹੇ ਜੀ ਕਿ ਕੋਈ ਗੁੱਡ ਤਾਲਿਬਾਨ ਕੋਈ ਬੈਡ ਤਾਲਿਬਾਨ ਨਹੀਂ ਹੁੰਦੇ। ਹੁਣ ਅਮਰੀਕਾ ਇਹਨਾਂ ਦਾ ਆਕਾ ਜਿਹੜਾ ਅੱਜ ਕੱਲ੍ਹ ਬਣਿਆ ਹੋਇਆ ਹੈ ਉਹ ਉਹਨਾਂ ਤਾਲਿਬਾਨ ਦੇ ਨਾਲ ਹੀ ਨੈਗੋਸ਼ੀਏਸ਼ਨ ਕਰਦਾ। ਫਿਰ ਜਿਹੜੇ ਇਹਨੇ ਕਿਹਾ ਜੀ ਇੰਡੀਆ 8 ਪੁਆਇੰਟ ਜਿਹੜਾ ਉਹ ਦੇ ਰਿਹਾ ਕਿ ਜਿਹੜੇ ਨੇ ਜੇ ਅਸੀਂ ਉਹਨੂੰ ਟੈਰਰਿਜ਼ਮ ਨੂੰ ਐਲੀਮੀਨੇਟ ਕਰਨਾ ਇਨਕਲੂਡਿੰਗ ਨਾਟ ਗਲੋਰੀਫਾਈਂਗ ਟੈਰਰਿਜ਼ਮ। ਹੁਣ ਇਹ ਕਹਿ ਰਿਹਾ ਵੀ ਤਾਲਿਬਾਨ ਨੂੰ ਰੈਕਗਨਾਈਜ਼ ਕਰਨ ਦਾ ਮਤਲਬ ਹੋਏਗਾ ਕਿ ਵੀ ਅਸੀਂ ਦਹਿਸ਼ਤਗਰਦੀ ਨੂੰ ਗਲੋਰੀਫਾਈ ਕਰ ਰਹੇ ਹਾਂ, ਉਹਨੂੰ ਸਿਰ ਤੇ ਚੁੱਕ ਰਹੇ ਹਾਂ। ਨਾਟ ਪਲੇਸਿੰਗ ਬਲੌਕਸ ਔਨ ਲਿਸਟਿੰਗ ਆਫ ਟੈਰਰਿਸਟ ਐਟ UN, ਕਿ ਜੀ ਰੁਕਾਵਟ ਨਾ ਪਾਓ ਜਦੋਂ UN ਦੇ ਵਿੱਚ ਹੁੰਦਾ, ਕਿਉਂਕਿ ਚਾਈਨਾ ਨੇ ਬਲੌਕ ਕੀਤਾ। ਇਹਨਾਂ ਨੂੰ ਕੋਈ ਪੁੱਛੇ ਵੀ ਤੁਸੀਂ ਦੁਨੀਆ ਦੀ ਸਭ ਤੋਂ ਵੱਡੀ ਟੈਰਰਿਸਟ ਆਰਗੇਨਾਈਜੇਸ਼ਨ RSS ਰਨ ਕਰ ਰਹੇ ਹੋ, ਤੁਹਾਡੀਆਂ ਖੁਫੀਆ ਏਜੰਸੀਆਂ ਨੇ ਪਾਕਿਸਤਾਨ ਨੂੰ 1971 ਦੇ ਵਿੱਚ ਤੋੜਿਆ, ਮੁਕਤੀ ਬਾਈ ਨੇ ਤੁਸੀਂ ਖੜੀ ਕੀਤੀ, ਸ੍ਰੀਲੰਕਾ ਦੇ ਵਿੱਚ ਤੁਸੀਂ
ਉਹਨਾਂ ਦੀ ਪ੍ਰਭਾਕਰਨ ਨੂੰ ਟ੍ਰੇਨਡ ਕਰਕੇ ਜਿਹੜੀ ਲਿਟੇ ਹੈ ਲਿਬਰੇਸ਼ਨ ਟਾਈਗਰਸ ਆਫ ਤਾਮਿਲਨਾਡੂ ਤੁਸੀਂ ਖੜੀ ਕੀਤੀ। ਨੇਪਾਲ ਦੇ ਸ਼ਾਹੀ ਪਰਿਵਾਰ ਦੇ ਮਰਡਰ ਤੋਂ ਲੈ ਕੇ ਹੁਣ ਤੱਕ ਤੁਹਾਡੀਆਂ ਏਜੰਸੀਆਂ ਉਹਨੂੰ ਡੀਸਟੈਬਲਾਈਜ਼ ਕਰ ਰਹੀਆਂ ਨੇ। ਪਾਕਿਸਤਾਨ ਦੇ ਵਿੱਚ ਤੁਹਾਡਾ ਕੁਲਭੂਸ਼ਣ ਯਾਦਵ ਬੈਠਾ ਹੈ, ਹੁਣ ਇਹ ਯੂਐਨ ਨੂੰ ਕਹਿ ਰਿਹਾ ਹੈ ਕਿ ਜੀ ਇਹ ਜਿਹੜਾ ਤੁਸੀਂ ਜਿਹੜਾ ਸਿਲੈਕਟਿਵ ਨਾ ਕਰੋ ਕਿ ਵੀ ਇਹ ਜਿਹੜੇ ਬਲੌਕ ਕਰਦੇ ਨੇ ਐਂਡ ਲਿਸਟ ਐਂਡ ਡੀਲਿਸਟ ਟੈਰਰਿਸਟ ਫਰਮ ਦਾ ਯੂਐਨ ਲਿਸਟ ਆਬਜੈਕਟਿਵਲੀ। ਉਹਨਾਂ ਨੂੰ ਇਹ ਲੱਗਦਾ ਵੀ ਹੁਣ ਤਾਲਿਬਾਨ ਨੂੰ ਅਸੀਂ ਨਿਕਲਣ ਹੀ ਨਾ ਦਈਏ ਯੂਐਨ ਦੀ ਟੈਰਰ ਲਿਸਟ ਤੋਂ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਗ੍ਰੇਟ ਫੰਡਿੰਗ ਟੂ ਦਾ ਯੂਐਨ ਆਫਿਸ ਔਨ ਕਾਊਂਟਰ ਟੈਰਰਿਜ਼ਮ। ਸਾਰਾ ਕਾਊਂਟਰ ਟੈਰਰਿਜ਼ਮ ਹੀ ਤੁਸੀਂ ਕਰ ਰਹੇ ਹੋ ਕਿਉਂਕਿ ਟੈਰਰਿਸਟ ਤਾਂ ਤੁਸੀਂ ਖੁਦ ਹੋ। ਕਾਊਂਟਰ ਟੈਰਰਿਜ਼ਮ ਤੁਹਾਡਾ ਡਬਲ ਸਪੀਕ ਹੈ ਟੈਰਰਿਜ਼ਮ ਕਰਨ ਦੇ ਲਈ, ਕੋਈ ਹੋਰ ਡਬਲ ਸਪੀਕ ਨਹੀਂ ਹੈ। ਔਰ ਇਸ ਸਾਰੇ ਦੇ ਉੱਤੇ ਜਿਹੜੀ ਹੈ ਸਾਰਾ ਫੋਕਸ ਯੂਐਨਐਸਸੀ 'ਚ ਉਹਨਾਂ ਨੂੰ ਜਿੰਨੇ ਕੁ ਉਹਨਾਂ ਦੇ ਕੋਲ 10-12 ਦਿਨ ਰਹਿੰਦੇ ਨੇ, ਮੈਨੂੰ ਲੱਗਦਾ ਸਵੇਰੇ ਸ਼ਾਮ ਇਹਨਾਂ ਦੇ ਮੂੰਹ ਨੂੰ ਧੂਤਾ ਬੰਨ੍ਹ ਦੇਣਾ ਚਾਹੀਦਾ ਕਿ ਵੀ ਸੁੱਤੇ ਪਏ ਵੀ ਬੜਬੜਾਈ ਜਾਓ। ਔਰ ਮੈਂ ਸਮਝਦਾ ਵੀ ਪਾਕਿਸਤਾਨ ਨੇ ਇਸ ਦੇ ਉੱਤੇ ਕਾਫੀ ਠੀਕ ਪਹੁੰਚ ਲਈ ਹੈ ਔਰ ਕੌਨਫੀਡੈਂਟ ਨੇ। ਔਰ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਕਿਹਾ ਕਿ ਅਫਗਾਨਿਸਤਾਨ ਨਾਲ ਪਾਕਿਸਤਾਨ ਦੇ ਬਾਰਡਰ ਦੀ 80% ਦੇ ਕਰੀਬ ਟ੍ਰੇਡ ਜਿਹੜੀ ਹੈ ਉਹ ਤੁਰਖਾਮ ਬਾਰਡਰ ਰਾਹੀਂ ਹੁੰਦੀ, ਨਾਰਮਲ ਖੋਲ੍ਹ ਦਿੱਤਾ ਹੈ ਬਿਲਕੁਲ ਹਾਲਾਤ ਨੂੰ। ਦੂਸਰਾ ਚਮਨ ਬਾਰਡਰ ਖੋਲ੍ਹ ਦਿੱਤਾ। ਔਰ ਇਹ ਗੱਲ ਪਾਕਿਸਤਾਨ ਦੇ ਇੰਟੀਰੀਅਰ ਮਿਨਿਸਟਰ ਜਿਹੜੇ ਨੇ ਉਹਨਾਂ ਨੇ ਵੀ ਕਹੀ ਔਰ ਸ਼ੇਖ ਰਸ਼ੀਦ ਔਰ ਉਹਨਾਂ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਕਹੀ ਕਿ no country can ignore Pakistan as it convinced the Afghan Taliban to hold dialogue with the US। ਸ਼ੇਖ ਰਸ਼ੀਦ ਉਹ ਤਾਂ ਫਿਰ ਬਲੰਟ ਸਟਾਈਲ ਹੈ ਉਹਨਾਂ ਦਾ ਕਹਿਣ ਦਾ। ਉਹਨੇ ਕਿਹਾ ਜੀ ਇਹ ਗੱਲਬਾਤ ਹੋਈ ਕਿਵੇਂ, ਸਿਰੇ ਕਿਨੇ ਚਾੜੀ ਸੀ? ਅਮਰੀਕਾ ਦੇ ਕਹਿਣ ਤੇ ਪਾਕਿਸਤਾਨ ਨੇ ਕੀਤਾ। ਹੁਣ ਤੁਸੀਂ ਸਾਨੂੰ ਕਿਵੇਂ ਇਗਨੋਰ ਕਰ ਸਕਦੇ ਹੋ? ਪਾਕਿਸਤਾਨ's efforts for peace process in Afghanistan would be remembered for long। ਇਹ ਹਮੇਸ਼ਾ ਯਾਦ ਰੱਖੇ ਜਾਣਗੇ। ਕੋਈ ਮੁਲਕ ਜਿਹੜਾ ਉਹ ਸਾਨੂੰ ਇਗਨੋਰ ਨਹੀਂ ਕਰ ਸਕਦਾ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਅਸੀਂ ਉਹਨਾਂ ਨੂੰ ਜਦੋਂ ਇਹ ਪੁੱਛਿਆ ਗਿਆ ਜੀ ਤੁਸੀਂ ਰੈਕਗਨਾਈਜ਼ ਕਿਉਂ ਨਹੀਂ ਕਰਦੇ, ਜਾਂ ਉਹਨਾਂ ਨੇ ਕਿਹਾ ਜੀ ਇਹ ਫੈਸਲਾ ਇਮਰਾਨ ਖਾਨ ਔਰ ਕੈਬਨਿਟ ਕਰੇਗੀ ਕਦੋਂ ਉਹਨਾਂ ਨੇ ਰੈਕਗਨਾਈਜ਼ ਕਰਵਾਉਣਾ ਹੈ। ਹਾਲਾਂਕਿ ਕੱਲ ਸ਼ਾਹ ਮਹਿਮੂਦ ਕੁਰੈਸ਼ੀ ਉਹਨਾਂ ਨੇ ਕਿਹਾ ਸੀ ਵੀ ਵੀ ਆਰ ਇਨ ਟੱਚ ਵਿਦ ਆਵਰ ਏਲਾਈਜ਼। ਸੋ ਜ਼ਾਹਿਰ ਹੈ ਕਿ ਪਾਕਿਸਤਾਨ ਜਿਹੜਾ ਉਹ ਚਾਈਨਾ, ਰਸ਼ੀਆ, ਈਰਾਨ, ਸਾਊਦੀ ਅਰੇਬੀਆ ਇਹ ਸਾਰੇ ਜਦੋਂ ਵੀ ਫੈਸਲਾ ਹੋਏਗਾ ਇਹ ਟੁਗੈਦਰਨੈਸ ਦੇ ਨਾਲ ਹੀ ਹੋਏਗਾ। ਔਰ ਇਸੇ ਤਰ੍ਹਾਂ ਸ਼ਾਹ ਮਹਿਮੂਦ ਨੇ ਵੀ ਕੁਰੈਸ਼ੀ ਹੋਰਾਂ ਨੇ ਵੀ ਉਹ ਗੱਲ ਕਹੀ ਜਿਹੜੀ ਅਸੀਂ ਕਹੀ ਹੈ ਕਿ ਉਹਨਾਂ ਨੇ ਕਿਹਾ ਕਿ ਮੁਲਤਾਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਪ੍ਰੋਪੇਗੈਂਡਾ ਬਾਈ ਅਸ਼ਰਫ ਗਨੀ's ousted government against the Taliban proved false as insurgents have announced a general amnesty and are not barring girls' education। ਔਰ ਉਹਨਾਂ ਨੇ ਕਿਹਾ ਜੀ ਜਿਹੜਾ ਪ੍ਰੋਪੇਗੈਂਡਾ ਕਰ ਰਹੇ ਸੀ ਉਹ ਵੀ ਉਹਨਾਂ ਨੇ ਗਲਤ ਸਾਬਤ ਕੀਤਾ। ਔਰ ਇਹ ਇੰਟਾਇਰ ਵਰਲਡ ਨੋਜ਼ देयर ਵਾਸ ਅ ਕਰਪਟ ਸੈਟਅਪ ਐਂਡ ਸਿਸਟਮ ਇਨ ਅਫਗਾਨਿਸਤਾਨ। ਹੁਣ ਜਦੋਂ ਇਹ ਪੁੱਛਿਆ ਜਾ ਰਿਹਾ ਹੈ ਵੀ 3 ਲੱਖ ਫੌਜ ਜਿਹੜੀ ਹੈ ਉਹ ਕਿਵੇਂ ਵੈਕਸ ਵਾਂਗ ਮੋਮ ਵਾਂਗ ਮੈਲਟ ਹੋ ਗਈ, ਉਹ ਕਹਿੰਦੇ ਹੈ ਹੀ ਸਾਰੇ ਕਰਪਟ ਉੱਤੋਂ ਥੱਲੇ ਤੱਕ। ਫੌਜ ਨੂੰ ਵੀ ਪਤਾ, ਉਹਨਾਂ ਨੇ ਕਿਹਾ ਇਹਨਾਂ ਲਈ ਮਰੀਏ ਸੀ, ਵਤਨ ਦੇ ਲਈ ਤਾਂ ਜੇ ਕੋਈ ਲੜਦਾ ਹੈ ਮਰਦਾ ਉਹ ਉਹਨਾਂ ਨੂੰ ਸੀ ਕਿ ਵੀ ਅਸੀਂ ਇਹਨਾਂ ਦੇ ਲਈ ਜਿਹੜਾ ਕਰੀਏ। ਔਰ ਇਹ ਜਿਹੜਾ ਇੱਕ ਦੂਸਰਾ ਹੈ ਕਿ ਵੀ ਪਾਕਿਸਤਾਨ ਆਪਣੇ ਲੈਵਲ ਦੇ ਉੱਤੇ ਇਹ ਜੋ ਮਰਜ਼ੀ ਇੱਥੇ ਭੌਂਕਾ ਭੌਂਕੀ ਕਰੀ ਜਾਣ ਯੂਐਨ ਦੇ ਵਿੱਚ, ਪਰ ਜਿਵੇਂ ਆਉਣ ਵਾਲੇ ਦਿਨਾਂ 'ਚ ਇਮਰਾਨ ਖਾਨ ਵਿਜ਼ਿਟ ਕਰ ਰਹੇ ਨੇ ਨੇਬਰਿੰਗ ਕੰਟਰੀਜ਼ 'ਚ ਵੀ, ਉਜ਼ਬੇਕਿਸਤਾਨ, ਤਾਜਿਕਸਤਾਨ, ਅਜ਼ਰਬਾਈਜਾਨ ਤੇ ਈਰਾਨ ਟੂ ਡਿਸਕਸ ਦਾ ਸਿਚੁਏਸ਼ਨ ਇਨ ਅਫਗਾਨਿਸਤਾਨ। ਸੋ ਅਸੀਂ ਸਮਝਦੇ ਹਾਂ ਵੀ ਇਹ ਸਾਰੇ 'ਚੋਂ ਜਿੰਨਾ ਅਹਿਮ ਮੁਲਕ ਹੁਣ ਪਾਕਿਸਤਾਨ ਬਣ ਕੇ ਉੱਭਰੇ ਅੰਟਿਲ ਅਨਲੈਸ ਜਿਵੇਂ ਅਸੀਂ ਕਿਹਾ ਕਿ ਕੋਈ ਨਵੀਂ ਮਿਸਚਿਫ ਦੇ ਥੱਲੇ ਇਹ ਕੀ ਕਰਨਾ ਚਾਹੁੰਦੇ ਨੇ ਔਰ ਕੀ ਕਰਨਗੇ, ਇਹ ਤਾਂ ਡੇ ਟੂ ਡੇ ਜਿਹੜੀ ਇਹ ਸਿਚੁਏਸ਼ਨ ਉੱਥੇ ਬਦਲ ਰਹੀ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਾਰੇ 'ਚ ਇਹ ਜਿਹੜੀ ਭਾਰਤ ਮੂੰਹ 'ਚੋਂ ਝੱਗ ਸੁੱਟ ਰਿਹਾ ਇਹ ਉਹਨਾਂ ਦੀ ਫਰਸਟ੍ਰੇਸ਼ਨ, ਨਾਕਾਮੀ ਔਰ ਉਹਨਾਂ ਨੂੰ ਬਿਲਕੁਲ ਭੁੱਲ ਗਿਆ ਕਿ ਡਿਪਲੋਮੇਸੀ ਦੇ ਜਿਹੜੇ ਨੇ ਉਹ ਪ੍ਰਿੰਸੀਪਲ ਕੀ ਹੁੰਦੇ ਨੇ। ਇਹ ਵੀ ਭੁੱਲ ਗਿਆ ਕਿ ਯੂਐਨ ਸਿਕਿਉਰਿਟੀ ਕਾਉਂਸਲ ਦਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਤੁਹਾਡਾ ਰੋਲ ਇੱਕ ਨਿਊਟਰਲ ਵਾਲਾ ਹੁੰਦਾ ਹੈ। ਤੁਸੀਂ ਐਜ਼ ਏ ਕੰਟਰੀ ਆਪਣੀ ਪੋਜੀਸ਼ਨ ਕੀ ਲੈਂਦੇ ਹੋ ਉਹ ਤੁਹਾਡੀ ਕੋਈ ਵੀ ਤਿੱਖੀ ਵੀ ਹੋ ਸਕਦੀ ਹੈ, ਪਰ ਜਦੋਂ ਤੁਸੀਂ ਮੁਨਸਫ ਦੀ ਕੁਰਸੀ ਤੇ ਬੈਠਦੇ ਹੋ, ਜਦੋਂ ਤੁਸੀਂ ਇੱਕ ਬਾਡੀ ਨੂੰ ਫਿਰ ਤੁਸੀਂ ਇਸ ਕਿਸਮ ਦਾ ਜ਼ਹਿਰ ਨਹੀਂ ਉਗਲਦੇ। ਸੋ ਇਹ ਜਿਹੜਾ ਇਹ ਵੀ ਦੱਸਦਾ ਹੈ ਕਿ ਵੀ ਇਹ ਕਿਸ ਹੱਦ ਤੱਕ ਇਸ ਵੇਲੇ ਇਹ ਬਿਲਕੁਲ ਆਪਣੇ ਆਪ ਨੂੰ ਹੈਲਪਲੈਸ ਪਾ ਰਹੇ ਨੇ, ਆਪਣੇ ਆਪ ਨੂੰ ਇਹ ਦੇਖ ਰਹੇ ਨੇ ਕਿ ਭਾਈ ਇਧਰ ਜਾਉਂ ਕਿ ਉਧਰ ਜਾਉਂ ਨਾ। ਹੁਣ ਇਧਰ ਉਧਰ ਤਾਂ ਦੂਰ ਦੀ ਗੱਲ, ਇਹਨਾਂ ਨੂੰ ਇਹ ਵੀ ਨਹੀਂ ਨਜ਼ਰ ਆਉਂਦਾ ਕਿ ਵੀ ਜ਼ਮੀਨ ਵੀ ਥੱਲੋਂ ਜਿੱਥੇ ਖੜੇ ਨੇ ਉਹਦੇ ਥੱਲੇ ਹੀ ਟੋਆ ਪਾ ਲਿਆ ਇਹਨਾਂ ਨੇ ਔਰ ਉਹਦੇ 'ਚ ਹੀ ਦਫਨ ਹੀ ਹੋਣਗੇ। ਇਹ ਨਜ਼ਰ ਆ ਰਿਹਾ ਕਿ ਭਾਈ ਇਹ ਇਸ ਕਿਸਮ ਦੀ ਜਦੋਂ
ਸਿਚੁਏਸ਼ਨ ਬਣ ਜਾਂਦੀ ਹੈ। ਬੰਦਾ ਜਿਹਨੂੰ ਕਹਿੰਦੇ ਇੱਕ ਤਾਂ ਸੁੱਤਾ ਪਿਆ ਬੜਬੜਾਉਂਦਾ ਹੈ, ਇੱਕ ਜਾਗਦਾ ਵੀ ਹੁੰਦਾ ਹੈ, ਇੱਕ ਗਲੀ ਦੇ ਵਿੱਚ ਤੁਰਿਆ ਫਿਰਦਾ, ਦੂਜੇ ਤੀਜੇ ਹੱਥ ਵੀ ਚੱਲ ਰਹੇ ਹੁੰਦੇ ਨੇ, ਪੈਰ। ਇਹੀ ਹਾਲ ਇਹਨਾਂ ਦੇ ਡਿਪਲੋਮੈਟਸ ਦਾ, ਪੋਲੀਟੀਸ਼ੀਅਨਸ ਦਾ। ਉਹ ਮੋਦੀ ਤਾਂ ਜਿਹੜਾ ਹੈ ਉਹਨੇ ਤਾਂ ਬਿਲਕੁਲ ਚੁੱਪ ਧਾਰੀ ਹੋਈ ਹੈ। ਔਰ ਕੱਲ ਵੈਸੇ ਜਿਹੜਾ ਸੈਗਮੈਂਟ ਅਸੀਂ ਉਹ ਮੋਦੀ ਦਾ ਕੀਤਾ ਕਿ ਮੋਦੀ ਕਹਿੰਦਾ ਵੀ ਮੈਂ ਵੀ ਤਾਲੀਬਾਨ ਹੈ, ਮੇਰੀ ਮਾਂ ਮੈਨੂੰ ਕਹਿੰਦੇ ਮੈਂ ਤਾਲੀ ਵਜਾਉਂਦਾ ਸੀ, ਉਹ ਸਾਡੇ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਔਰ ਇਹ ਜ਼ਰੂਰੀ ਵੀ ਹੁੰਦਾ ਹੈ ਕਿ ਹਕੀਕਤ ਬਿਆਨ ਕੀਤੀ ਜਾਏ। ਔਰ ਇਸ ਵੇਲੇ ਵਾਕਿਆ ਹੀ ਉਹਨਾਂ ਨੂੰ ਇੱਕ ਉਹ ਕਹਿੰਦੇ ਹੁੰਦੇ ਸੀ ਕਿ ਕੀ ਹੈ ਜੀ, ਕਹਿੰਦੇ ਇਹਨੂੰ ਹਨੇਰ ਚਾਨਣ ਦੀ ਬਿਮਾਰੀ ਹੈ, ਵੀ ਪਤਾ ਨਹੀਂ ਲੱਗਦਾ ਵੀ ਹਨੇਰ ਹੈ ਕਿ ਚਾਨਣ ਹੈ। ਸੋ ਇਹਨਾਂ ਨੂੰ ਬਿਮਾਰੀ ਹਨੇਰ ਚਾਨਣ ਹੋਇਆ ਹੋਇਆ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਤਲੇ ਨੇ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਭਾਰਤ ਨੂੰ ਅਮਰੀਕਾ ਵੱਲੋਂ ਇੱਕ ਹੋਰ ਝਟਕਾ ਜਿਹੜਾ ਉਹ ਮਿਲਿਆ। ਸੋ ਭਾਰਤ ਦੇ ਕਮਰਸ ਅਤੇ ਇੰਡਸਟਰੀ ਮਿਨਿਸਟਰ ਨੇ ਕਿਹਾ ਹੈ ਕਿ ਅਮਰੀਕਾ ਭਾਰਤ ਨਾਲ ਟ੍ਰੇਡ ਪੈਕਟ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਰੱਖਦਾ। ਸੋ ਦੂਸਰੇ ਪਾਸੇ ਭਾਰਤ ਵਿੱਚ ਵੀ ਮੋਦੀ ਸਰਕਾਰ ਦੀ ਅਫਗਾਨਿਸਤਾਨ ਪਾਲਿਸੀ ਦੀ ਕਾਫੀ ਨਿੰਦਿਆ ਹੋ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਕੱਲ ਜਿਹੜੇ ਮੇਨ ਇਸ਼ੂ ਚੱਲ ਰਹੇ ਨੇ ਉਹਨਾਂ ਦੇ ਵਿੱਚ ਅਫਗਾਨਿਸਤਾਨ ਖੱਬੇ ਸੱਜੋਂ ਜਾਂ ਵਿਦ ਇਨ ਇੰਡੀਆ ਵੀ ਜੋ ਚੱਲ ਰਿਹਾ ਹੈ ਉਸ ਦੇ ਉੱਤੇ ਵੀ ਅਫਗਾਨਿਸਤਾਨ ਸਾਰੇ ਇਸ਼ੂ ਦਾ ਇੰਨਾ ਕੁ ਇੰਪੈਕਟ ਹੈ ਕਿ ਹੁਣ ਇਹ ਟਰਮ ਜਿਹੜੀ ਹੈ ਉੱਥੇ ਇਸਤੇਮਾਲ ਹੋਣ ਲੱਗ ਗਈ। ਜਿਵੇਂ ਇੱਕ ਇਹਨਾਂ ਦੇ ਵਜ਼ੀਰ ਨੇ ਜਿਹੜਾ ਉਹ ਤ੍ਰਿਣਮੂਲ ਕਾਂਗਰਸ ਦੇ ਉੱਤੇ ਕਿ ਜੀ ਇਹ ਫਲਾਣੇ ਤੇ ਆਣ ਔਰ ਤੇ ਇਹਨਾਂ ਦੇ ਨਾਲ ਇਵੇਂ ਹੀ ਸਲੂਕ ਕੀਤਾ ਜਾਏ ਜਿਵੇਂ ਤਾਲੀਬਾਨ ਨੇ ਕੀਤਾ। ਸੋ ਜ਼ਾਹਰ ਹੈ ਕਿ ਉਹਨਾਂ ਦੇ ਈਡੀਐਮ 'ਚ ਇਹ ਲਫ਼ਜ਼ ਹੁਣ ਕਾਫੀ ਇਸਤੇਮਾਲ ਹੋ ਰਿਹਾ ਔਰ ਮੋਦੀ ਨੇ ਬਿਲਕੁਲ ਉਵੇਂ ਹੀ ਜਿਵੇਂ ਜਦੋਂ ਚਾਈਨਾ ਗਲਵਾਨ ਵੈਲੀ 'ਚ ਆ ਕੇ ਉਹਨਾਂ ਨੇ ਕੁੱਟਿਆ 1000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਏਰੀਆ ਲਿਆ ਤੇ ਚੁੱਪ ਧਾਰੀ ਕੋਵਿਡ-19 ਜਿਹਦੇ 'ਚ ਇੱਕ ਅੰਦਾਜ਼ੇ ਮੁਤਾਬਕ 40 ਤੋਂ 45 ਲੱਖ ਇੰਡੀਅਨ ਮਰੇ, ਉਹਨੇ ਬਿਲਕੁਲ ਆਪਣੀ ਚੁੱਪ ਰੱਖੀ। ਔਰ ਇਸ ਸਾਰੇ ਦੇ ਚੱਲਦਿਆਂ ਇੰਨੇ ਮੇਜਰ ਇਸ਼ੂ ਦੇ ਉੱਤੇ ਉਹਨਾਂ ਦੀ ਚੁੱਪੀ ਆ। ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਵੀ ਗੱਲ ਕੀਤੀ ਹੈ ਕਿ ਈਵਨ ਉਹਨਾਂ ਦੇ ਜਿਹੜੇ ਸੀਜ਼ਨਡ ਡਿਪਲੋਮੈਟ ਔਰ ਮੈਚੁਰ ਪੋਲੀਟੀਸ਼ੀਅਨ ਜਿਹੜੇ ਸਮਝਦੇ ਨੇ ਕਿ ਭਾਈ ਇਹਨਾਂ ਨੇ ਕਿਹੜਾ ਰਸਤਾ ਅਖਤਿਆਰ ਕਰ ਲਿਆ, ਕਿਉਂਕਿ ਇੱਕ ਪਾਸੇ ਜੇ ਭਾਰਤ ਨੇ ਸਾਰਾ ਕੁਝ ਅਮਰੀਕਾ ਦੇ ਹੀ ਹਵਾਲੇ ਕੀਤਾ ਹੈ ਜੋ ਕਿ ਜ਼ਾਹਰ ਹੈ ਇਹਨਾਂ ਨੇ ਕੀਤਾ ਜਦੋਂ ਕਿ ਇਹਨਾਂ ਨੇ ਉਸ ਕੁਆਡ ਦਾ ਹਿੱਸਾ ਬਣਨਾ ਕਬੂਲਿਆ ਜਿਹੜਾ ਕਿ ਚਾਈਨਾ ਨੂੰ ਘੇਰਨ ਲਈ ਸੀ। ਫਿਰ ਜਿਸ ਅੰਦਾਜ਼ ਦੇ ਵਿੱਚ ਹਰ ਅਮਰੀਕਾ ਦੀ ਪਾਲਿਸੀ ਨੂੰ ਅੱਖਾਂ ਬੰਦ ਕਰਕੇ ਸਪੋਰਟ ਕੀਤਾ ਹੈ, ਰਸ਼ੀਆ ਜਿਹੜਾ ਕਿ ਸੋਵੀਅਤ ਯੂਨੀਅਨ ਅੱਜ ਦੇ ਦਿਨ ਉਸ ਤੇ ਜਿਹੜੀ ਹੈ ਉਹ ਕੂਹ ਹੁੰਦਾ ਹੈ ਔਰ ਟੁੱਟਣ ਦਾ ਸਿਲਸਿਲਾ ਸ਼ੁਰੂ ਹੁੰਦਾ 30 ਸਾਲ ਪਹਿਲਾਂ, ਪਰ ਕਿਵੇਂ ਭਾਰਤ ਜਿਹੜਾ ਖਿਸਕ ਕੇ ਅਮਰੀਕਾ ਦੇ ਵਿੱਚ ਆਇਆ। ਜ਼ਾਹਰ ਹੈ ਕਿ ਰਸ਼ੀਆ ਹਾਲਾਂ
ਬੇਸ਼ੱਕ ਸੋਵੀਅਤ ਯੂਨੀਅਨ ਟੁੱਟਿਆ ਪਰ ਅੱਜ ਵੀ ਜਿਹੜਾ ਰਸ਼ੀਆ ਹੈ ਟੋਟਲ ਸੋਵੀਅਤ ਯੂਨੀਅਨ ਜਿਹੜਾ ਟੁੱਟਣ ਤੋਂ ਪਹਿਲਾਂ ਜਿੰਨਾ ਸੀ ਅੱਜ ਦੇ ਰੂਸ ਦੇ ਕੋਲ ਉਹਦਾ 65% ਜਿਹੜਾ ਏਰੀਆ ਹੈਗਾ 65% ਔਰ ਆਬਾਦੀ 50% ਤੋਂ ਜ਼ਿਆਦਾ ਹੈ। ਸੋ ਜਿਹੜੇ ਉਹਨਾਂ ਦੇ ਰਸ਼ੀਆ ਤੋਂ ਇਲਾਵਾ 14 ਰਿਪਬਲਿਕ ਬਣੇ ਅੱਡ-ਅੱਡ, ਉਹਨਾਂ 'ਚੋਂ ਉਹਨਾਂ ਨੇ ਆਲਰੇਡੀ ਆਪਣਾ ਸਫੀਅਰ ਆਫ ਇਨਫਲੂਐਂਸ ਵਧਾ ਲਿਆ ਔਰ ਉਹ ਜਿਹੜੇ ਟੁੱਟਣ ਤੋਂ ਬਾਅਦ ਵੀ ਜਦੋਂ ਵੰਡਿਆ ਗਿਆ ਸੀ ਕੀ ਕਿਹਦੇ ਕੋਲ ਜਾਏਗਾ ਤੇ ਰਸ਼ੀਆ ਨੇ ਜਿੰਨੇ ਨਿਊਕਲੀਅਰ ਵਾਰਹੈਡ ਸੀ ਔਰ ਜਿਵੇਂ ਯੂਕਰੇਨ ਵਗੈਰਾ ਜਿਹੜੇ ਉਹਨਾਂ ਦੇ ਨਿਊਕਲੀਅਰ ਪਲਾਂਟ ਲੱਗੇ ਹੋਏ ਸੀ ਉਹ ਉਹਨਾਂ ਨੇ ਖਤਮ ਕਰ ਦਿੱਤੇ। ਸੋ ਸਾਰੇ ਦਾ ਸਾਰਾ ਜਿਹੜਾ ਨਿਊਕਲੀਅਰ ਜ਼ਖੀਰਾ ਸੀ ਉਹ ਰਸ਼ੀਆ ਨੇ ਆਪਣੇ ਕੋਲ ਰੱਖਿਆ। ਯਾਨੀ ਸੋਵੀਅਤ ਯੂਨੀਅਨ ਦੁਨੀਆ ਦੀ ਸਟੇਜ ਤੇ ਸੁਪਰ ਪਾਵਰ ਸਟੇਟਸ ਤੋਂ ਫਿਸਲ ਕੇ ਭਾਵੇਂ ਥੱਲੇ ਚਲਾ ਗਿਆ, ਉਹਨਾਂ ਦੀ ਇਕਨੋਮੀ ਵੀ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ, ਪਰ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਅਲਟੀਮੇਟਲੀ ਜੇ ਸਾਡੀ ਜੇਬ 'ਚ ਡਾਲਰ ਜਾਂ ਪਾਉਂਡ ਨਹੀਂ ਹੈਗੇ ਜਿਹਦੇ ਕਰਕੇ ਅਸੀਂ ਇਕਨੋਮਿਕਲ ਕਲੈਪਸ ਹੋਇਆ, ਤੇ ਜੇ ਸਾਡੇ ਕੋਲ ਇਹ ਨਿਊਕਲੀਅਰ ਅਹਿਸਾਸੇ ਰਹਿਣਗੇ, ਇਹ ਸਾਡਾ ਖਜ਼ਾਨਾ ਰਹੇਗਾ ਤੇ ਇਵੈਂਚੁਅਲੀ ਅਸੀਂ ਦੂਸਰੇ ਪਾਸਿਓਂ ਬਿਲਡ ਕਰਾਂਗੇ ਔਰ ਆਪਣੇ ਆਪ ਨੂੰ ਦੁਬਾਰਾ ਇੰਟਰਨੈਸ਼ਨਲ ਸਟੇਜ ਤੇ ਲਿਆਵਾਂਗੇ। ਔਰ ਜ਼ਾਹਰ ਹੈ ਉਹਨਾਂ ਨੂੰ ਪੁਤਿਨ ਵਰਗਾ ਬੰਦਾ ਮਿਲਿਆ ਜਿਹੜਾ ਪੁਤਿਨ ਕਦੇ KGB ਦਾ ਹੈਡ ਸੀ, ਜਿਹਨੂੰ ਇਹ ਪਤਾ ਸੀ ਕਿ ਅਮਰੀਕਨ ਔਰ ਵੈਸਟਰਨ ਮਾਈਂਡ ਕਿਵੇਂ ਕੰਮ ਕਰਦਾ ਹੈ ਔਰ ਇਹ ਵੀ ਆਪਣੇ ਆਪ 'ਚ ਆਉਣ ਵਾਲੇ ਪੀਰੀਅਡ 'ਚ ਇੱਕ ਹਾਲਾਂ ਪੁਤਿਨ ਆਪਣੇ ਵਿਰੋਧੀਆਂ ਨੂੰ ਮੁਆਫ ਤਾਂ ਨਹੀਂ ਕਰਦਾ ਪਰ ਉਹਦਾ ਇਮੇਜ ਕੋਈ ਸਟਾਲਿਨ ਵਰਗਾ ਨਹੀਂ ਹੈ ਕਿ ਵੀ ਜਿਵੇਂ ਉਹਨੇ ਮਿਲੀਅਨਸ ਆਫ ਰਸ਼ੀਅਨਸ ਮਾਰੇ, ਔਰ ਨਾ ਹੀ ਉਹ ਗੋਰਬਾਚੋਫ ਵਾਂਗ ਟੋਟਲ ਪ੍ਰੋ ਵੈਸਟ ਵਾਂਗ ਜਾਪਦਾ ਕਿ ਇਹ ਲੱਗੇ ਕਿ ਵੀ ਇਹ ਤਾਂ ਮੁਲਕ ਤੋੜਨ ਤੇ ਆ ਗਿਆ। ਪਰ ਉਹਨੇ ਰਸ਼ੀਆ ਦਾ ਬਰਾਬਰ ਰਾਈਜ਼ ਕਰਵਾਇਆ, ਇਨਫਲੂਐਂਸ ਵੀ ਵਾਪਸ ਲਿਆ, ਤਾਜ਼ਿਕਸਤਾਨ ਨੂੰ ਆਪਣੇ ਕਲਾਵੇ 'ਚ ਲਿਆ, ਕ੍ਰੀਮੀਆ ਨੂੰ ਕੀਤਾ, ਯੂਕਰੇਨ ਦੇ ਆਲੇ ਦੁਆਲੇ ਵੀ ਜਿਹੜਾ ਇੱਕ ਉਹ ਕੰਡਿਆਲੀ ਵਾੜ ਖੜੀ ਕੀਤੀ ਹੋਈ ਹੈ। ਇਹੀ ਹਾਲ ਹੁਣ ਜਾਰਜੀਆ ਦੇ ਹਵਾਲੇ ਨਾਲ ਹੈ ਕਿਉਂਕਿ ਜਾਰਜੀਆ ਵੀ ਜਿਹੜਾ ਉਹਨਾਂ ਦੇ ਇਨਫਲੂਐਂਸ 'ਚ ਜਾ ਰਿਹਾ ਹੈ ਔਰ ਹਾਲਾਂਕਿ ਇੰਡੀਆ ਨੇ ਅਮਰੀਕਾ ਦੇ ਕਹਿਣ ਤੇ ਇੰਡੀਆ ਦਾ ਫੋਰਨ ਮਿਨਿਸਟਰ ਵੀ ਉੱਥੇ ਗਿਆ, ਹੁਣ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੋਰ ਵੀ ਟਾਪ ਅਫੀਸ਼ੀਅਲ ਜਾ ਰਹੇ ਨੇ। ਸੋ ਇਹ ਸਾਰਾ ਪਾਰਟ ਦੇ ਚੱਲਦੇ ਆ ਇੰਡੀਆ ਨੇ ਕਨਕਲੂਡ ਕਰ ਲਿਆ ਸੀ ਕਿ ਜੀ ਖਤਮ ਹੋ ਗਿਆ ਸੋਵੀਅਤ ਯੂਨੀਅਨ ਔਰ ਇਹਨਾਂ ਨੇ ਟੋਟਲ ਲਾਇਲਟੀ ਉਧਰ ਅਮਰੀਕਾ ਵੱਲ ਲੈਣ ਦੀ ਨਤੀਜੇ ਦੇ ਤੌਰ ਤੇ ਰਸ਼ੀਆ ਚਾਈਨਾ ਦੇ ਨੇੜੇ ਹੋਰ ਵੀ ਢੁਕਿਆ, ਪਾਕਿਸਤਾਨ ਦੇ ਨਾਲ ਵੀ ਜੁਆਇੰਟ ਐਕਸਰਸਾਈਜ਼ਸ ਕੀਤੀਆਂ ਔਰ ਇਹ ਨਹੀਂ ਕਿ ਵੀ ਇੰਡੀਆ ਨੇ ਡਿਪਲੋਮੈਟਿਕਲੀ ਪਹਿਲੀ ਵਾਰ ਮੋਦੀ ਨੇ ਤਾਂ ਬਲੰਡਰਸ ਦੀ ਜਿਹੜੀ ਹੈ ਉਹ ਸੰਦੂਕੜੀ ਭਰ ਦਿੱਤੀ। ਈਵਨ ਹੁਣ ਅੱਜ ਦੇ ਦਿਨ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਜਦੋਂ ਸੋਵੀਅਤ ਯੂਨੀਅਨ 'ਚ ਕੂ ਹੋਇਆ 2 ਦਿਨ ਦੇ ਵਿੱਚ ਸੁਪਰੈਸ ਕਰਤਾ, ਪਰ ਉਦੋਂ ਨਰਸਿਮਹਾ ਰਾਓ ਜਿਹੜਾ ਉਹ ਪ੍ਰਾਈਮ ਮਿਨਿਸਟਰ ਸੀ ਇੰਡੀਆ ਦਾ ਔਰ ਉਹਨੇ ਫੌਰਨ ਜਿਹੜਾ ਉਹ ਹੱਕ ਦੇ ਵਿੱਚ ਕੂ ਵਾਲਿਆਂ ਦੇ ਉਹਨੂੰ ਲੱਗਾ ਵੀ ਸ਼ਾਇਦ ਇਹ ਵਾਪਸ ਜਿਹੜਾ ਸੋਵੀਅਤ ਯੂਨੀਅਨ ਵਾਲਾ ਰਜੀਮ ਆ ਜਾਏਗਾ ਔਰ ਉਹ ਵੀ ਜਿਹਨੂੰ ਕਹਿੰਦੇ ਨੇ ਐਗ ਔਨ ਦਾ ਫੇਸ ਮਿਲਿਆ ਔਰ ਹੁਣ ਵੀ ਇਹੀ ਗੱਲ ਕਰ ਰਹੇ ਨੇ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਅਸੀਂ ਤਾਂ ਚਲੋ ਸਾਨੂੰ ਤਾਂ ਇਹ ਲੱਗਦਾ ਵੀ ਇਹਨਾਂ ਦਾ ਜਿੰਨਾ ਥੱਲਾ ਲੱਗੇ ਇਹਨਾਂ ਦਾ ਬੇੜਾ ਗਰਕ ਹੋਏਗਾ, ਦੂਜਿਆਂ ਦਾ ਭਲਾ ਹੋਏਗਾ, ਅਕਲੀਅਤਾਂ ਦਾ ਭਲਾ ਹੋਏਗਾ, ਜਿਹੜੀਆਂ ਕੌਮਾਂ ਆਪਣੀ ਆਜ਼ਾਦੀ ਲਈ ਲੜ ਰਹੀਆਂ ਨੇ ਉਹਨਾਂ ਦੀ ਮੰਜ਼ਿਲ ਕਰੀਬ ਆਏਗੀ। ਪਰ ਜੇ ਅਸੀਂ ਯਸ਼ਵੰਤ ਸਿਨਹਾ ਦੀ ਗੱਲ ਕਰੀਏ, ਮੈਂ ਰੈਫਰੈਂਸ ਦੀ ਪਹਿਲਾਂ ਵੀ ਦਿੱਤੀ ਹੈ, ਉਹ ਕਹਿ ਰਿਹਾ ਇਹ ਫੋਰਨ ਮਿਨਿਸਟਰ ਹੈ ਸਾਬਕਾ ਔਰ ਬੜਾ ਸੀਨੀਅਰ ਬੰਦਾ ਰਿਹਾ, ਹਾਲਾਂ ਮੋਦੀ ਨੂੰ ਉਹ ਜਿਹੜਾ ਉਹਦੀਆਂ ਗਲਤੀਆਂ ਲਈ ਹਮੇਸ਼ਾ ਕੋਸਦਾ ਹੈ। ਇੰਡੀਆ ਸ਼ੁੱਡ ਬੀ ਓਪਨ ਮਾਈਂਡਡ ਅਬਾਊਟ ਡੀਲਿੰਗ ਵਿਦ ਤਾਲਿਬਾਨ। Yashwant Sinha, as a big country, India should approach the issues of Taliban with a degree of confidence and should not indulge in a window wheel as if Pakistan has taken over Afghanistan or has an advantage over it, he added. ਉਹਨੇ ਕਿਹਾ ਵੀ ਇਹੀ ਚੀਕ ਝਾੜਾ ਜਨਾਨੀਆਂ ਵਾਂਗ ਤੁਸੀਂ ਸਿਆਪਾ ਕਰਨ ਤੇ ਰਹੋ ਕਿ ਜੇ ਆ ਗਿਆ ਪਾਕਿਸਤਾਨ, ਉਹਨੇ ਲੈ ਲਿਆ, ਉਹਨੇ ਅਸੀਂ ਰਹਿ ਗਏ, ਅਸੀਂ ਮਾਰੇ ਗਏ, ਲੁੱਟੇ ਗਏ। ਉਹਨੇ ਕਿਹਾ ਵੀ ਇਹ ਨਹੀਂ ਹੈ ਔਰ ਕਹੀ ਜਾਓ ਕਿ ਵੀ ਇਹ ਜਿਹੜਾ ਉਹ ਤਾਲਿਬਾਨ ਜਿਹੜੇ ਨੇ ਦਹਿਸ਼ਤਗਰਦ ਨੇ। ਉਹਨੇ ਕਿਹਾ ਵੀ it appears on the face of it that Taliban of 2021 is not the same Taliban of 2001. There appears to be some difference. They are making mature statements. That is something we have to take note of. ਕਿ ਵੀ ਤੁਸੀਂ ਅੱਖਾਂ ਬੰਦ ਕਰਕੇ ਇੱਕੋ ਹੀ ਜਿਹੜਾ ਨੰਨਾ ਧਰਿਆ ਕਿ ਵੀ ਨਹੀਂ ਇਹ ਤਾਂ ਪਾਕਿਸਤਾਨ ਜਿੱਤ ਗਿਆ ਤੇ ਅਸੀਂ ਆਪ ਹੀ ਜਿਹੜਾ ਆਪਣੇ ਸਿਰ ਸਵਾਹ ਪਾਈ ਜਾਂਦੇ ਹੋ। ਉਹਨਾਂ ਨੇ ਕਿਹਾ ਕਿ ਵੀ ਇਹ ਇਸ ਸਾਰੇ ਦੇ ਚਲਦੇ ਆ ਇਹ ਦੇਖਣ ਵਾਲੀ ਗੱਲ ਹੈ ਕਿ ਇੰਡੀਆ ਸ਼ੁੱਡ ਇਮੀਡੀਏਟਲੀ ਓਪਨ ਇਟਸ ਐਮਬੈਸੀ ਇਨ ਕਾਬੁਲ ਐਂਡ ਸੈਂਡ ਬੈਕ ਦਾ ਐਮਬੈਸਡਰ। ਉਹਨਾਂ ਨੇ ਕਿਹਾ ਇਹ ਤੁਸੀਂ ਕੀ ਅਕਲ ਦਾ ਜਨਾਜ਼ਾ ਕੱਢਿਆ ਵੀ ਐਮਬੈਸੀ ਸਾਰੀ ਬੰਦ ਕਰਕੇ ਸਟਾਫ ਲੱਦ ਕੇ ਲੈ ਆਏ ਹੋ, ਵਾਪਸ ਭੇਜੋ ਉੱਥੇ ਉਹਨਾਂ ਨੂੰ ਕਿਉਂਕਿ ਤੁਹਾਡੀ ਪ੍ਰੈਜ਼ੈਂਸ ਉੱਥੇ ਰਹਿਣੀ ਚਾਹੀਦੀ ਹੈ।
we must remember that people of Afghanistan have great love for her। ਉਹ ਤਾਂ ਪਤਾ ਹੀ ਹੈ ਤੁਹਾਨੂੰ ਕਿੰਨਾ ਪਿਆਰ ਹੈ। ਔਰ ਨਾਲ ਦੀ ਨਾਲ ਉਹਨੇ ਕਿਹਾ ਕਿ ਵੀ organizations dubbed as terror groups have occupied the highest offices in the past and have changed. He noted saying India should wait to see how the Taliban takeover Afghanistan pans out. To dismiss always is to turn your face from reality। ਕਿ ਵੀ ਹਰ ਚੀਜ਼ ਨੂੰ ਤੁਸੀਂ ਡਿਸਮਿਸ ਕਰ ਰਹੇ ਹੋ ਉਹਨਾਂ ਨਾਲ ਸੰਬੰਧਿਤ, ਇਹਦਾ ਮਤਲਬ ਹੈ ਕਿ ਤੁਸੀਂ ਸੱਚ ਨੂੰ ਫੇਸ ਨਹੀਂ ਕਰ ਰਹੇ। ਹੁਣ ਇੱਕ ਪਾਸੇ ਤਾਂ ਉਹਨਾਂ ਦੇ ਆਪਣੇ ਮੰਨ ਰਹੇ ਨੇ ਕਿ ਭਾਈ ਉਹਨਾਂ ਨੇ ਕਿਵੇਂ, ਔਰ ਇਹੀ ਗੱਲ ਇੱਕ ਹੋਰ ਸੀਨੀਅਰ ਡਿਪਲੋਮੈਟ ਨੇ ਕਹੀ ਹੈ, ਇੰਡੀਆ ਸ਼ੁੱਡ ਹੈਵ ਕੈਪਟ ਸਮਾਲ ਟੀਮ ਇਨ ਕਾਬੁਲ। ਐਕਸ ਡਿਪਲੋਮੈਟ ਸਲੈਮ ਵਿਦਡਰਾਅਲ ਆਫ ਆਲ ਅਫੀਸ਼ੀਅਲਸ ਕਿ ਵੀ ਤੁਸੀਂ ਸਾਰਾ ਕੁਝ ਹੀ ਉਤੋਂ ਟਿੰਡ ਫੂੜੀ ਚੁੱਕ ਕੇ ਲੈ ਆਏ ਹੋ, ਕੋਈ ਰਹਿਣ ਦਿੰਦੇ, ਬੋਰੀ ਬਾਰੀ ਰਹਿਣ ਦਿੰਦੇ, ਜਾ ਕੇ ਵਿਛੀ ਜਾ ਕੇ ਉੱਤੇ ਬਹਿ ਤਾਂ ਸਕਦੇ। ਹੁਣ ਇਹ ਸਭ ਦੇ ਚਲਦਿਆਂ ਅਸੀਂ UN ਸਿਕਿਉਰਿਟੀ ਕਾਉਂਸਲ 'ਚ ਦੇਖਿਆ ਵੀ ਇੰਡੀਆ ਜੈ ਸ਼ੰਕਰ ਕਿਵੇਂ ਉਹਨੇ ਜਿਹੜਾ ਉਹ ਲਾਈਕ ਦਾ ਜੈਟ ਆਫ ਵਾਟਰ ਨਹੀਂ, ਜੈਟ ਆਫ ਸਨੇਕ ਵੈਨਮ ਉਹਦੇ ਮੂੰਹੋਂ ਨਿਕਲਿਆ। ਹੁਣ ਜਿਸ ਅਮਰੀਕਾ ਦੇ ਲਈ ਰਸ਼ੀਆ ਦੀ ਗੱਲ ਅਸੀਂ ਇਸੇ ਲਈ ਕੀਤੀ ਕਿ ਇੰਡੀਆ ਨੇ ਜਿਸ ਤੇਜ਼ੀ ਨਾਲ ਰਸ਼ੀਆ ਨੂੰ ਡਿਚ ਕੀਤਾ ਕਿ ਵੀ ਇਹ ਹੁਣ ਨਵੇਂ ਆ ਗਏ ਯਾਰ ਔਰ ਪੁਰਾਣੇ ਜਿਹੜੇ ਨੇ ਉਹ ਕੀ ਕਹਿੰਦੇ ਨੇ ਕਿ ਭਾਈ ਉਹ ਮੁੱਕ ਗਈਆਂ ਅੰਬੀਆਂ ਕਿ ਕੀ ਹੋ ਗਿਆ, ਇਹ ਨਵੇਂ ਹੁਣ ਜਿਹੜੇ ਨੇ ਅਸੀਂ ਆ ਕੇ ਚੋਸੇ ਅੰਬ ਚੂਸਾਂਗੇ। ਤੇ ਇੱਥੇ ਅਮਰੀਕਾ ਦੀ ਇਹਨਾਂ ਦੀ ਆਪਣੀ ਖਬਰ ਹੈ, US not interested in trade pact। ਪੀਯੂਸ਼ ਗੋਇਲ, ਹੁਣ ਪੀਯੂਸ਼ ਗੋਇਲ ਯੂਨੀਅਨ ਕਮਰਸ ਔਰ ਇੰਡਸਟਰੀ ਮਿਨਿਸਟਰ ਹੈ। ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਤੋਂ ਅਮਰੀਕਾ ਔਰ ਇੰਡੀਆ ਇੱਕ ਟ੍ਰੇਡ ਪੈਕਟ ਸਾਈਨ ਕਰਨ ਦੇ ਉੱਤੇ ਤੁਰੇ ਹੋਏ ਸੀ ਔਰ ਉਹ ਸੀ ਕਿ ਜੀ ਹੁਣ ਵੀ ਆਇਆ ਟਰੰਪ ਇੰਡੀਆ, ਹੁਣ ਸਾਈਨ ਹੋਏ ਕਿ ਹੁਣ ਮੋਦੀ ਇੱਥੇ ਆਇਆ ਹੁਣ ਸਾਈਨ ਹੋਏ। ਪਰ ਇਹ ਜਿਹੜਾ ਅੱਜ ਉਹਨਾਂ ਦੇ ਆਪਣੇ ਮਿਨਿਸਟਰ ਨੇ ਕਿਹਾ, ਅਮਰੀਕਾ ਨੇ ਤਾਂ ਸਟੇਟਮੈਂਟ ਵੀ ਨਹੀਂ ਜਾਰੀ ਕੀਤੀ ਤੇ ਉਹ ਇੰਨਾ ਵੀ ਨਹੀਂ ਇੰਪੋਰਟੈਂਟ ਸਮਝਿਆ ਕਿ ਵੀ ਉਹਨਾਂ ਨੇ ਕਿਹਾ ਕਿ ਵੀ hopes of an India-US trade pact are off the table for now, with the Joe Biden administration conveying to India that it is not interested in free trade agreement, Commerce and Industry Minister Piyush Goyal said on Thursday। ਉਹਨਾਂ ਨੇ ਕਿਹਾ ਜੀ ਉਹਨਾਂ ਨੇ ਸਾਨੂੰ ਇਹ ਕਹਿ ਦਿੱਤਾ ਹੈ ਕਿ ਉਹਨਾਂ ਦੀ ਕੋਈ ਦਿਲਚਸਪੀ ਨਹੀਂ ਹੈ, ਉਹਨਾਂ ਨੇ ਇਸ ਲਈ ਉਹ ਕੋਈ ਟ੍ਰੇਡ ਪੈਕਟ ਸਾਡੇ ਨਾਲ ਸਾਈਨ ਨਹੀਂ ਕਰਨਾ ਚਾਹੁੰਦੇ। ਔਰ ਉਹਨਾਂ ਨੇ ਕਿਹਾ ਵੀ ਜਿਹੜੇ ਰਿਜ਼ੋਲਵਿੰਗ ਇਸ਼ੂਜ਼ ਲਾਈਕ ਨਾਨ ਟੈਰਿਫ ਬੈਰੀਅਰਸ, ਐਂਟਰਿੰਗ ਮਿਊਚੁਅਲ ਰੈਕਗਨੀਸ਼ਨ ਐਗਰੀਮੈਂਟਸ, ਅਲਾਈਨਿੰਗ ਔਨ ਹਾਇਰ ਕੁਆਲਿਟੀ ਇੰਟਰਨੈਸ਼ਨਲ ਸਟੈਂਡਰਡ ਵਿਲ ਹੈਲਪ ਸਪਰ ਟ੍ਰੇਡ ਬਿਟਵੀਨ ਦਾ ਟੂ ਕੰਟਰੀਜ਼। ਪਰ ਹੁਣ ਉਹ ਆਸਟ੍ਰੇਲੀਆ, UK ਦੂਜਿਆਂ ਤੀਜਿਆਂ ਦੇ ਨਾਲ ਵਰਕਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਅਮਰੀਕਾ ਵੱਲੋਂ ਇਸ ਸਟੇਜ ਦੇ ਉੱਤੇ ਜਦੋਂ ਕਿ ਆਲਰੇਡੀ ਭਾਰਤ ਕਾਰਨਰਡ ਹੈ, ਅਜੇ ਤਾਂ ਅਫਗਾਨਿਸਤਾਨ ਝਟਕੇ ਦਾ ਜਿਹੜਾ ਉਹ ਕਿੰਨੇ ਦਿਨ ਇਹ ਕਰਦੇ ਨੇ ਸਿਆਪਾ, ਫਿਰ ਉਹਦੀ ਕਰਦੇ ਆ ਪੂਰਾ ਪੰਡਤ ਨੂੰ ਸੱਦ ਕੇ ਸਿਰ ਸੁਰ ਮਨਾ ਦਿੰਦੇ, ਮੁੰਡਨ ਜਿਹਾ ਕਰ ਲੈਂਦੇ ਨੇ। ਅਜੇ ਤਾਂ ਉਹ ਅਫਗਾਨਿਸਤਾਨ ਵਾਲਾ ਮੁੰਡਨ ਹੀ ਜਿਹੜਾ ਅਜੇ ਚੱਲ ਰਿਹਾ, ਡਿਊ ਹੈ ਉਹਨਾਂ ਦਾ ਜਿਹੜਾ ਅਜੇ ਉਹਦਾ ਸ਼ਰਾਧ ਹੋਣ ਵਾਲਾ ਹੈ। ਤੇ ਇਹ ਅਮਰੀਕਾ ਨੇ ਝਟਕਾ ਦਿੱਤਾ ਹੈ ਕਿ ਵੀ ਕੋਈ ਟ੍ਰੇਡ ਪੈਕਟ ਤੁਹਾਡੇ ਨਾਲ ਸਾਡਾ ਨਹੀਂ ਹੋਏਗਾ। ਸੋ ਹੁਣ ਇਸ ਤੋਂ ਬਾਅਦ ਤਾਂ ਕੀ ਰਹਿ ਜਾਂਦਾ ਜੀ, ਹੋਪ ਕਰਦੇ ਹਾਂ ਕਿ ਭਾਈ ਇਵੇਂ ਹੀ ਮੋਦੀ ਬਣਿਆ ਰਹੇ ਤਾਂ ਕਿ ਜਿਵੇਂ ਗੋਰਬਾਚੋਫ 15 ਹਿੱਸਿਆਂ 'ਚ ਵੰਡ ਕੇ ਫਿਰ ਉਹਨੇ ਬਾਏ ਬਾਏ ਕੀਤਾ ਸੀ, ਔਰ ਇਹ ਵੀ ਇਵੇਂ ਹੀ ਮੋਦੀ ਜਿਹੜਾ ਇਹਨੂੰ ਐਜ਼ ਏ ਉਹ ਮੰਨਿਆ ਜਾਏ ਕਿ ਜਿਹਨੇ ਭਾਰਤ ਦਾ ਜੋ ਆਰਟੀਫਿਸ਼ੀਅਲ ਯੂਨੀਅਨ ਸੀ, ਸੋਵੀਅਤ ਯੂਨੀਅਨ ਵਾਂਗ, ਯੂਗੋਸਲਾਵੀਆ ਵਾਂਗ, ਉਹਦੇ ਭੋਗ ਦੀ ਅਰਦਾਸ ਜਿਹੜੀ ਹੈ ਉਹ ਮੋਦੀ ਨੇ ਕੀਤੀ ਸੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। Are you tired of property violations, ECB court hearings wasting your time? AM Expediting Drafting and Design is the solution for your problems.
AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-00. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਜੇਪੀ ਦੇ ਵਰਕਰਾਂ ਵੱਲੋਂ ਮੋਦੀ ਦੀ ਪੂਜਾ ਲਈ ਬਣਾਏ ਗਏ ਪੂਜਾ ਮੰਦਿਰ ਵਿੱਚੋਂ ਭਗਵਾਨ ਮੋਦੀ ਦਾ ਬੁੱਤ ਜਿਹੜਾ ਹੈ ਹਟਾ ਦਿੱਤਾ ਗਿਆ ਹੈ। ਸੋ ਬੀਜੇਪੀ ਅੱਜ ਕੱਲ ਬੈਕਫੁੱਟ ਤੇ ਹੈ ਅਤੇ ਚੋਣਾਂ ਜਿੱਤਣ ਲਈ ਕੋਈ ਨਾ ਕੋਈ ਚੋਣਚਲੇ ਕਰਨ ਵਿੱਚ ਰੁਚੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਰਨਲਿਜ਼ਮ ਦੇ ਵਿੱਚ ਇੱਕ ਟਰਮ ਹੁੰਦੀ ਹੈ ਫਾਲੋ ਅਪ ਸਟੋਰੀ, ਕਿ ਜਦੋਂ ਤੁਸੀਂ ਇੱਕ ਸਟੋਰੀ ਕਰਦੇ ਹੋ ਤੇ ਉਸ ਤੋਂ ਬਾਅਦ ਜੇ ਕੋਈ ਖਾਸ ਡਿਵੈਲਪਮੈਂਟ ਹੋਏ ਤਾਂ ਉਹਦੇ ਤੇ ਤੁਸੀਂ ਫਾਲੋ ਅਪ ਸਟੋਰੀ ਕਰਦੇ ਹੋ। ਹਾਲਾਂਕਿ ਸਾਡੇ ਲਈ ਕੋਈ ਇੰਨੀ ਅਹਿਮੀਅਤ ਵਾਲਾ ਨਹੀਂ ਸੀ, ਪਰ ਮੇਰੇ ਪਹਿਲੇ ਦਿਨ ਦਿਲਚਸਪੀ ਹੋਈ ਕਿਉਂਕਿ ਪੂਨੇ ਜਿੱਥੇ ਕਿ ਬੀਜੇਪੀ ਦਾ ਇੱਕ ਪ੍ਰੋਮੀਨੈਂਟ ਵਰਕਰ ਨੇ ਇੱਕ ਮੰਦਿਰ ਬਣਾਇਆ, ਮੰਦਿਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੋਦੀ ਜਿਹੜਾ ਹੈ ਉਹ ਭਗਵਾਨ ਦਾ ਸਟੇਟਸ ਹਾਸਲ ਕਰ ਚੁੱਕਾ ਹੈ, ਉਹਦੀ ਮੂਰਤੀ ਸਥਾਪਿਤ ਕੀਤੀ। ਸਾਡੇ ਟੈਕਨੀਕਲ ਟੀਮ ਉਸ ਪਿਕਚਰ ਨੂੰ ਦਿਖਾ ਦੇ, ਕੱਲ ਉਹਨਾਂ ਨੇ ਦਿਖਾਈ ਸੀ ਕੱਲ ਜਾਂ ਪਰਸੋਂ, ਕਿ ਵੀ ਉਹ ਮੱਥਾ ਟੇਕ ਰਿਹਾ ਔਰ ਮੰਦਿਰ ਪੂਨੇ ਦੇ ਵਿੱਚ, ਔਰ ਉਹਦੇ 'ਚ ਮੋਦੀ ਨੂੰ ਜਿਹੜਾ ਭਗਵਾਨ ਡਿਕਲੇਅਰ ਕਰਨ ਦਾ, ਕਿਉਂਕਿ ਬ੍ਰਾਹਮਣ ਹੀ ਬਣਾਉਂਦੇ ਨੇ ਭਗਵਾਨ, ਕਿਸੇ ਨੂੰ ਬਣਾ ਦੇਣ ਰਾਮ, ਕ੍ਰਿਸ਼ਨ, ਵਿਸ਼ਨੂੰ, ਉਹਦੇ ਅਵਤਾਰ ਬਣਾ ਦੇਣ, ਮੱਛੀ, ਬਾਂਦਰ, ਕੁੱਤਾ, ਸੱਪ, ਇਹ ਸਾਰੇ ਭਗਵਾਨ ਹੀ ਨੇ। ਭਾਵੇਂ ਕਿਸੇ ਦੀ ਪੂੰਛ ਲਾ ਦੇਣ, ਉਹਨੂੰ ਪੂੰਛ ਨੂੰ ਅੱਗ ਲਾ ਦੇਣ, ਕੁਝ ਉਹਨਾਂ ਦੇ ਕੋਲ ਹੈ, ਕਿਉਂਕਿ ਇਹਦੇ 'ਚ ਕੋਈ ਜਿਹੜਾ ਉਹ ਦੋ ਰਾਵਾਂ ਨਹੀਂ ਨੇ। ਔਰ ਕਿਸੇ ਨੇ ਠੀਕ ਜਿਹੜੀ ਬੁੱਤ ਪ੍ਰਸਤੀ ਦੇ ਉੱਤੇ ਕਿਸੇ ਦਾ ਕਮੈਂਟ ਸੀ, ਉਹਨੇ ਕਿਹਾ ਕਿ ਵੀ ਜਿਹੜਾ ਬੁੱਤ ਘਾੜਾ ਘੜ ਰਿਹਾ ਹੈ ਉਹ ਬੁੱਤ ਬਣਾ ਕੇ ਦਿੰਦਾ ਹੈ ਔਰ ਬ੍ਰਾਹਮਣ ਉਸ ਨੂੰ ਭਗਵਾਨ ਬਣਾ ਕੇ ਮੰਦਿਰ 'ਚ ਬਿਠਾ ਦਿੰਦਾ ਹੈ ਔਰ ਉਸ ਤੋਂ ਜਾ ਕੇ ਸਾਰੇ ਉਸ ਬੁੱਤ ਤੋਂ ਮੰਗ ਰਹੇ ਹੁੰਦੇ ਨੇ ਮਨ ਦੀਆਂ ਮੁਰਾਦਾਂ ਪੂਰੀਆਂ ਕਰੋ। ਤੇ ਜਿਹੜਾ ਘੜਨ ਵਾਲਾ ਹੈ ਜੇ ਉਹ ਉਸੇ ਗੁਰਬਤ ਦੇ ਵਿੱਚ ਹੈ, ਤੇ ਇਹਨੂੰ ਹੀ ਕਬੀਰ ਸਾਹਿਬ ਨੇ ਜਦੋਂ ਇਹ ਕਿਹਾ ਕਿ ਭਾਈ ਇਹ ਜਿਹੜਾ ਜਦੋਂ ਉਹਨਾਂ ਨੇ ਇੱਕ ਉਹਨਾਂ ਦਾ ਸ਼ਬਦ ਹੈ ਕਿ ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ, ਭੂਲੀ ਮਾਲਨੀ ਹੈ ਇਹੋ ਸਤਿਗੁਰ ਜਾਗਤਾ ਹੈ ਦੇਵ। ਹੁਣ ਕਬੀਰ ਸਾਹਿਬ ਇਹ ਕਹਿੰਦੇ ਨੇ ਮਾਲਣ ਨੂੰ ਕਿ ਤੂੰ ਜਿਸ ਬੁੱਤ ਦੇ ਲਈ, ਭਗਵਾਨ ਦੇ ਬੁੱਤ ਦੇ ਲਈ ਇਹ ਫੁੱਲ ਮਾਲਾ ਬਣਾਉਣਾ ਚਾਹ ਰਹੀ ਹੈ, ਇਹਨਾਂ ਪਲਾਂਟਸ, ਇਹਨਾਂ ਫੁੱਲਾਂ ਦੇ ਵਿੱਚ ਤਾਂ ਜਾਨ ਹੈ, ਪਰ ਜਿਸ ਬੁੱਤ ਦੇ ਅੱਗੇ ਤੂੰ ਜਾ ਕੇ ਇਹਨਾਂ ਨੂੰ ਰੱਖਣਾ ਹੈ, ਜਿਸ ਪਾਹਨ ਕੋ ਕਿ ਤੂੰ ਉਹਦੇ ਅੱਗੇ ਰੱਖਣਾ ਹੈ, ਸੋ ਪਾਹਨ ਨਿਰਜੀਓ, ਉਹਦੇ 'ਚ ਤਾਂ ਜ਼ਿੰਦਗੀ ਨਹੀਂ ਹੈ, ਉਹ ਤਾਂ ਪੱਥਰ ਹੈ। ਹੁਣ ਇੱਕ ਪਾਸੇ ਤਾਂ ਇਹ ਹਮੇਸ਼ਾ ਡਿਬੇਟ ਹੁੰਦੀ ਹੈ, ਫਿਰ ਵੀ ਜਿਹੜੇ ਲੋਕ ਮੰਨਦੇ ਨੇ ਜਿਸ ਨੂੰ, ਉਹਨਾਂ ਨੂੰ ਹੱਕ ਹੈ ਕਿ ਕਿਸੇ ਨੇ ਬੁੱਤ ਪ੍ਰਸਤੀ ਕਰਨੀ ਹੈ, ਪਰ ਮੋਦੀ ਵਰਗਾ ਖੂਨੀ ਆਦਮੀ ਜਿਹਦੇ ਹੱਥ ਹਜ਼ਾਰਾਂ ਬੇਗੁਨਾਹ ਦੇ ਖੂਨ ਨਾਲ ਰੰਗੇ ਹੋਏ ਨੇ, ਅੱਗੇ ਤਾਂ ਉਹ 2002 ਚ ਹਜ਼ਾਰਾਂ ਮੁਸਲਮਾਨਾਂ ਦਾ ਗੁਜਰਾਤ ਦੇ ਵਿੱਚ ਜਿਹੜਾ ਡੋਲਿਆ ਖੂਨ, ਉਹਦੀ ਗੱਲ ਹੀ ਹੁੰਦੀ ਸੀ। ਹੁਣ ਜੇ 40 ਤੋਂ 45 ਲੱਖ ਲੋਕ ਕੋਵਿਡ-19 ਦੇ ਨਾਲ ਮਰ ਜਾਂਦੇ ਨੇ, ਉਹਨਾਂ ਦਾ ਖੂਨ ਕਿਹਦੇ ਸਿਰ ਤੇ ਹੈ? ਇਹੀ ਮੋਦੀ, ਅਮਿਤ ਸ਼ਾਹ, ਜਿਨ੍ਹਾਂ ਨੇ ਨਾ ਆਕਸੀਜਨ ਪ੍ਰੋਵਾਈਡ ਕੀਤੀ ਔਰ ਫਿਰ ਪਾਰਲੀਮੈਂਟ 'ਚ ਖਲੋ ਕੇ ਝੂਠ ਔਰ ਬੇਸ਼ਰਮੀ ਨਾਲ ਕਹਿ ਰਹੇ ਨੇ ਕਿ ਇੱਕ ਵੀ ਰਿਪੋਰਟ ਐਸੀ ਨਹੀਂ ਹੈ ਕਿ ਕੋਈ ਆਕਸੀਜਨ ਦੀ ਕਮੀ ਨਾਲ ਮਰਿਆ। ਹੁਣ ਇਹ ਕਿਸੇ ਸਿਵਲਾਈਜ਼ਡ ਮੁਲਕ ਦੇ ਵਿੱਚ ਹੁੰਦਾ ਤੇ ਹੁਣ ਤੱਕ ਹਕੂਮਤ ਦਾ ਰਿਜ਼ਾਈਨ ਤਾਂ ਦੂਰ ਦੀ ਗੱਲ, ਪ੍ਰੋਸੀਕਿਊਸ਼ਨ ਹੋ ਰਹੀ ਹੁੰਦੀ, ਇਨਕੁਆਰੀਆਂ ਚੱਲ ਰਹੀਆਂ ਹੁੰਦੀਆਂ। ਇਸ ਸਭ ਦੇ ਬਾਵਜੂਦ ਕਿਉਂਕਿ 2022 ਦੀਆਂ ਚੋਣਾਂ ਯੂਪੀ 'ਚ ਨੇ ਅਸੈਂਬਲੀ ਦੀਆਂ ਔਰ ਗ੍ਰਾਫ ਥੱਲੇ ਨੂੰ ਜਾ ਰਿਹਾ, ਹੁਣ ਇਹਨਾਂ ਨੂੰ ਨਜ਼ਰ ਆ ਰਿਹਾ ਵੀ ਕੁਝ ਇੱਕ ਪਾਸੇ ਤਾਂ ਹਿੰਦੂ ਮੁਸਲਮਾਨ ਇਸ਼ੂ ਖੜਾ ਕੀਤਾ, ਤਾਲਿਬਾਨ ਦਾ ਇਸ਼ੂ ਬਣਾ ਕੇ ਅਗੇਨ ਇਸਲਾਮਿਕ ਫੰਡਾਮੈਂਟਲਿਜ਼ਮ, ਔਰ ਜੇ ਯੂਪੀ ਦੇ ਇੱਕ ਸੋਸ਼ਲਿਸਟ ਮੈਂਬਰ ਜਿਹੜਾ 5 ਟਰਮ ਮੈਂਬਰ ਪਾਰਲੀਮੈਂਟ ਹੈ, ਉਹ ਸਟੇਟਮੈਂਟ ਦਿੰਦਾ ਹੈ ਕਿ ਭਾਈ
ਉਹਨਾਂ ਨੂੰ ਹੱਕ ਹੈ, ਜੇ ਸਾਡੇ ਫਰੀडम ਫਾਈਟਰਸ ਨੇ ਅੰਗਰੇਜ਼ਾਂ ਨੂੰ ਕੱਢਿਆ, ਅਸੀਂ ਆਪਣਾ ਸਿਸਟਮ ਬਣਾਇਆ, ਉਹਨਾਂ ਦੀ ਧਰਤੀ ਸੀ, ਉੱਥੇ ਸੋਵੀਅਤ ਯੂਨੀਅਨ ਆਇਆ ਜਾਂ ਅਮਰੀਕਾ ਆਇਆ, ਉਹਦੇ ਤੇ ਸੈਡੀਸ਼ਨ ਦਾ ਕੇਸ ਕਰ ਲਿਆ ਦੂਜਾ। ਪਰ ਉਹਨਾਂ ਨੂੰ ਲੱਗਾ ਕਿ ਵੀ ਜੇ ਬੀਜੇਪੀ ਬਾਕੀ ਤਾਂ ਜਿਹੜਾ ਉਹ ਲੀਰਾਂ ਦਾ ਜਿਹੜਾ ਉਹ ਗੇਂਦ ਹੀ ਹੈ, ਖਿੱਦੂ ਹੈ, ਕੀ ਉਹਨੂੰ ਕਹਿੰਦੇ ਨੇ, ਖਿੱਦੂ ਕਹਿੰਦੇ ਨੇ, ਤੇ ਉਹਨਾਂ ਨੂੰ ਲੱਗਾ ਵੀ ਇਹ ਜਿਹੜਾ ਮੋਦੀ ਹੈ ਇਹ ਸਿਲਕ ਹੈ, ਰੇਸ਼ਮ ਹੈ, ਇਹਦੇ ਉੱਤੇ ਚੜਾ ਕੇ ਅਸੀਂ ਵੇਚਦੇ ਆ ਇਹਨੂੰ, ਕਿਉਂਕਿ ਇਹੀ ਜਿਹੜਾ ਵਿਕਦਾ ਰਿਹਾ ਹੁਣ ਤੱਕ। 2014 ਚ ਵੀ ਉਹਨੂੰ ਬਣਾ, ਔਰ ਵਿਕਦਾ ਇਸ ਲਈ ਕਿ ਨਫ਼ਰਤ ਨਾਲ ਭਰਿਆ ਮੁਸਲਮਾਨਾਂ ਦੇ ਖਿਲਾਫ ਦੂਜੇ। ਉਹਨਾਂ ਨੇ ਕਿਹਾ ਜੀ ਹੁਣ ਉਹ ਬਾਹਰ ਗੱਲ ਦੀ ਨੌਬਤ ਤੇ ਨਾ ਆਏ, ਉਹ ਤਾਂ ਮੰਦਿਰ ਬਣਾ ਦਿਓ। ਔਰ ਪੂਨੇ ਦੇ ਵਿੱਚ ਉਹਨਾਂ ਨੇ ਮੰਦਿਰ ਦੀ ਮੂਰਤੀ ਰੱਖ ਕੇ ਉਹਦੀ ਜਿਹੜੀ ਹੈ ਹੁਣ ਆਉਣ ਵਾਲੇ ਦਿਨਾਂ 'ਚ ਸ਼ੁਰੂ ਹੋਣਾ ਸੀ। ਫਿਰ ਕੀ ਹੋਇਆ, ਕਿਤੇ ਨਾ ਕਿਤੇ ਉਹਨਾਂ ਨੂੰ ਲੱਗਿਆ ਕਿ ਵੀ ਇਹ ਤਾਂ ਲੋਕਾਂ 'ਚ ਹਾਸਾ ਠੱਠਾ ਬਣ ਗਿਆ, ਠੱਠੇ ਦੀ ਗੱਲ। ਲੇਕਿਨ ਇਸ ਸਾਰੇ ਦੇ ਉੱਤੇ ਔਰ ਉਹਨੇ ਜਿਹਨੇ ਬੁੱਤ ਬਣਾਇਆ ਉਹਦੇ 'ਚ ਤੁਸੀਂ ਦੇਖੋ ਵੀ ਕਿਵੇਂ ਘਟੀਆ ਪੋਲਿਟਿਕਸ ਨੂੰ ਆਪਣੇ ਭਗਵਾਨਾਂ ਨਾਲ ਵੀ ਜੋੜ ਰਹੇ ਨੇ। ਭਾਈ ਚਲੋ ਤੁਸੀਂ ਭਗਵਾਨ ਰਾਮ, ਭਗਵਾਨ ਕ੍ਰਿਸ਼ਨ, ਵਿਸ਼ਨੂੰ, ਉਹਨਾਂ ਦੇ ਮੰਦਿਰ ਬਣਾਓ, ਉਹਨਾਂ ਦੀਆਂ ਅਸੀਂ ਚੰਗੀਆਂ ਕਹਾਣੀਆਂ ਵੀ ਲਿਖੀਆਂ ਹੋਈਆਂ, ਚਲੋ ਸੁਣਾਈ ਜਾਓ ਲੋਕਾਂ ਨੂੰ, ਰਾਮਲੀਲਾ ਕਰੋ, ਕੋਈ ਹੋਰ ਕਰੋ। ਹੁਣ ਮੋਦੀ ਨੂੰ ਜੇ ਤੁਸੀਂ ਇਸ ਲੈਵਲ ਤੇ ਲਿਆ ਕੇ ਰੱਖਦੇ ਹੋ ਤੇ ਜਿਹੜੇ ਤੁਸੀਂ ਪਹਿਲੇ ਭਗਵਾਨ ਬਣਾਏ ਹੋਏ ਨੇ ਇਹ ਤਾਂ ਉਹਨਾਂ ਤੇ ਵੀ ਸਵਾਲੀਆ ਨਿਸ਼ਾਨ ਖੜਾ ਹੋ ਜਾਂਦਾ। ਔਰ ਇਹਨੇ ਮੁੰਡੇ ਨੇ ਜਿਹਨੇ ਮੰਦਿਰ ਬਣਾਇਆ ਸੀ ਉਹਨੇ ਕਿਹਾ ਆਫਟਰ ਬਿਕਮਿੰਗ ਪ੍ਰਾਈਮ ਮਿਨਿਸਟਰ ਮੋਦੀ ਹੈਜ਼ ਡਨ ਏ ਲੋਟ ਆਫ ਡਿਵੈਲਪਮੈਂਟ ਵਰਕ dealt with issues such as abrogation of Article 370 in Jammu and Kashmir। ਜੀ ਮੋਦੀ ਨੇ ਆਰਟੀਕਲ 370 ਤੋੜਿਆ ਜੰਮੂ ਕਸ਼ਮੀਰ ਚੋਂ, ਰਾਮ ਮੰਦਿਰ ਕੰਸਟਰਕਸ਼ਨ ਐਂਡ ਟ੍ਰਿਪਲ ਤਲਾਕ ਸਕਸੈਸਫੁਲੀ। ਮਤਲਬ ਇਹ ਹੈ ਤਿੰਨੋਂ ਇਸ਼ੂ ਜਿਹੜੇ ਨੇ ਉਹ ਮੁਸਲਮਾਨ ਫੋਕਸ ਰੱਖ ਕੇ, ਕਿਉਂਕਿ ਆਉਣ ਵਾਲੀ ਉਹਨਾਂ ਦੀ ਪੋਲਿਟਿਕਸ ਇਹੀ ਹੋਣੀ ਹੈ। ਪਰ ਹੁਣ ਇਹ ਉਹਨਾਂ ਨੂੰ ਕੁਝ ਸੁਝਿਆ, ਕੋਈ ਐਡਮਿਨਿਸਟ੍ਰੇਸ਼ਨ ਨੇ ਬੁੱਤ ਚੁੱਕ ਲਿਆ ਜਾਂ ਕੀ ਹੋਇਆ। ਲੇਕਿਨ ਅੱਜ ਜਦੋਂ ਇਹ ਨਿਊਜ਼ ਇਸ ਲਈ ਵੀ ਫੋਲੋ ਅਪ ਸਟੋਰੀ ਬਣੀ ਕਿ ਉਹਨਾਂ ਨੇ ਕਿਹਾ ਜੀ ਭਗਵਾਨ ਗਾਇਬ ਹੋ ਗਏ, ਭਗਵਾਨ ਮਿਸ ਹੋ ਗਏ। ਹੁਣ ਉਹ ਜਦੋਂ ਮੈਂ ਮਿਸਿੰਗ ਉਹਨਾਂ ਨੇ ਕਿਹਾ ਕਿ ਵੀ ਉਹ ਮਿਸਿੰਗ ਹੈ ਤੇ ਮੈਨੂੰ ਖਿਆਲ ਆਇਆ ਵੀ ਇਹ 1993 ਦੀ ਗੱਲ ਹੈ। 100 ਸਾਲਾ ਵਰਲਡ ਪਾਰਲੀਮੈਂਟ ਆਫ ਰਿਲੀਜਨਸ ਸ਼ਿਕਾਗੋ ਦੇ ਵਿੱਚ ਸੀ, 100 ਸਾਲ ਬਾਅਦ ਸੀ। ਔਰ ਮੈਨੂੰ ਵੀ ਸਿੱਖ ਮਜ਼ਹਬ ਵੱਲੋਂ ਜਿਹੜਾ ਉਹਦੇ 'ਚ ਪ੍ਰੈਜੈਂਟੇਸ਼ਨ ਦਾ ਮੌਕਾ ਮਿਲਿਆ। ਔਰ ਡਾਕਟਰ ਰਣਜੀਤ ਸਿੰਘ ਪੂਰਾ 180 ਤੋਂ ਜ਼ਿਆਦਾ ਅੱਡ ਜਿਹੜੀਆਂ ਡਿਨੋਮੀਨੇਸ਼ਨਸ ਦੁਨੀਆ 'ਚ ਨੇ ਮਜ਼ਹਬ ਉਹਨਾਂ ਦੇ ਆਏ ਹੋਏ ਸੀਗੇ ਤੇ ਅਸੀਂ ਐਲੀਵੇਟਰ ਤੋਂ ਕਾਫੀ ਦਿਨ ਸੈਲੀਬ੍ਰੇਸ਼ਨਸ ਚੱਲੀਆਂ, 3-4 ਦਿਨ। ਤੇ ਸ਼ਿਕਾਗੋ ਦੇ ਵਿੱਚ ਹੀ ਪਾਕਿਸਤਾਨੀ ਇੱਕ ਸਰਜਨ ਔਰ ਦੂਸਰੇ ਉਹਨਾਂ ਦੇ ਨਾਲ ਹੀ ਮੁਲਾਕਾਤ ਹੋਈ। ਤੇ ਜਿਵੇਂ ਪਾਕਿਸਤਾਨੀਆਂ ਨਾਲ ਤਾਂ ਤੁਸੀਂ ਮਿਲਦਿਆਂ ਹੀ ਵਿਦਨ ਮਿੰਟ ਔਰ 2 ਇਵੇਂ ਲੱਗਦਾ ਵੀ ਤੁਸੀਂ ਮੁੱਤਾਂ ਤੋਂ ਜਾਣਦੇ ਹੁੰਦੇ ਹੋ, ਆਪਣਾਤੀ ਹੀ ਇੰਨੀ ਹੁੰਦੀ ਹੈ। ਤੇ ਉਹ ਗੱਲਾਂ ਲਾਈਟਰ ਵੇਨ 'ਚ ਡਿਊਰਿੰਗ ਲੰਚ ਪੀਰੀਅਡ ਉਹ ਗੱਲ ਕਰਨ, ਕਿਉਂਕਿ ਖੁਦ ਸਰਜਨ ਸੀ। ਉਹ ਕਹਿਣ ਲੱਗੇ ਕਿ ਵੀ ਇਹ ਦੇਖੋ ਇਹਨਾਂ ਦੀ ਐਜੂਕੇਸ਼ਨ ਔਰ ਦੂਸਰਾ ਤਾਂ ਬਹੁਤ ਮਾਰਕੇ ਦੀ ਹੈ ਔਰ ਕੋਈ ਸ਼ੱਕ ਨਹੀਂ ਹੈ ਕਿ ਵੀ ਬੜਾ ਜ਼ਬਰਦਸਤ ਹੈ, ਪਰ ਇਹਨਾਂ ਦੇ ਜਿਹੜੇ ਫੇਥ ਜਾਂ ਦੂਜੇ ਨੇ ਉਹਦੇ ਤੋਂ ਕਈ ਵਾਰੀ ਲੱਗਦਾ ਵੀ ਇਹਨਾਂ ਦੀ ਐਜੂਕੇਸ਼ਨ ਦਾ ਕੀ। ਫਿਰ ਉਹਨਾਂ ਨੇ ਆਪਣੇ ਇੱਕ ਫੈਲੋ ਸਰਜਨ ਦੀ ਗੱਲ ਸੁਣਾਈ ਜਿਹੜੇ ਹਿੰਦੂ ਸੱਜਣ ਸਨ। ਉਹਨਾਂ ਨੇ ਕਿਹਾ ਜੀ ਉਹਨਾਂ ਦੇ ਚੋਰੀ ਹੋ ਗਈ ਔਰ ਉਹ ਕਹਿੰਦੇ ਜਦੋਂ ਨੈਕਸਟ ਡੇ ਉਹ ਕਹਿਣ ਕਿ ਵੀ ਉਹਨਾਂ ਨੂੰ ਪੁੱਛਿਆ ਵੀ ਕੀ ਕਿਹਾ, ਉਹ ਕਹਿੰਦਾ ਵੀ ਉਹਨਾਂ ਨੇ ਕਿਹਾ कि भी ये भी ले गए। कहते बाकी तो जो ले गए वो है, मुझे उसका अफसोस नहीं, मगर हमारा भगवान भी ले गए। वो मेरे ख्याल है जी गोल्ड प्लेटेड होनी है मूर्ति राम जी की या कृष्ण जी की, तो चोरा ने लै गए। कहते भी हमारा भगवान भी ले गए। क्या कि हस पे यार ये क्यों जिहा भगवान है जिन्होंने चोर लै गए, जिवें लाहौरी अंदाज हुंदा। सो हुण ये जिहड़ा जदों भगवान मोदी हुण एक वारी तां बुत स्थापित कीता, अगले दिन भगवान ही मिसिंग है कि गॉड मोदी इज मिसिंग। लेकिन जिहड़ी NCP पार्टी है शरद पवार दी, उन्होंने एक मॉक प्रोटेस्ट किया मंदिर के बाहर और उन्होंने बड़ा दिलचस्प किया है। उन्होंने कहा मीनवाइल some NCP workers on August 19 staged a mock protest outside the temple in Ond area in Pune, Maharashtra, जिथे उन्होंने बनाया। और उधर उन्होंने कहा optimism has prevailed in the city that now after construction of the temple for Modi the fuel prices would come down। उन्होंने कहा जी हुण तां भगवान आ गए साडे शहर, हुण जिहड़ियां ने तेल दीयां कीमतां थल्ले चलियां जाणगीਆਂ, इन्फ्लेशन वुड डिप कि जिहड़ी इन्फ्लेशन है वो होएगी एंड पीपल विल गेट ₹15 लाख इन देयर अकाउंट्स कि भगवान आ गए ने हुण तां भगवान मातियां मुरादां पूरीਆਂ करनगे। ਪਹਿਲਾਂ ਜਿਹੜੇ भगवान ने वादे कीते वो भगवान पूरा करनगे। However we came here and saw
that the God is missing from the temple. ਉਹਨੇ ਕਿਹਾ ਜੀ ਅਸੀਂ ਤਾਂ ਸੀ ਕਿ ਵੀ ਹੁਣ ਮੈਂ ਆਪ ਜੋਕ ਨਹੀਂ ਬਣਾਇਆ, ਹੁਣ ਉਹੀ ਕਹਿ ਰਹੇ ਨੇ ਵੀ God is missing from the temple, ਕਿ ਅਸੀਂ ਇੱਥੇ ਆਏ ਤਾਂ ਭਗਵਾਨ ਹੀ ਗਾਇਬ ਹੋ ਗਏ। ਤੇ ਮੈਨੂੰ ਉਹ 1993 ਦੀ ਗੱਲ ਯਾਦ ਆਈ ਕਿ ਉਹ ਕਹਿੰਦੇ ਵੀ ਹਮਾਰਾ ਇਹ ਵੀ ਲੈ ਗਏ ਔਰ ਤੁਮ ਮੁਝੇ ਜੋ ਹੁਆ ਹਮਾਰਾ ਭਗਵਾਨ ਵੀ ਲੈ ਗਏ। ਹੁਣ ਉਹਨਾਂ ਦੇ ਹਿੰਦੂ ਉੱਥੇ ਪੂਨੇ 'ਚ ਖਲੋ ਕੇ ਕਹਿ ਰਹੇ ਨੇ ਕਿ ਫਿਰ God is missing, ਅਸੀਂ ਤਾਂ ਆਏ ਸੀ ਕਿ ਵੀ ਇਵੇਂ ਕਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 20। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਵਿਊਅਰ, ਜਿਸ ਤਰ੍ਹਾਂ ਕਿ ਆਪਾਂ ਸਭ ਜਾਣਦੇ ਹਾਂ ਕਿ ਜੋ ਕਰਤਾਰਪੁਰ ਸਾਹਿਬ ਦਾ ਲਾਂਘਾ ਹੈ ਉਹ ਮਾਰਚ 2020 ਤੋਂ ਬੰਦ ਪਿਆ ਹੋਇਆ ਹੈ। ਸੋ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਦਰਸ਼ਨ ਦੀਦਾਰ ਤੋਂ ਜਿਹੜੀਆਂ ਨੇ ਉਹ ਵਾਂਝੀਆਂ ਨੇ, ਉਹ ਉਹਨਾਂ ਦੇ ਦਰਸ਼ਨ ਦੀਦਾਰ ਕਰਨ ਤੋਂ ਜਿਹੜੀਆਂ ਤਰਸ ਰਹੀਆਂ। ਸੋ ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਨੇ ਆਪਣੀ ਦਿੱਲੀ ਅੰਬੈਸੀ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਭਾਰਤ ਨਾਲ ਜਿਹੜਾ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਉਹ ਖੋਲ੍ਹਣ ਲਈ ਗੱਲਬਾਤ ਕਰੇ। ਅਸੀਂ ਵਿਊਅਰਸ ਅਰਦਾਸ ਕਰਦੇ ਹਾਂ ਕਿ ਇਹ ਲਾਂਘਾ ਜਲਦ ਤੋਂ ਜਲਦੀ ਖੁੱਲ੍ਹ ਜਾਵੇ ਔਰ ਸਿੱਖ ਸੰਗਤਾਂ ਦਰਸ਼ਨ ਦੀਦਾਰ ਕਰ ਸਕਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡਾ ਵਾਹ ਭਾਰਤੀ ਉਸ ਸਿਸਟਮ ਦੇ ਨਾਲ ਹੈ ਜਿਨ੍ਹਾਂ ਨੇ ਜ਼ੁਲਮ ਦੀ ਵੀ ਅਖੀਰ ਕੀਤੀ ਹੋਈ ਹੈ ਜੀ, ਔਰ ਅਕਲੀਅਤਾਂ ਦੇ ਮੁੱਢਲੇ ਜਿਹੜੇ ਮਜ਼ਹਬੀ ਹੱਕ ਨੇ ਉਹਨਾਂ ਨੂੰ ਵੀ ਪੂਰੀ ਤਰ੍ਹਾਂ ਜਿਹੜਾ ਉਸ ਦੇ ਉੱਤੇ ਛਾਪਾ ਮਾਰਿਆ ਹੋਇਆ। ਔਰ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਵੀ ਭਾਰਤ ਦੇ ਵਿੱਚ ਕਿਵੇਂ ਉਹ ਗੁਰਦੁਆਰਾ ਗਿਆਨ ਗੋਦੜੀ ਹੋਏ ਗੁਰੂ ਨਾਨਕ ਸਾਹਿਬ ਦਾ ਹਿਸਟੋਰੀਕਲ ਗੁਰਦੁਆਰਾ ਹਰਿਦੁਆਰ ਦੇ ਵਿੱਚ ਜੀ, ਉਹ ਗੁਰਦੁਆਰਾ ਡੋਂਗਮੌਰ ਹੋਏ ਸਿੱਕਮ ਦੇ ਵਿੱਚ, ਮੰਗੂ ਮੱਠ ਹੋਏ ਉੜੀਸਾ ਦੇ ਵਿੱਚ, ਕਿਵੇਂ ਉਹਨਾਂ ਦੇ ਉੱਤੇ ਕਬਜ਼ੇ ਕਰਕੇ ਕਿਤੇ ਸਕਾਊਟ ਦਫ਼ਤਰ ਬਣਾਇਆ ਹੋਇਆ ਜਿਵੇਂ ਹਰਿਦੁਆਰ ਦੇ ਵਿੱਚ, ਔਰ ਦੂਸਰਿਆਂ ਤੇ ਕਬਜ਼ੇ ਕੀਤੇ ਹੋਏ ਨੇ। ਔਰ ਬਹੁਤ ਸਾਰੀਆਂ ਥਾਵਾਂ ਤੇ ਇੱਕ ਪਾਸੇ ਅਸੀਂ ਬੇਅਦਬੀ ਦੀਆਂ ਘਟਨਾਵਾਂ 2015 ਤੋਂ ਲਗਾਤਾਰਤਾ ਨਾਲ ਦੇਖਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ, ਔਰ ਉਹਦੇ 'ਚ ਕੋਈ ਅਕਾਊਂਟੇਬਿਲਟੀ ਨਹੀਂ ਹੈ 6 ਸਾਲ ਬੀਤਣ ਤੋਂ ਬਾਅਦ ਵੀ। ਔਰ ਜਿਹੜਾ ਉਸ ਦਾ ਸਭ ਤੋਂ ਵੱਡਾ ਗੁਨਾਹਗਾਰ ਬੰਦਾ ਜਿਹੜਾ ਬਾਦਲ ਰਜੀਮ ਵੇਲੇ ਜਿਹੜਾ ਉਸ ਵੇਲੇ DGP ਪੁਲਿਸ ਸੀ ਸੁਮੇਧ ਸੈਣੀ, ਔਰ ਕੱਲ ਜਦੋਂ ਅਸੀਂ ਗੱਲ ਕੀਤੀ ਸੀ ਕਿ ਜੀ ਬੜੇ ਆਪਣੇ ਖੁਸ਼ ਸੀ ਸੋਸ਼ਲ ਮੀਡੀਆ ਤੇ ਵੀ, ਦੂਜਾ ਔਰ ਬਹੁਤ ਸਾਰਿਆਂ ਨੇ ਕਿ ਜੀ ਸੁਮੇਧ ਸੈਣੀ ਨੂੰ ਫੜ ਲਿਆ, ਅਰੈਸਟ ਹੋ ਗਿਆ। ਦੂਜਾ ਕੱਲ ਵੀ ਮੈਂ ਕਿਹਾ ਸੀ, ਮੈਂ ਕਿਹਾ ਉਹ ਆਪ ਹੀ ਗਿਆ, ਉਹਦਾ ਵਾਲ ਵਿੰਗਾ ਨਹੀਂ ਹੋਣ ਦੇਣਾ ਕਿਸੇ ਨੇ, ਏਜੰਸੀਆਂ ਦਾ ਉਹ ਬੰਦਾ ਹੈ। ਔਰ ਅੱਜ ਇਹ ਆਇਆ ਕਿ ਜੀ ਹਾਈ ਕੋਰਟ ਨੇ ਕਿਵੇਂ ਸਵੇਰ ਹੋਣ ਤੱਕ ਉਹਨੂੰ 24 ਘੰਟੇ ਵੀ ਨਹੀਂ ਰਹਿਣ ਦਿੱਤਾ ਹੈ, ਉਹਨੇ ਝਾੜ ਪਾਈ, ਉਹਨੂੰ ਫੜਿਆ ਕਿਉਂ, ਤੁਸੀਂ ਹਫ਼ਤੇ ਦਾ ਨੋਟਿਸ, ਉਹਨੂੰ ਰਿਲੀਜ਼ ਹੋ ਗਏ ਉਹਦੀ ਨਾਲ ਦੀ ਨਾਲ ਕੰਮ। ਹੁਣ ਮਤਲਬ ਇੱਕ ਪਾਸੇ ਜਿਹੜਾ ਬੰਦਾ ਇਕੱਲਾ ਇਹੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਉਹ ਦੋਸ਼ੀ ਹੈ, ਕਿਉਂਕਿ ਉਹਦੇ ਥੱਲੇ ਕਿਵੇਂ ਸੌਦਾ ਸਾਧ ਔਰ ਉਹਨੂੰ ਸਾਰੀ ਅੰਦਰ ਪਹਿਰਾਵਾ ਭੇਜਿਆ ਗਿਆ ਔਰ ਉਹਨੇ ਮੌਕਰੀ ਕੀਤੀ ਜਿਹੜੀ ਹੈ ਉਹ ਸਾਰੀ। ਅਸੀਂ ਦੇਖਦੇ ਹਾਂ ਕਿ ਕਿਵੇਂ ਕੋਟਕਪੂਰੇ ਦੇ ਵਿੱਚ ਬਾਈਬਲ ਕਲਾਂ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ, ਚਰਨਜੀਤ ਸ਼ਰਮਾ ਜਿਹੜਾ ਸਿੱਧਾ ਉਹਦੇ ਨਾਲ ਸੀ। ਔਰ ਉਸ ਤੋਂ ਪਹਿਲਾਂ ਇਸੇ ਹੀ ਸੁਮੇਧ ਸੈਣੀ ਨੇ ਕਿਵੇਂ ਹਜ਼ਾਰਾਂ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ। ਸੋ ਉਹ ਸਿਸਟਮ ਜਿਹੜਾ ਸਾਡੇ ਗੁਰਦੁਆਰਿਆਂ ਦਾ ਉੱਥੇ ਅਦਬ ਅਦਾਬ ਤਾਂ ਦੂਰ ਦੀ ਗੱਲ, ਉਹ ਸਿੱਖੀ ਦੇ ਖਿਲਾਫ ਪੂਰੀ ਇੱਕ ਜੰਗ ਲੜ ਰਿਹਾ। ਅਸੀਂ ਜਦੋਂ 9 ਨਵੰਬਰ 2019 ਨੂੰ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਪਾਕਿਸਤਾਨ ਸਰਕਾਰ ਨੇ
ਸਾਡੀ 70 ਸਾਲ ਤੋਂ ਜ਼ਿਆਦਾ ਵਰਿਆਂ ਦੀ ਉਸ ਅਰਦਾਸ ਜਿਹੜੀ ਰੱਬ ਨੇ ਸੁਣੀ, ਉਹਨਾਂ ਦੇ ਦਿਲ ਦੇ ਵਿੱਚ ਮਿਹਰ ਪਾਈ ਔਰ ਕਰਤਾਰਪੁਰ ਸਾਹਿਬ ਦਾ ਲਾਂਘਾ ਕੋਰੀਡੋਰ ਖੋਲ੍ਹਣ ਦਾ ਫੈਸਲਾ ਪਾਕਿਸਤਾਨ ਦੀ ਹਕੂਮਤ, ਇਮਰਾਨ ਖਾਨ, ਜਨਰਲ ਬਾਜਵਾ, ਕਿਉਂਕਿ ਫੌਜੀ ਚੀਫ ਤਾਂ ਇਹਦੇ ਵਿੱਚ ਇਨਵੋਲਵ ਹੋਣੇ ਹੀ ਹੋਣੇ ਸੀ, ਕਿਉਂਕਿ ਬਾਰਡਰ ਜਿਹੜਾ ਕਿ ਬਹੁਤ ਸੈਂਸਿਟਿਵ ਬਾਰਡਰ ਹੈ, ਔਰ ਇਹ ਬਹੁਤ ਬੋਲਡ ਫੈਸਲਾ ਸੀ ਪਾਕਿਸਤਾਨ ਦੇ ਪਾਰਟ ਤੋਂ। ਹਾਲਾਂਕਿ ਇੱਥੋਂ ਤੱਕ ਪਹੁੰਚਣ ਤੋਂ ਪਹਿਲਾਂ ਭਾਰਤ ਸਰਕਾਰ ਨੇ ਬਹੁਤ ਸਾਰੀਆਂ ਰੁਕਾਵਟਾਂ ਖੜੀਆਂ ਕੀਤੀਆਂ, ਲੇਕਿਨ ਇਹ ਅਲਟੀਮੇਟਲੀ ਰੱਬ ਦੀ ਰਜ਼ਾ ਦੇ ਵਿੱਚ ਬਾਬੇ ਨਾਨਕ ਦੀ ਮਿਹਰ ਸਦਕਾ ਪੋਸੀਬਲ ਹੋਇਆ। ਹੁਣ 9 ਨਵੰਬਰ ਤੋਂ ਅਸੀਂ ਦੇਖਦੇ ਹਾਂ ਕਿ 16 ਮਾਰਚ ਤੱਕ ਜਿਹੜਾ ਤੁਸੀਂ ਮਹੀਨੇ ਗਿਣ ਲਓ ਯਾਤਰੂ ਜਾ ਸਕੇ। ਉਹ ਵੀ ਜਿਹੜਾ ਨੰਬਰ ਪਹਿਲਾਂ ਤਾਂ ਪਾਕਿਸਤਾਨ ਤੇ ਇਹ ਪ੍ਰੈਸ਼ਰ ਸੀ ਕਿ ਜੀ ਇੰਨੇ ਹਜ਼ਾਰ ਰੋਜ਼ਾਨਾ 5000 10,000 ਉਹ ਜਿਹੜੇ ਨੇ ਉਹਨਾਂ ਨੇ ਦੱਸਿਆ ਵੀ ਕਿ ਵੀ ਪ੍ਰੈਕਟੀਕਲੀ ਰੀਜ਼ਨੇਬਿਲਿਟੀ ਕੀ, ਲੇਕਿਨ ਉਹ ਮੰਨਦੇ ਗਏ ਕਿਉਂਕਿ ਉਹਨਾਂ ਨੂੰ ਇਹ ਸੀ ਵੀ ਇਹ ਬਹਾਨਾ ਬਣਾ ਕੇ ਇਹਨੂੰ ਖੁੱਲ੍ਹਣ ਨਹੀਂ ਦੇਣਾ ਚਾਹੁੰਦੇ। ਪਰ ਹੁਣ 16 ਮਾਰਚ ਤੋਂ ਸ਼ੁਰੂ ਕਰਕੇ ਅੱਜ ਅਸੀਂ ਅਗਸਤ ਮਹੀਨੇ 'ਚ ਪਹੁੰਚ ਗਏ ਹਾਂ ਕਿ ਉੱਥੇ ਬਾਕੀ ਸਾਰੀ ਲਾਈਫ ਨਾਰਮਲ ਵਾਂਗ ਹੈ। ਹਾਲਾਂਕਿ ਕੋਵਿਡ ਦੀ ਇੱਕ ਵੇਵ, ਦੂਜੀ ਵੇਵ, ਜਿਹੜਾ ਡੈਲਟਾ ਵੇਰੀਐਂਟ ਇਹ ਉਹ, ਔਰ ਪਾਕਿਸਤਾਨ ਦੀ ਹਕੂਮਤ, ਜੇ ਪਾਕਿਸਤਾਨ ਨੇ ਜਿਹੜੀਆਂ ਨੇ ਮੇਸ਼ਰਸ ਤਾਂ ਲਈਆਂ, ਲੇਕਿਨ ਪਾਕਿਸਤਾਨ ਦੇ ਸਿੱਖ ਔਰ ਦੂਜੇ ਵਿਜ਼ਿਟ ਕਰ ਰਹੇ ਨੇ। ਹੁਣ ਜਿਹੜੀ ਖਬਰ ਅੱਜ ਸਾਡੇ ਉੱਥੋਂ ਦੇ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਮੀਡੀਆ 'ਚ ਲੱਗੀ ਹੈ, ਮੈਂ ਕਿਤੇ ਹੋਰ ਤਾਂ ਨਹੀਂ ਦੇਖੀ, ਕਿ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਆਪਣੇ ਦਿੱਲੀ ਸਥਿਤ ਸਫਾਰਤਖਾਨੇ ਨੂੰ ਭੇਜੀ ਚਿੱਠੀ। ਔਰ ਇਹ ਖਬਰ ਦਾ ਹਵਾਲਾ ਵੀ ਜਿਹੜਾ ਹੈ, ਕਿਉਂਕਿ ਅਜੀਤ ਅਖਬਾਰ ਦੀ ਖਬਰ ਨੂੰ ਮੈਂ ਕੋਟ ਕਰ ਰਿਹਾ, ਕਿਉਂਕਿ ਜ਼ਿਲ੍ਹਾ ਨਾਰੋਵਾਲ ਤੋਂ ਪਾਕਿਸਤਾਨ ਦੀ ਤਹਿਰੀਕ ਇਨਸਾਫ ਪਾਰਟੀ ਦੀ ਐਮਪੀਏ ਨੇ ਮੋਮਨਾ ਵਹੀਦ, ਉਹਨਾਂ ਨੇ ਜਿਹੜੇ NCOC ਦੇ ਚੇਅਰਮੈਨ ਨੇ, ਕਿਉਂਕਿ NCOC ਮੇਨ ਬਾਡੀ ਹੈ ਜਿਸ ਨੂੰ ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ ਕਹਿੰਦੇ ਨੇ, ਉਹਨਾਂ ਦੇ ਚੇਅਰਮੈਨ ਮਿਸਟਰ ਅਸਦ, ਉਹਨਾਂ ਤੱਕ ਉਹਨਾਂ ਨੇ ਪਹੁੰਚ ਕੀਤੀ ਸੀ ਕਿ ਭਾਈ ਇਹਨੂੰ ਤੁਸੀਂ ਪਾਕਿਸਤਾਨ ਦੀ ਜਿਹੜੀ ਦਿੱਲੀ ਐਮਬੈਸੀ ਹੈ ਇਸ ਇਸ਼ੂ ਨੂੰ ਹਾਇਰ ਲੈਵਲ ਦੇ ਉੱਤੇ ਇੰਡੀਅਨ ਫੋਰਨ ਮਿਨਿਸਟਰ ਨਾਲ ਚੁੱਕੇ। ਔਰ ਉਹਨਾਂ ਨੇ ਮੋਮਨਾ ਵਹੀਦ ਨੇ ਅਜੀਤ ਅਖਬਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੀ ਅਸਦ ਉਮਰ ਦੇ ਨਾਲ ਜਿਹੜੀ ਹੈ ਮੇਰੀ ਗੱਲਬਾਤ ਹੋਈ ਹੈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਆਲਰੇਡੀ ਜਿਹੜੀ ਭਾਰਤ ਸਰਕਾਰ ਨੂੰ ਅਫੀਸ਼ੀਅਲ ਲੈਟਰ ਜਿਹੜੇ ਨੇ ਦਿੱਲੀ ਦੇ ਪਾਕਿਸਤਾਨੀ ਸਫਾਰਤਖਾਨੇ ਵੱਲੋਂ ਜਿਹੜਾ 23 ਅਗਸਤ ਨੂੰ ਰਿਲੀਜ਼ ਕੀਤਾ ਜਾਏਗਾ, ਕਿਉਂਕਿ ਅੱਜ ਕੱਲ੍ਹ ਮੁਹਰਮ ਦੀਆਂ ਛੁੱਟੀਆਂ ਨੇ ਔਰ ਇਸ ਕਰਕੇ ਨਹੀਂ ਹੋ ਰਿਹਾ। ਔਰ ਲੇਕਿਨ ਉਹਨਾਂ ਨੇ ਕਿਹਾ ਵੀ ਅਸੀਂ ਅਜੇ ਹਾਲ ਦੀ ਘੜੀ ਸਿਰਫ 300 ਯਾਤਰੂਆਂ ਨੂੰ, 300 ਪਿਲਗ੍ਰਿਮਸ ਨੂੰ ਹੀ ਅਲਾਉ ਕਰਾਂਗੇ, ਤਾਂ ਕਿ ਅਜੇ ਵੀ ਉਹਦਾ ਡੈਲਟਾ ਵੇਰੀਐਂਟ ਦਾ ਖਤਰਾ ਤਾਂ ਮੰਡਰਾ ਰਿਹਾ। ਔਰ ਇਹ ਉਹਨਾਂ ਨੂੰ ਪਾਕਿਸਤਾਨ ਆਉਣ ਤੋਂ 24 ਘੰਟੇ ਪਹਿਲਾਂ ਉਹਨਾਂ ਦੀ ਜਿਹੜੀ ਹੈ ਕਰੋਨਾ ਜਾਂਚ ਦੁਬਾਰਾ ਜਿਹੜੀ ਉਹ ਰਿਪੋਰਟ ਨਾਲ ਲਿਆਉਣ ਜੋ ਨੈਗੇਟਿਵ ਹੋਏਗੀ, ਪਰ ਜੇ ਉਹ ਉਹਨਾਂ ਪਹੁੰਚਦੇ ਨੇ ਤੇ ਉੱਥੇ ਵੀ ਉਹਨਾਂ ਦੀ ਜਿਹੜੀ ਹੈ ਉਹ ਕੋਵਿਡ ਟੈਸਟ ਹੋਏਗਾ, ਤੇ ਜੇ ਉਹ ਪੋਜ਼ਿਟਿਵ ਹੁੰਦਾ ਤੇ ਉੱਥੋਂ ਵਾਪਸ ਭੇਜ ਦੇਣਗੇ। ਲੇਕਿਨ ਉਹ ਉਹਨਾਂ ਨੂੰ ਸੋ ਘੱਟੋ ਘੱਟ ਪਾਕਿਸਤਾਨ ਵੱਲੋਂ ਇਸ ਦਾ ਜਿਹੜਾ ਹੈ ਕਾਫੀ ਇਨੀਸ਼ੀਏਟਿਵ ਲਿਆ ਜਾ ਰਿਹਾ ਸੀ। ਆਸ ਹੀ ਕਰ ਸਕਦੇ ਹਾਂ ਕਿ ਇਹ ਖੁੱਲੇ। ਔਰ ਜਿਵੇਂ ਅਸੀਂ ਕਲੋਜ਼ਿੰਗ ਦੇ ਵਿੱਚ ਕਬੀਰ ਸਾਹਿਬ ਦੀ ਬਾਣੀ 52 ਅੱਖਰੀ ਉਸ ਦੇ ਉੱਤੇ ਵਿਚਾਰ ਕਰਦੇ ਹਾਂ, 2 ਸ਼ਲੋਕ ਕਪਲੇਟਸ ਜਿਹਨੂੰ ਅੰਗਰੇਜ਼ੀ 'ਚ ਅਸੀਂ ਕਵਾਂਗੇ, ਜਿਹੜੇ ਪੰਜਾਬੀ ਐਲਫਾਬੈਟ ਦੇ ਥੱਥਾ ਤੇ ਦੱਦਾ ਲਫ਼ਜ਼ ਦੇ ਨਾਲ ਇਹ ਕਪਲੇਟ ਕਬੀਰ ਸਾਹਿਬ ਨੇ ਫਰਮਾਏ ਨੇ। ਥੱਥਾ ਅਥਾ ਥਾ ਨਹੀਂ ਪਾਵਾ, ਉਹ ਅਥਾ ਇਹੋ ਥਿਰ ਨਾ ਰਹਾਵਾ, ਥੋੜੈ ਥਲ ਨਾਨਕ ਆਰੰਭੈ, ਬਿਨ ਹੀ ਥਾਬੈ ਮੰਦਰ ਥੰਬੈ। ਨਹੀਂ, ਥੋੜੈ ਥਲ ਥਾਨਕ ਆਰੰਭੈ, ਨਾਨਕ ਨਹੀਂ, ਥੋੜੈ ਥਲ ਥਾਨਕ ਆਰੰਭੈ, ਬਿਨ ਹੀ ਥਾਬੈ ਮੰਦਰ ਥੰਬੈ। ਹੁਣ ਜ਼ਾਹਰ ਹੈ ਥੱਥਾ ਲਫ਼ਜ਼ ਅਸੀਂ ਥੰਮਲੇ ਲਈ ਵੀ ਯੂਜ਼ ਕਰਦੇ ਹਾਂ, ਥੋੜੇ ਲਈ ਵੀ ਯੂਜ਼ ਕਰਦੇ ਹਾਂ, ਥੱਥਾ ਦੇ ਨਾਲ ਹੀ ਹੈ। ਹੁਣ ਥੱਥੇ ਨੂੰ ਆਧਾਰ ਬਣਾ ਕੇ ਉਹਨਾਂ ਨੇ ਕਿਹਾ ਵੀ ਉਹ ਵਾਹਿਗੁਰੂ ਅਥਾ ਹੈ। ਥਾ ਹੁੰਦਾ ਹੈ ਲਿਮਿਟ, ਅਥਾ ਹੁੰਦਾ ਹੈ ਅਨਲਿਮਿਟਡ, ਜਿਸ ਦਾ ਕੋਈ, ਜਿਹਨੂੰ ਅਸੀਂ ਇਨਫਿਨਿਟ ਕਹਿੰਦੇ ਹਾਂ, ਕਿ ਥੱਥਾ ਲਫ਼ਜ਼ ਇਹ ਯਾਦ ਦਹਾਨੀ ਕਰਵਾਉਂਦਾ ਹੈ ਕਿ ਉਹ ਰੱਬ ਇਨਫਿਨਿਟ ਹੈ। ਅਥਾ ਥਾ ਨਹੀਂ ਪਾਵਾ, ਉਸ ਨੂੰ ਤੁਸੀਂ ਮਿਣ ਨਹੀਂ ਸਕਦੇ, ਤੋਲ ਨਹੀਂ ਸਕਦੇ, ਉਸ ਦਾ ਤੁਸੀਂ ਅੰਤ ਨਹੀਂ ਪਾ ਸਕਦੇ। ਉਹਨੂੰ ਬੇਅੰਤ ਕਹਿੰਦੇ ਹਾਂ ਅਸੀਂ, ਕਿ ਬੇਅੰਤ ਹੈ, ਬੇਅੰਤ ਹੈ, ਉਹ ਅੰਤ ਦੇ ਵਿੱਚ ਨਹੀਂ, ਅੰਤ ਐਂਡ ਹੈ, ਜਿੱਥੋਂ ਉਹ ਇਨਫਿਨਿਟ ਹੈ। ਥੱਥਾ ਥਾ ਥਾ ਨਹੀਂ ਪਾਵਾ, ਉਹ ਅਥਾ ਇਹ ਥਿਰ ਨਾ ਰਹਾਵਾ।
ਕਿ ਜਿਹੜਾ ਇਨਸਾਨ ਹੈ ਉਹ ਤਾਂ ਰਹਿਣ ਵਾਲਾ ਹੀ ਨਹੀਂ ਹੈ, ਉਹਨੇ ਤੇ ਚਲੇ ਜਾਣਾ ਹੈ, ਮਰ ਜਾਣਾ ਹੈ। ਜੀ ਇੱਕ ਰੱਬ ਹੀ ਅਥਾਹ ਹੈ, ਥੋੜਾ ਥਲ ਥਾਨਕ ਆਰੰਭ ਹੈ। ਕਿ ਇਹ ਦੇਖੋ ਇਨਸਾਨ ਦੀ ਹਿਰਸ, ਡਿਜ਼ਾਇਰ, ਕਿ ਜਦੋਂ ਇਹਨੂੰ ਥੋੜੀ ਥਾਂ ਵੀ ਮਿਲਦੀ ਹੈ ਤੇ ਇਹ ਉਹਦੇ 'ਚ ਵੀ ਆਪਣੇ ਵੱਡੇ ਜਿਹੜੇ ਆ ਉਹ ਡ੍ਰੀਮ ਬਣਾ ਰਿਹਾ ਹੁੰਦਾ ਹੈ, ਜਾਂ ਆਪਣੇ ਵੱਡੇ ਜਿਹੜੇ ਨੇ ਉਹ ਖਾਬ ਸਿਰਜ ਰਿਹਾ ਹੁੰਦਾ ਹੈ। ਬਿਨ ਹੀ ਥੱਬ ਹੈ ਮੰਦਰ ਥੰਮ ਹੈ, ਕਿ ਜੇ ਨਹੀਂ ਵੀ ਨੇ ਖਿਆਲੀ ਪਲਾ ਪਕਾ ਰਿਹਾ, ਉਹ ਵੱਡੇ ਵੱਡੇ ਕਿੰਨੇ ਹੀ ਘਰ ਉਹਦੇ 'ਚ ਆਪਣੇ ਖਿਆਲਾਂ ਦੇ ਵਿੱਚ ਬਣਾ ਰਿਹਾ, ਇਹ ਭੁੱਲ ਕੇ ਕਿ ਵੀ ਅਥਾਹ ਸਿਰਫ ਵਾਹਿਗੁਰੂ ਹੈ ਔਰ ਅਸੀਂ ਸਾਰੇ ਥੋੜ 'ਚ ਰਹੇ ਹਾਂ। ਔਰ ਇਹ ਦੁਨੀਆ ਜਿਹੜੀ ਹੈ ਇਹ ਦੁਨੀਆ ਮੁਕਾਮੇ ਫਾਨੀ, ਇਹ ਫਾਨੀ ਹੈ। ਔਰ ਦੂਸਰਾ ਸ਼ਲੋਕ ਦੱਦੇ ਨਾਲ ਹੈ, ਦੱਦਾ ਦੇਖ ਜੋ ਬਿਨਸਰ ਹਾਰਾ, ਜਸ ਅਦੇਖ ਤਸ ਰਾਖ ਵਿਚਾਰਾ, ਦਸਵੇਂ द्वार ਕੁੰਚੀ ਜਬ ਦੀਜੈ, ਤੋ ਦਿਆਲ ਕੋ ਦਰਸ਼ਨ ਕੀਜੈ। ਕਬੀਰ ਸਾਹਿਬ ਕਹਿੰਦੇ ਨੇ ਕਿ ਦੱਦਾ ਲਫ਼ਜ਼ ਤੈਨੂੰ ਇਹ ਸਬਕ ਯਾਦ ਕਰਵਾਏ ਕਿ ਜੋ ਵੀ ਨਜ਼ਰ ਆ ਰਿਹਾ ਉਹ ਬਿਨਸਨਹਾਰ ਹੈ, ਕਿ ਉਸਨੇ ਵਿਨਸ ਜਾਣਾ ਹੈ, ਉਸਨੇ ਡਿਸਟਰੋਏ ਹੋ ਜਾਣਾ ਹੈ। ਜੀ ਜਸ ਅਦੇਖ ਤਸ ਰਾਖ ਵਿਚਾਰਾ, ਕਿ ਉਸ ਵਾਹਿਗੁਰੂ ਦੀ ਸਿਫਤ ਸਲਾਹ, ਉਸ ਰੱਬ ਦੀ ਯਾਦ ਕਰ, ਉਸ ਰੱਬ ਨੂੰ ਜਿਨੇ ਤੈਨੂੰ ਅਲਟੀਮੇਟਲੀ ਰੱਖਣਾ ਹੈ, ਤੈਨੂੰ ਬਚਾਣਾ ਹੈ। ਔਰ ਇਹ ਗੱਲ ਉਦੋਂ ਹੀ ਸਮਝ ਆਏਗੀ ਜਦੋਂ ਹੁਕਮ ਦੇ ਵਿੱਚ ਰਹਿੰਦਿਆਂ ਇਨਸਾਨ ਉਸ ਮੁਕਾਮ ਨੂੰ ਹਾਸਲ ਕਰੇਗਾ। ਦਸਵੇਂ द्वार ਕੁੰਚੀ ਜਬ ਦੀਜੈ, ਜਿਹੜੇ ਅੰਦਰ ਮਾਇਆ ਦਾ ਇੱਕ ਕੰਧ ਬਣੀ ਹੋਈ ਹੈ ਉਹ ਤੋੜ ਕੇ ਅੰਦਰ ਰੂਹਾਨੀਅਤ ਦੀ ਕੁੰਜੀ ਦੇ ਨਾਲ ਗਿਆਨ ਦਾ ਜਿਹੜਾ ਘਰ ਹੈ ਉਹ ਖੁੱਲੇਗਾ। ਤੋ ਦਿਆਲ ਕੋ ਦਰਸ਼ਨ ਕੀਜੈ, ਫਿਰ ਇਨਸਾਨ ਉਸ ਰੱਬ ਦੀ ਕੁਰਬਤ ਚ ਆਏਗਾ, ਰੱਬ ਦੇ ਨੇੜੇ ਆਏਗਾ, ਉਸ ਰੱਬ ਨੂੰ ਜ਼ਾਰਾ ਜ਼ਹੂਰ ਹਾਜ਼ਰਾਂ ਹਜ਼ੂਰ ਦੇਖੇਗਾ ਔਰ ਮਾਇਆ ਦੀ ਗਿਰਫਤ ਚੋਂ ਮੁਕੰਮਲ ਤੌਰ ਤੇ ਆਜ਼ਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮੀ ਸ਼ੂ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਸਤੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।